बंदोबस्त कर लेने। वो गया जाके चाचे ने सलाम किया, चाचा जी मैं चले जाना। उन्हें कहा तू भी चले जाना? उन्हें कहना मैं काम करना आया, जनानियां पढ़ाउण नहीं आया। इदा ही पंजाबी च गल। अच्छा उन्हें की होया? उन्हें कहा इदा तेरा फलाना मुंडा जरा ना मेरी जनानी हल वेंदा है। उन्हें कहा अच्छा चल मैं कर ला बंदोबस्त। 2-4 दिन गुजरे ने ते चाचा जी बलकूनी च बैठे ने अच्छा ते पुत्तर जेड़ा है ना वो घोड़ी बन्नण डया खुंडे ते, उथों गोली मार के मुंडा मार लेता। अपना मुंडा मार देता। साडे मंझां च ज़ना नहीं हैगा, है ही नहीं। असीं ज़ना नहीं करते। वाह जी वाह। कतल करनगे, डकैती करनगे, चोरी भी नहीं करनगे। ये ना रब करीम की तरफों है कुछ। वो तेन तो फतेह ने दोनों घोड़ियां ते बन दिता, पिछे लाते घोड़ियां, दौड़े घोड़े पसीनो पसीनी हो गए। अच्छा वो बीबी कहने लगी भी लिया हुण आओ। वो जेड़ा भी बादशाह सी जां काजी सी उन्होंने कहने लगे हुण तुसीं उठो, उठ के ते घोड़ियां दा पसीना सूंघो, जे तां आवे ते मच्छी दी स्मैल अच्छा फिर ते बाबे 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 दे आ। अच्छा जे मच्छी दी स्मैल ना आवे ते फिर आराम से आ। उन्हें कहा कि उन्हें क्या वाकया ताने ना बाप जरा सी बीबी जोगा नहीं सी हैगा, मैं उन्हें मच्छी दा पूंह खवाउंदी रही हां। अच्छा मच्छी दा मूंग खवाउंदी रही। हाँ ये साडे खानदान च हुण भी आउण लिया आ। ਅਸੀਂ ਉਸ ਨਸਲ ਚੋਂ ਆ। ਉਸ ਨਸਲ ਦੇ ਵਿੱਚੋਂ। ਉਸ ਨਸਲ ਦੇ ਵਿੱਚੋਂ ਆ। ਵਾਹ ਜੀ। ਚਿੱਠੀ 'ਚ ਇਹ ਲਿਖਿਆ ਕਿ ਇਹਨੂੰ ਦਿਲਬਰ ਖਾਨ ਸਾਨੂੰ ਬਰਕਤ ਅਲੀ ਨੂੰ ਬਾਬੇ ਨਾਨਕ ਦੇ 500 ਸਾਲਾ ਉਰਸ ਦਾ ਨਾ ਇੰਚਾਰਜ ਬਣਾਇਆ ਜਾਂਦਾ ਹੈ। ਜਿਹੜੀਆਂ ਸਹੂਲੀਅਤ ਦੇਣੀਆਂ ਨੇ ਸਿੱਖਾਂ ਨੂੰ ਅੱਛਾ ਇਸ ਬੰਦੇ ਦੇਣੀਆਂ ਨੇ। ਅੱਛਾ ਵਾਹ ਜੀ ਵਾਹ। ਹਾਂ ਉਹ ਅਸੀਂ ਫਿਰ 2 ਲਾਈਨਾਂ ਅੰਮ੍ਰਿਤਸਰ ਦੀਆਂ ਸਿੱਖਾਂ ਵਾਸਤੇ ਇਧਰੋਂ ਜਾਣ ਵਾਸਤੇ ਤੇ 2 ਅੰਮ੍ਰਿਤਸਰ ਵਾਲਿਆਂ ਨੇ ਸਾਨੂੰ ਬਾਬੇ ਨੂੰ ਲਿਖਾਣੇ ਨੇ। ਅੱਛਾ ਨਨਕਾਣਾ ਸਾਹਿਬ ਇਸ ਤਰ੍ਹਾਂ ਸੀ ਜਿਵੇਂ ਤੁਹਾਡੇ ਘਰ ਦੇ ਕੀ ਉਹਨੂੰ ਕਹਿੰਦੇ ਬਰਚੀ ਖਾਨੇ ਨਹੀਂ ਹੁੰਦੇ। ਹਾਂਜੀ ਟਾਂਗੇ ਘੋੜੇ ਲਿੱਦ ਕੋਈ ਸ਼ੈ ਪੂਰੇ ਸ਼ਹਿਰ 'ਚ ਹੈ ਨਹੀਂ ਸੀ। ਨਹੀਂ ਸੀ। ਬੀਬੀਆਂ ਸਿੱਖਣੀਆਂ ਜਿਹੜੀਆਂ ਸੀ ਸਟੇਸ਼ਨ ਤੋਂ ਉਤਰਦੀਆਂ ਸਨ, ਜੁੱਤੀ ਲਾ ਕੇ ਕੱਚ ਦੇ ਲੈਂਦੀਆਂ ਸਨ। ਇਹ ਜਿਵੇਂ ਪੱਕੇ ਫਰਸ਼ ਤੇ ਨਹੀਂ ਤੁਰੀਦਾ। ਇੱਕ ਬੱਚੀ ਮਲੂਮ ਹੁੰਦੀ ਸੀ ਕਿ ਬਹੁਤ ਵੱਡੇ ਘਰ ਦੀ, ਕਿਉਂਕਿ ਲਿਬਾਸ ਤੋਂ ਬੰਦਾ ਪਛਾਣਿਆ ਜਾਂਦਾ। ਹਾਂਜੀ ਉਹਦੇ ਕੋਲ 2 ਬੇਟੇ। ਅੱਛਾ ਇੱਕ ਉਹਨੇ ਕੁੱਛੜ ਚੁੱਕਿਆ, ਇੱਕ ਉਂਗਲ ਲਾਇਆ, ਯਾਨੀ ਇੱਕ 3 ਸਾਲਾਂ ਦਾ, ਇੱਕ 4-6 ਮਹੀਨੇ ਦਾ। ਅਸੀਂ ਆਉਣ ਡਏ ਮਾਂ ਜੀ ਦੇ ਨਾਲ ਲਾਵਾਰਸ ਜੀ ਹੋ ਗਏ। ਅੱਬਾ ਜੀ ਪਿੱਛੇ ਰਹਿ ਗਏ, ਭਾਈ ਵੱਡੇ ਪਿੱਛੇ ਰਹਿ ਗਏ, ਕੁੜੀਆਂ ਭੈਣਾਂ ਇੱਥੇ ਆ ਗਈਆਂ ਸੀ ਲਾਹੌਰ। ਅਸੀਂ ਹੌਲੀ ਹੌਲੀ ਨਾ ਤੁਰੇ, ਮਾਂ ਜੀ ਵੀ ਜ਼ਰਾ ਵਡੇਰੇ ਸਨ, ਹੌਲੀ ਹੌਲੀ ਤੁਰਦੇ ਸੀ, ਅਸੀਂ ਵੀ ਤੁਰਦੇ ਸੀ। ਅੱਛਾ ਮੈਂ ਅੱਖਾਂ ਨਾਲ ਦੇਖਿਆ, ਮੈਨੂੰ ਰੋਣ ਆਉਂਦਾ ਹੈ। ਉਸ ਕੁੜੀ ਨੇ ਰੇਸ਼ਮੀ ਰੁਮਾਲ ਮੁੰਡੇ ਨੇ ਦਿੱਤਾ ਸੀ, ਉਹ ਲੱਕੜੀਆਂ ਕੱਢ ਕੇ ਨਾ 2 ਤੇ ਉਹ ਛਾਂ ਕੀਤੀ ਹੈ। ਜਿਹੜਾ ਕੁੱਛੜ ਚੁੱਕਿਆ ਬਾਹਰ ਸੀ ਨਾ, ਹਾਂਜੀ ਉਹਨੂੰ ਉੱਥੇ ਨਹੀਂ ਪਾਪਾ ਉੱਥੇ ਲੰਮਾ ਪਾਤਾ, ਉਹ ਛੱਡ ਕੇ ਆ ਗਈ ਉਹਨੂੰ। ਅੱਛਾ ਆਪਣੇ ਬੱਚਿਆਂ ਨੂੰ ਛੱਡ ਕੇ ਆ ਗਈ? ਆਪਣੇ ਬੱਚੇ ਨੂੰ ਛੱਡ ਕੇ ਆ ਗਈ ਉਹ। ਓਏ ਹੋਏ ਉਹ ਯਾਰ ਉਂਗਲੀ ਤੋੜਦਾ ਸੀ ਨਾ, ਕਿਉਂ ਛੱਡ ਕੇ ਗਏ? ਜਿੰਨਾ ਚਾਹੁੰਦੇ ਦੀ ਭੁੱਖੀ ਸੀ, ਬੱਚਾ ਰੋਂਦਾ ਸੀ, ਦੁੱਧ ਆਉਂਦਾ ਨਹੀਂ ਸੀ। ਜਿਸ ਵੇਲੇ ਪਿੰਡੋਂ ਬਾਹਰ ਨਿਕਲੇ ਨਾ ਸਿੱਖ ਪੈ ਗਏ, ਸਾਰਿਆਂ ਨੂੰ ਮਾਰ ਦਿੱਤਾ। ਅੱਛਾ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ? ਉਹਨਾਂ ਸਾਰਿਆਂ ਨੂੰ ਕਤਲ ਕਰ ਦਿੱਤਾ। ਉਹਨੇ 2 ਬੰਦੇ ਜਿਹੜੇ ਨਾ, ਇੱਕ ਭਾਈ ਅਬਦੁਲ ਸਾਹਿਬ ਦਾ ਹਾਣੀ ਸੀ, ਰਫੀਕ ਸੀ ਉਹਦਾ ਨਾਂ, ਇੱਕ ਵੱਡਾ ਸੀ ਉਹਦੀ 18-19 ਸਾਲ ਸੀ, ਉਹਦਾ ਨਾਂ ਸਦੀਕ ਸੀ। ਅੱਛਾ ਉਹ ਸਦੀਕ ਜਿਹੜਾ ਸੀ ਉਹਨੂੰ ਤਾਂ ਕੁਹਾੜੀਆਂ ਮਾਰੀਆਂ ਨੇ ਤੇ ਗਰਦਨ ਤੇ, ਅੱਛਾ ਮਰਿਆ ਨਹੀਂ। ਰਫੀਕ ਜਿਹੜਾ ਸੀ ਇਹ ਲਾਸ਼ਾਂ ਦੇ ਥੱਲੇ ਆ ਗਿਆ। अस्सलाम वालेकुम जी। पंजाब की टीम इस टाइम शहर कतले ਦੇ ਵਿੱਚ ਬੈਠੇ ਆ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ ਮੰਝ ਬਰਾਦਰੀ ਨਾਲ ਇਹਨਾਂ ਦਾ ਤਲਕ ਹੈ ਤੇ ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਪਿੰਡ ਜਿਹੜਾ ਸੀ ਮੰਝਗੜ੍ਹ ਸੀ। ਅੱਜ ਉਹਦੀ ਤਾਰੀਖ ਪੁੱਛਣ ਵਾਸਤੇ ਇਹਨਾਂ ਦੇ ਕੋਲ ਪਹੁੰਚੇ ਆ ਤੇ ਕਾਫੀ ਮਾਲੂਮਾਤ ਇੱਥੋਂ ਹਾਸਲ ਹੋਣਗੀਆਂ ਸਾਨੂੰ ਇਹਨਾਂ ਬਜ਼ੁਰਗਾਂ ਕੋਲੋਂ। ਆਪਣੇ ਪਿੰਡ ਦੀ ਤਾਰੀਖ ਵੀ ਦੱਸਣਗੇ, ਉਜਾੜਿਆਂ ਦੀ ਤਾਰੀਖ ਵੀ ਦੱਸਣਗੇ ਤੇ ਖਾਸ ਕਰ ਜਿਸ ਇਲਾਕੇ ਦੇ ਵਿੱਚ ਅਸੀਂ ਬੈਠੇ ਆ ਪਾਕਿਸਤਾਨ ਦੇ ਵਿੱਚ ਆ ਕੇ ਵੀ ਇਹਨਾਂ ਨੇ ਸੋਹਣੀ ਜ਼ਿੰਦਗੀ ਗੁਜ਼ਾਰੀ ਹੈ ਤੇ ਇਹਦੇ ਮੁਤਲਕ ਵੀ ਕਾਫੀ ਕੁਝ ਜਾਣਦੇ ਨੇ। आओ मिलते हैं ते गलबात साझी करते हैं। अस्सलाम वालेकुम। वालेकुम सलाम। की हाल चाल है? अल्हम्दुलिल्लाह शुक्र है। बुजुर्गो अपना नाम दस दियो। दिलबर खान। दिलबर खान। हाँ जी। तुहाडे वालिद साहब दा? बरकत अली खान। बरकत अली खान। ते दादा जी दा? फतेह खान। फतेह खान। और दादे दा बहादुर खान। माशाअल्लाह जी माशाअल्लाह।
ਕਿਹੜੀ ਬਰਾਦਰੀ ਆਪਣੀ? ਮੰਝ ਬਰਾਦਰੀ ਹੈ। ਮੰਝ ਰਾਜਪੂਤ। ਮੰਝ ਰਾਜ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ? ਮੰਝਗੜ੍ਹ, ਮੰਝਾਂ ਸਾਦੇ ਸੀ ਉਹਨੂੰ। ਅੱਛਾ। ਮੰਝਗੜ੍ਹ ਪਿੰਡ ਦਾ ਨਾਂ ਸੀ। ਅੱਛਾ ਅੱਛਾ। ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਸੈਨਪੁਰ ਸਿੱਖਾਂ ਦਾ ਸਾਰਾ ਪਿੰਡ ਸੀ। ਅੱਛਾ। ਕਧਾਲੀ ਸਿੱਖਾਂ ਦਾ ਪਿੰਡ ਸੀ। ਕਧਾਲਾ ਜੀ, ਉਹਨੂੰ ਸਾਦੇ ਹੀ ਕਧਾਲਾ ਸਿੱਖਾਂ ਦਾ ਸੀ। ਅੱਛਾ ਅੱਛਾ। ਹਾਂ, ਬਾਕੀ ਖਡਿਆਲਾ ਪਿੰਡ ਸੀ, ਉਹ 'ਚ ਮੁਸਲਮਾਨ ਸਨ। ਅੱਛਾ। ਤੇ ਜਿਸ ਵੇਲੇ ਅਸੀਂ ਆਏ ਹਾਂ ਮਿਰਜ਼ਾਪੁਰ, ਇਹ ਅਕਬਰ ਬਾਦਸ਼ਾਹ ਨੇ ਆਬਾਦ ਕੀਤਾ ਸੀ। ਮਿਰਜ਼ਾਪੁਰ ਜਿਹੜਾ? ਮਿਰਜ਼ਾਪੁਰ ਵੀ ਮੁਸਲਮਾਨਾਂ ਦਾ ਸੀ। ਅੱਛਾ। ਚਚਾਲਾ ਜਿਹੜਾ ਸੀ, ਇਹ 'ਚ ਮੁਸਲਮਾਨ ਤੇ ਦੂਸਰੇ ਸਿੱਖ ਵਗੈਰਾ ਇਕੱਠੇ ਰਹਿੰਦੇ। ਅੱਛਾ ਅੱਛਾ। ਤੁਹਾਡੀ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਸੀ? ਹਾਂ, ਤਹਿਸੀਲ ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ। ਤੇ ਡਾਕਖਾਨਾ ਗੜ੍ਹਦੀਵਾਲ। ਅੱਛਾ। ਥਾਣਾ ਹਰਿਆਣਾ। ਰੇਲਵੇ ਸਟੇਸ਼ਨ ਟਾਂਡਾ ਉੜਮੁੜ ਟਾਂਡਾ। ਅੱਛਾ ਅੱਛਾ। ਇਹ ਰੇਲਵੇ ਸਟੇਸ਼ਨ ਜਲੰਧਰ ਤੋਂ ਲੈਣ ਜਾਂਦੀ ਸੀ। ਹਾਂਜੀ। ਇਹ ਕਿੱਡਾ ਕੁ ਵੱਡਾ ਪਿੰਡ ਸੀ ਤੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਅਸੀਂ ਸਿਰਫ ਇੱਕ ਗਲੀ ਦੇ ਵਿੱਚ 5 ਘਰ ਸਨ, ਇੱਕ ਗਲੀ 'ਚ 4 ਘਰ ਸਨ। ਅੱਛਾ। ਇਹੋ ਹੀ ਸੀ। ਉਹ ਬਾਬੇ ਤਾਜ ਨੇ ਜਿਹੜਾ ਆਬਾਦ ਕੀਤੀ ਸਨ ਨਾ, ਅੱਛਾ, ਉਹੀ ਉਹਨਾਂ ਦੀ ਔਲਾਦ ਹੀ ਸੀ। ਅੱਛਾ। ਇਹ ਜਿਹੜਾ ਪਿੰਡ ਸੀ ਮੰਝਗੜ੍ਹ, ਇਹ ਕਿਦੋਂ ਆਬਾਦ ਹੋਇਆ ਸੀ? ਇਹਦੀ ਤਾਰੀਖ ਦੇ ਬਾਰੇ ਦੱਸੋ। ਹਾਂ, ਉਹ ਮੈਂ ਅਰਜ਼ ਕਰਨਾ ਕਿ ਅਕਬਰ ਬਾਦਸ਼ਾਹ ਦੇ ਦੌਰ ਦੇ ਵਿੱਚ ਖਡਿਆਲੇ 'ਚ ਇੱਕ ਬੰਦਾ ਕਤਲ ਹੋ ਗਿਆ। ਅਕਬਰ ਬਾਦਸ਼ਾਹ ਨੇ ਉੱਥੇ ਆ ਕੇ ਤੇ ਕਚਹਿਰੀ ਲਾਈ। ਅਕਬਰ ਬਾਦਸ਼ਾਹ ਦਾ ਵਜ਼ੀਰ ਸੀ ਇੱਕ, ਲੈਣ ਆਇਆ ਲੁਗਾਨ। ਉਹਨੇ ਉਹ ਕਤਲ ਹੁੰਦਾ ਵੇਖ ਲਿਆ। ਅੱਛਾ। ਜਿਸ ਵੇਲੇ ਉਹਨੇ ਕਿਹਾ, ਭਤੀਜਿਆਂ ਨੇ ਚਾਚੇ ਨੂੰ ਮਾਰਿਆ ਸੀ। ਅੱਛਾ। ਤੇ ਅਕਬਰ ਬਾਦਸ਼ਾਹ ਨੇ ਪੁੱਛਿਆ ਵੀ ਗਵਾਹ ਕੌਣ ਹੈ? ਗਵਾਹ ਤਾਂ ਮਦਈ, ਮੁਲਜ਼ਮ ਮਦਈ ਬਣੇ ਸੀ। ਉਹ ਜਿਹੜਾ ਸੀ ਨਾ ਬਾਦਸ਼ਾਹ ਦਾ ਵਜ਼ੀਰ ਨੱਸਿਆ ਲੁਗਾਮ ਲੈਣ ਵਾਲਾ, ਉਹਨੇ ਕਿਹਾ ਜੀ ਮੈਂ ਵੇਖਿਆ ਆਪਣੀ ਅੱਖਾਂ ਨਾਲ, ਇਹ ਬੰਦੇ ਜਿਹੜੇ ਨੇ ਨਾ ਇਹਨੂੰ ਮਾਰਦੇ ਸੀ। ਉਹਨੇ ਪਛਾਣ ਲਿਆ। ਉਹਨੇ ਕਿਹਾ ਤੂੰ ਤਾਂ ਮੇਰਾ ਬਗਾੜਾ ਵਜ਼ੀਰ ਹੈ। ਉਹਨੇ ਆਪਣੇ ਹੁਕਮ ਕੀਤਾ ਇਹਨੂੰ ਹਾਥੀ ਦੇ ਕੇ ਪਾ ਦਿਓ। ਹਾਥੀ ਨੂੰ ਸ਼ਰਾਬ ਪਿਲਾ ਕੇ ਨਾ ਤੇ ਉਹਦੇ ਲੱਤਾਂ ਬਾਹਾਂ ਬੰਨ ਕੇ ਵਜ਼ੀਰ ਦੀਆਂ ਤੇ ਅੱਗੇ ਸਿੱਟ ਦਿੱਤਾ ਤੇ ਹਾਥੀ ਨੇ ਚੁੱਕ ਕੇ ਤੇ ਆਪਣੇ ਸਿਰ ਦੇ ਉੱਤੇ ਰੱਖ ਲਿਆ। ਅੱਛਾ। ਹਾਥੀ ਨੇ ਯਾਨੀ ਉਹਦੀ ਬੇਗੁਨਾਹੀ ਸਾਬਤ ਹੋ ਗਈ। ਵਾਹ ਜੀ ਵਾਹ। ਫਿਰ ਉਹ ਜਿਹੜੇ ਬੱਚੇ ਸਨ ਜੀ, ਬੱਚੇ ਉਸ ਬਾਬੇ ਦੇ ਜਿਹੜਾ ਕਤਲ ਹੋਇਆ ਸੀ, ਉਹਦੇ ਬੱਚਿਆਂ ਦੇ ਨਾਂ ਤੇ ਪਿੰਡ ਬਣਾਇਆ ਮਿਰਜ਼ਾਪੁਰ। ਅੱਛਾ। ਇਹ ਮਿਰਜ਼ੇ ਸਨ ਨਾ ਮੁਗਲ ਜਿਹੜੇ ਸਨ, ਇਹਨਾਂ ਨੇ ਬਣਾਇਆ। ਉਹ ਸਾਰਾ 18 ਮਰਬੇ ਜ਼ਮੀਨ ਸੀ, ਉਹਨਾਂ ਨੂੰ ਦੇ ਦਿੱਤੀ। ਬਾਬੇ ਤਾਜ ਦਾ ਸ਼ਾਦੀ ਹੋਈ ਹੈ, ਬੱਚੇ ਹੋਏ ਨੇ, ਬਰਾਦਰੀ ਇਕੱਠੀ ਕੀਤੀ ਹੈ। ਉਦੋਂ ਕਮੀਆਂ ਦਾ ਬੜਾ ਹੁੰਦਾ ਸੀ, ਲੋਹਾਰ, ਤਰਖਾਨ, ਜਲਾਹ, ਮੋਚੀ ਸਾਰੇ ਇਕੱਠੇ ਕੀਤੇ ਨੇ ਪਿੰਡ ਦੇ ਵਿੱਚ। ਅੱਛਾ। ਕਿਉਂਕਿ ਮਮਨੂਨ ਸਨ ਤੁਹਾਡੇ ਜ਼ਿਮੀਂਦਾਰਾਂ ਦੇ। ਹਾਂ। ਤੇ ਉਹ ਇਹਨੇ ਕੁੜੀ ਵਿਆਹੀ ਮੰਝਾਂ ਦੇ ਇਲਾਕੇ 'ਚ, ਜਲੰਧਰ ਤੇ ਅੰਮ੍ਰਿਤਸਰ ਦੇ ਦਰਮਿਆਨ ਇੱਕ ਇਲਾਕਾ ਸੀ, ਉਹਨੂੰ ਮੰਝਗੀ ਸਾਦੇ ਸਨ। ਉੱਥੇ ਕੋਈ 80-90 ਪਿੰਡ ਜਿਹੜੇ ਸਨ ਉਹ ਮੰਝ ਰਾਜਪੂਤਾਂ ਦੇ ਸਨ। ਸਹੀ ਹੋ ਗਿਆ। ਅਸੀਂ ਹੈਗੇ ਆ ਅੱਤੇ ਫੱਤੇ ਦੇ ਹੋਏ ਨੇ ਨਾ ਅਕਬਰ ਬਾਦਸ਼ਾਹ ਦੇ ਵਕਤ 'ਚ, ਅਸੀਂ ਉਹਨਾਂ ਤੋਂ ਪਹਿਲਾਂ ਜਿਹੜਾ ਉਹਦਾ ਵੱਡਾ ਸੀ ਨਾ, ਉਹਦੀ ਔਲਾਦ ਆ ਮੰਝ ਅਸੀਂ। ਅੱਛਾ। ਹਾਂ, ਅੱਤਾ ਫੱਤਾ ਤੇ ਇਹਦੇ ਦੌਰ 'ਚ ਹੋਏ ਨੇ ਨਾ। ਹਾਂ। ਤੇ ਉਹ ਉੱਥੇ ਉਹਨੇ ਗਿਲਾ ਕੀਤਾ ਜਾ ਕੇ ਵੀ ਸਾਡੇ ਨਾਲ ਅਸੀਂ ਉਰਸ ਕਰਾਉਂਦੇ ਹਾਂ ਬਾਬੇ ਦਾ, ਤੇ ਲੋਕ ਸਿੱਖ ਜਿਹੜੇ ਦੇਖ ਚੁੱਕ ਕੇ ਲੈ। ਅੱਛਾ। ਮਿਰਜ਼ਾਪੁਰ ਵਾਲਿਆਂ ਨੇ? ਮਿਰਜ਼ਾਪੁਰ ਵਾਲੇ ਬਾਬੇ ਤਾਜ ਨੇ। ਉਹਨੇ ਫਿਰ ਉੱਥੇ ਨਾ ਉਹਦੇ ਕੁੜਮ ਨੇ ਇਹ ਬਾਦਰ ਖਾਨ ਜਿਹੜਾ ਸੀ ਨਾ, ਇਹਨੂੰ ਲੈ ਦਿੱਤਾ। ਅੱਛਾ। ਇਹਨੂੰ ਸਾਕ ਵੀ ਦਿੱਤਾ। ਉਦੋਂ ਕੁੜੀਆਂ ਥੋੜੀਆਂ ਸਨ, 25-30 ਹੁੰਦੇ ਸਨ, ਤੇ ਬੰਦੇ ਜਿਹੜੇ ਸੀ 60-65-70 ਹੁੰਦੇ ਸਨ। ਅੱਛਾ। ਤੇ ਉਦੋਂ ਇਹ ਮੁਹਾਵਰਾ ਸੀ ਕਿ ਧੀ ਚੂੜੇ ਦੀ ਵਿਆਹੀ ਜਾਂਦੀ ਤੇ ਮੁੰਡਾ ਬਾਦਸ਼ਾਹ ਦਾ ਵੀ ਰਹਿ ਜਾਂਦਾ ਹੈ। ਅੱਛਾ। ਹਾਂ, ਯਾਨੀ ਲੜਕੀਆਂ ਬਹੁਤ ਥੋੜੀਆਂ ਸਨ। ਅੱਛਾ ਅੱਛਾ। ਇਹ ਫਿਰ ਬਾਬਾ ਜੀ ਲੰਬੀ ਬਾਤ ਹੈ, ਮੁਖਤਸਰ ਨੇ ਕਿ ਬਾਬਾ ਤਾਜ ਨੇ ਮਕਾਮ ਬਣਾਏ ਸਾਰੇ। ਬਾਬੇ ਬਹਾਦਰ ਖਾਨ ਨੇ ਨਾਲ 2 ਹੋਰ ਲਏ ਸਾਥੀ ਪਿੱਛੇ ਖੜੇ ਕਰਨ ਵਾਸਤੇ। ਅੱਛਾ। ਗੱਤਕੇ ਦਾ ਖਿਲਾੜੀ ਸੀ ਨਾ, ਚੈਂਪੀਅਨ ਸੀ ਇਲਾਕੇ ਦਾ। ਅੱਛਾ, ਗੱਤਕੇ ਦੇ ਖਿਲਾੜੀ ਸਨ। ਹਾਂ, ਗੱਤਕੇ ਦੇ ਖਿਲਾੜੀ ਸੀ। ਇਹ ਪਿੱਛੇ ਖਿਲਾੜ ਵਾਸਤੇ, ਪਿੱਛੋਂ ਸੋਟਾ ਨਾ ਮਾਰੇ ਕੋਈ। ਆਏ ਨੇ ਜਿਸ ਵੇਲੇ ਤੇ ਦੇਗਾਂ ਪਕਾਈਆਂ ਨੇ, ਬਾਬੇ ਨੇ ਉਰਸ ਕੀਤਾ ਉਸ ਬਾਬੇ ਦਾ। ਤੇ ਦਾਦਾ ਸਾਡਾ ਆ ਗਿਆ ਸੀ ਉੱਥੇ। ਅੱਛਾ। ਇਹ ਚਲੇ ਗਿਆ 2 ਬੰਦੇ ਨਾਲ ਲੈ ਕੇ, ਉਹ ਛੋਟੇ ਲੈ ਕੇ ਚਲੇ ਗਿਆ। ਬਾਬੇ ਤਾਜ ਨੂੰ ਕਹਿਣ ਲੱਗਾ ਤੂੰ ਆਪਣੇ ਬੰਦੇ ਲੈ ਕੇ ਚਲੇ ਜਾ, ਬੰਦੇ ਲੈ ਕੇ ਚਲੇ ਜਾ। ਉਹ ਪਰਾਂ ਚਲੇ ਗਿਆ। ਉਹ ਸਿੱਖ ਸਨ 40-50,
ਉਹਨਾਂ ਨੂੰ ਕਹਿਣ ਲੱਗਾ ਵੀ ਤੁਹਾਡਾ ਸਰਦਾਰ ਕਿਹਨਾਂ ਨੇ ਕਿ ਫਲਾਂ। ਉਹਨੇ ਕਿਹਾ ਵੀ ਤੁਸੀਂ ਇਸ ਕਰੋ 10 ਬੰਦੇ ਕੱਢੋ ਆਪਣੇ ਜਿਹੜਾ ਚੰਗਾ ਸੋਟਾ ਮਾਰ ਸਕਦੇ ਨੇ, ਮੈਨੂੰ ਡੇਗ ਲੈਣ ਤੇ ਦੇਗਾ ਜੋ ਕੇ ਲੈ ਜਾਓ। ਅੱਛਾ ਠੇਕਾ ਆ, ਮੈਨੂੰ ਜ਼ਮੀਨ ਸਿਰ ਤੋਂ ਮਾਰ ਕੇ ਦੇਗਾ ਤੁਹਾਡੀਆਂ ਨੇ, ਕੋਈ ਤੁਹਾਨੂੰ ਰੁਕਾਵਟ ਨਹੀਂ ਕਰਾਂਗਾ। ਪੂਰਾ ਉਹਨਾਂ ਨੇ ਚੈਲੰਜ ਕਰ ਦਿੱਤਾ। ਚੈਲੰਜ ਕਰ ਉਹ 10 ਬੰਦੇ ਬਾਬੇ ਨੂੰ ਛੋਟੇ ਮਾਰ ਲਾਦੇ। ਬਾਬੇ ਨੇ ਸਿਰਫ 5 ਮਿੰਟਾਂ 'ਚ 10 ਬੰਦੇ ਜ਼ਮੀਨ ਤੇ ਲੰਮੇ ਪਾ। ਵਾਹ ਜੀ ਵਾਹ। ਛੋਟਾ ਮਾਰੇ ਗਿੱਟੇ ਤੇ ਡਿੱਗ ਪਵੇ, ਦੂਸਰੇ ਛੋਟਾ ਮਾਰਿਆ ਗਿੱਟੇ ਤੇ ਡਿੱਗ ਪਵੇ, 10 ਡਿੱਗ ਪਏ ਨਾ ਜਿਸ ਵੇਲੇ। ਫਿਰ ਉਹਨੂੰ ਸਾਰਿਆਂ ਨੂੰ ਕਹਿਣ ਲੱਗਾ ਵੀ ਬਾਕੀ ਤੁਸੀਂ 40-50 ਹੈਗੇ ਹੋ, ਸਾਰੇ ਮੇਰੇ ਗਲ ਪੈ ਜਾਓ। ਅੱਛਾ ਉਹਨਾਂ ਨੂੰ ਵੀ ਲਲਕਾਰ ਦਿੱਤਾ। ਹਾਂ ਸਾਰੇ ਪੈ ਜਾਓ, ਦੇਗਾ ਲੈ ਜਾਓ ਚੁੱਕ ਕੇ। ਉਹ ਸਰਦਾਰ ਜਿਹੜਾ ਸੀ ਉਹਨੂੰ ਸਮਝ ਆ ਗਈ ਕਿ ਸਾਡੇ ਕੋਲ ਡਿਗਣਾ ਨਹੀਂ। ਉਹਨੇ ਕਿਹਾ ਸੈਨਪੁਰ ਦੇ ਕਧਾਰੀ ਕਧਾਰਾ ਹੈ ਤੁਹਾਡੇ ਸਿੱਖਾਂ ਦੇ ਪਿੰਡ ਨੇ? ਉਹਨੇ ਕਿਹਾ ਹਾਂ। ਉਹਨੇ ਕਿਹਾ ਮੈਂ ਤੁਹਾਡੇ ਘਰੋਂ ਚੁੱਕ ਲਿਆਵਾਂਗਾ ਤੁਹਾਨੂੰ। ਗੱਲ ਤਾਂ ਉਹਨੇ ਹੋਰ ਤਰ੍ਹਾਂ ਕੀਤੀ ਸੀ, ਮੈਂ ਨਹੀਂ ਉਹ ਗੱਲ ਕਰਨੀ। ਅੱਛਾ ਅੱਛਾ ਮੈਨੂੰ ਤੁਸੀਂ ਕੁਛ ਨਹੀਂ ਕਹਿ ਸਕਦੇ ਵਾਹ। ਤੇ ਅੱਗੋਂ ਤੁਸੀਂ ਨਹੀਂ ਹੋਣਾ। ਫਿਰ ਅਸੀਂ ਉੱਥੇ ਆਵਾਜ਼ ਹੋ ਗਏ ਜੀ। ਇਹ ਅਕਬਰ ਬਾਦਸ਼ਾਹ ਤੋਂ ਬਾਅਦ ਦੀ ਗੱਲ ਹੈ, ਯਾਨੀ 1600 ਤੇ ਬਾਬਾ ਤਾਜ ਆਇਆ ਨਾ, ਤਕਰੀਬਨ 100 ਸਾਲ ਬਾਅਦ ਦੀ ਗੱਲ ਹੈ। ਫਿਰ ਤੁਸੀਂ ਉੱਥੇ ਤੁਹਾਡਾ ਜਿਹੜਾ ਬਜ਼ੁਰਗ ਸੀ ਹਾਂ ਉਹਨੇ ਬਚਾਈਆਂ ਸੀ। ਹਾਂ ਉਹ ਨਾ ਟਾਈਮ ਟਾਈਮ ਹੋ ਗਿਆ ਨਾ ਉੱਥੇ। ਅੱਛਾ ਹਾਂ ਉਹਨਾਂ ਦੀ ਸ਼ਾਦੀ ਵੀ ਫਿਰ ਉੱਥੇ ਹੀ ਉੱਥੇ ਬਾਬਾ ਤਾਜ ਵਾਲੀ ਸੀ। ਬਾਬਾ ਤਾਜ ਹਾਂ ਉਧਰ ਹੀ ਹੋਈ ਸੀ ਤੇ ਉਹ ਬਹੁਤ ਅੱਛਾ ਰਿਹਾ ਉਹਨਾਂ ਦਾ। ਹੁਣ ਵੀ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਹੋਰ ਮੰਝਾਂ ਦਾ ਪਿੰਡ ਕੋਈ ਨਹੀਂ ਹੈਗਾ। ਅੱਛਾ ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ ਹੈ ਸਾਰਾ ਨਾਰੂਆਂ ਦਾ ਹੈ, ਰਾਣੇ ਸਾਂਘੇ ਦੀ ਔਲਾਦ। ਹਾਂਜੀ ਅਸੀਂ ਤਾਂ ਤੁਹਾਨੂੰ ਦੱਸਿਆ ਨਾ ਵੀ ਅਸੀਂ ਪਿੱਛੋਂ ਆਏ ਆ, ਅੱਤੇ ਫਤਿਹ ਦੇ ਔਲਾਦ ਚੋਂ। ਅੱਛਾ ਅੱਛਾ ਹਾਂ ਇਹਨਾਂ ਦੇ ਬਾਪ ਦਾ। ਅੱਤੇ ਫਤਿਹ ਦੀ ਵੀ ਕਹਾਣੀ ਇਹ ਆ ਕਿ ਇੱਕ ਬਾਬਾ ਸੀ ਤੇ ਨਵਾਬ ਸੀ ਇਲਾਕੇ ਦਾ। ਉਹਨੇ ਸ਼ਾਦੀ ਨਾ ਕੀਤੀ। ਅੱਛਾ ਉਮਰ ਹੋ ਗਈ 50-60 ਸਾਲ। ਭਰਾ ਦੀ ਸ਼ਾਦੀ ਕਰ ਦਿੱਤੀ ਤੇ ਭਤੀਜੇ ਹੋ ਗਏ, ਭਤੀਜੇ ਬਣ ਗਏ ਨਵਾਬ ਇਲਾਕੇ ਦੇ। ਇੱਕ ਦਿਨ ਉਹਨਾਂ ਨੇ ਮਿਹਣਾ ਮਾਰਿਆ ਤਾਏ ਨੂੰ, ਲੈ ਇਹਦੀ ਕਿਹੜੀ ਔਲਾਦ ਹੈਗੀ ਹੈ, ਤੂੰ ਐਵੇਂ ਸਾਡੇ ਤੋਂ ਰੋਹ ਪਾਉਂਦਾ ਰਿਹਾ। ਅੱਛਾ ਬਾਬੇ ਨੂੰ ਗੁੱਸਾ ਚੜਿਆ, ਰਾਜਪੂਤ ਸੀ ਨਾ, ਬਾਬੇ ਨੂੰ ਗੁੱਸਾ ਚੜ ਗਿਆ। ਉਹਨੇ 18-19 ਸਾਲਾਂ ਦੀ ਲੜਕੀ ਦੇ ਨਾਲ ਸ਼ਾਦੀ ਕਰ ਲਈ। ਅੱਛਾ ਉਹ ਤੇ ਰੱਬ ਕਰੀਮ ਨੇ 2 ਬੱਚੇ ਦਿੱਤੇ। ਅੱਤਾ ਫੱਤਾ ਨਾਂ ਪਤਾ ਨਹੀਂ ਅਸਲੀ ਕੀ ਸੀ, ਅੱਤਾ ਫੱਤਾ ਹੀ ਸਕਦੇ। ਉਹ ਜਦੋਂ ਤਗੜੇ ਹੋ ਗਏ ਨਾ 4-4 5-5 ਸਾਲ ਦੇ, ਤੇ ਉਹ ਜਿਹੜੇ ਸੀ ਨਾ ਉਹਦੇ ਭਤੀਜੇ, ਉਹਨਾਂ ਨੇ ਨਾ ਜਿਹੜਾ ਵੀ ਉਸ ਵੇਲੇ ਬਾਦਸ਼ਾਹ ਸੀ ਉਹਦੇ ਦਾਵਾ ਕਰ ਦਿੱਤਾ ਜੀ ਇਹ ਤਾਂ ਹਰਾਮ ਦੇ ਨੇ, ਸਾਡਾ ਤਾਂ ਤਾਇਆ ਜਿਹੜਾ ਸੀ ਇਹਨੇ ਜੋਗਾ ਹੀ ਨਹੀਂ ਸੀ ਹੈਗਾ। ਅੱਛਾ ਔਲਾਦ ਪੈਦਾ ਕਰਨ ਜੋਗਾ ਹੀ ਨਹੀਂ ਸੀ ਹੈਗਾ। ਉਹ ਬੀਬੀ ਬੜੀ ਸਿਆਣੀ ਸੀ, ਬਾਬਾ ਮਰ ਗਿਆ ਸੀ। ਅੱਛਾ ਜਿਹਦੀ ਔਲਾਦ ਸੀ ਫੌਤ ਹੋ ਗਿਆ ਸੀ। ਫੌਤ ਹੋ ਗਿਆ ਸੀ। ਅੱਛਾ ਉਹ ਬੀਬੀ ਬੜੀ ਸਿਆਣੀ ਸੀ। ਉਹਨੇ ਬਾਦਸ਼ਾਹ ਨੂੰ ਜਾਂ ਕਾਜ਼ੀ ਨੂੰ ਕਿਹਾ ਵੀ ਤੁਸੀਂ ਇੰਝ ਕਰੋ, ਘੋੜੇ ਲਵੋ 2 ਅਰਬੀ ਨਸਲ ਦੇ, ਉਹਨਾਂ ਦੇ ਕਾਠੀ ਨਹੀਂ ਪਾਉਣੀ, ਉਹਨਾਂ ਉੱਤੇ ਮੇਰੇ ਬੱਚਿਆਂ ਨੂੰ ਬੰਨ੍ਹ ਦਿਓ, ਰੱਸੇ ਲੈ ਕੇ ਨਾ ਬੰਨ੍ਹ ਦਿਓ ਤੇ 4 ਬੰਦੇ ਲਾਓ ਘੋੜਿਆਂ ਵਾਲੇ, ਜਿਹੜੇ ਘੋੜਿਆਂ ਨੂੰ ਦੌੜਾਉਣ। ਅੱਛਾ ਸੱਟਾਂ ਮਾਰ ਮਾਰ ਕੇ। ਉਹ 3 ਤੇ ਫਤਿਹ ਨੂੰ ਦੋਨਾਂ ਘੋੜਿਆਂ ਤੇ ਬੰਨ੍ਹ ਦਿੱਤਾ, ਪਿੱਛੇ ਲਾ ਤੇ ਘੋੜਿਆਂ ਵਾਲੇ ਦੌੜੇ, ਘੋੜੇ ਪਸੀਨੋ ਪਸੀਨੀ ਹੋ ਗਏ। ਉਹ ਬੀਬੀ ਕਹਿਣ ਲੱਗੀ ਵੀ ਲਿਆ ਹੁਣ ਆਓ। ਉਹ ਜਿਹੜਾ ਵੀ ਬਾਦਸ਼ਾਹ ਸੀ ਜਾਂ ਕਾਜ਼ੀ ਸੀ ਉਹਨੂੰ ਕਹਿਣ ਲੱਗੇ ਹੁਣ ਤੁਸੀਂ ਉੱਠੋ, ਉੱਠ ਕੇ ਤੇ ਘੋੜਿਆਂ ਦਾ ਪਸੀਨਾ ਸੁੰਘੋ, ਜੇ ਤਾਂ ਆਵੇ ਤੇ ਮੱਛੀ ਦੀ ਸਮੈਲ, ਫਿਰ ਤੇ ਉਹ ਬਾਬੇ ਦੇ ਆ। ਜੇ ਮੱਛੀ ਦੀ ਸਮੈਲ ਨਾ ਆਵੇ ਤੇ ਫਿਰ ਆਰਾਮ ਦੇ ਆ। ਉਹਨੇ ਕਿਹਾ ਕੀ? ਉਹਨੇ ਕਿਹਾ ਵਾਕਿਆ ਤਾਂ ਇਹਨਾਂ ਦਾ ਬਾਪ ਜਿਹੜਾ ਸੀ ਬੀਬੀ ਜੋਗਾ ਨਹੀਂ ਸੀ ਹੈਗਾ, ਮੈਂ ਉਹਨੂੰ ਮੱਛੀ ਦਾ ਪੂੰਗ ਖਵਾਉਂਦੀ ਰਹੀ ਹਾਂ। ਮੱਛੀ ਦਾ ਮੂੰਹ ਖਵਾਉਂਦੀ ਰਹੀ। ਹਾਂ ਇਹ ਸਾਡੇ ਖਾਨਦਾਨ 'ਚ ਹੁਣ ਵੀ ਆਉਣ ਲਿਆ ਆ ਕਿ ਤੁਹਾਡੇ ਕੋਲ 5 ਰੁਪਏ ਨੇ ਨਾ, ਹਾਂਜੀ ਮੱਛੀ ਖਾ ਲਓ, ਬਾਕੀ ਜੋ ਭਾਜੀ ਹੋ ਜਾਵੇ। ਅੱਛਾ ਮੈਂ ਇਹਨਾਂ ਦੀ ਮਾਂ ਨੂੰ ਮਾਝੇ ਤੋਂ ਮੱਛੀ ਲਿਆ ਕੇ ਦਿੰਦਾ ਰਿਹਾ ਗੁਜਰਾਤ। ਵਾਹ ਜੀ ਵਾਹ। ਬਲਕਿ ਉੱਥੇ ਲਿਜਾ ਕੇ ਖਿਲਾਉਂਦਾ ਵੀ ਰਿਹਾ। ਵਾਹ ਜੀ। ਇਹ ਜਿਹੜੀ ਤੁਸੀਂ ਸਟੋਰੀ ਦੱਸੀ ਨਾ ਮੱਛੀ ਵਾਲੀ ਬੀਬੀ ਵਾਲੀ, ਇਹ ਅਸੀਂ ਆਮ ਬਜ਼ੁਰਗਾਂ ਕੋਲ ਕਦੀ ਨਾ ਸੁਣਦੇ ਹੁੰਦੇ ਸੀ, ਲੇਕਿਨ ਸਾਨੂੰ ਇਹ ਨਹੀਂ ਪਤਾ ਸੀ ਇਹ ਤੁਹਾਡੇ ਖਾਨਦਾਨ ਦੇ ਨਾਲ ਮਿਲਦਾ। ਹਾਂ ਸਾਡੇ ਖਾਨਦਾਨ ਨੇ। ਉਹ ਫਿਰ ਉਹ ਜਿਹੜੇ ਸੀ ਨਾ ਖਾਸ ਕਰਦਾ, ਬਲਕਿ ਉਹਨਾਂ ਨੂੰ ਜਿਹੜੀ ਸੀ ਨਾ ਨਵਾਬ, ਹਾਂਜੀ ਉਹ ਮੁੰਡੇ ਬਣੇ ਫਿਰ। ਅੱਛਾ ਹਾਂ ਅਸੀਂ ਉਸ ਨਸਲ ਚੋਂ। ਉਸ ਨਸਲ ਦੇ ਵਿੱਚੋਂ। ਉਸ ਨਸਲ ਦੇ ਵਿੱਚੋਂ। ਵਾਹ ਜੀ ਵਾਹ। ਤੇ ਇਹ ਜਿਹੜਾ ਸੀ ਨਾ
नारू ये तो दूसरे ने अपना राणा सांगे दी औलाद। ਅੱਛਾ 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 ਜਿਹੜੇ ਮੰਚ ਨੇ हाँ जी ਇਹ ਕਿਦੋਂ ਮੁਸਲਮਾਨ ਹੋਏ ਸੀ? हाँ ये जिस वेले ख्वाजा मोइनुद्दीन चिश्ती अजमेरी रहमतुल्लाह अलैह आए ने ना, ਹਾਂਜੀ उस दौर दे विच ना, ਹਾਂਜੀ ये आज तो 800 साल 900 साल पहले की गल है, ਅੱਛਾ अकबर बादशाह तो पहले की गल है। ਸਹੀ ते उस वेले मुसलमान होए ने ਹੂੰ ते साडे बाबा जी मंझगढ़ वाले जेहड़े सन ਹਾਂਜੀ दादा जी, ये पक्के मुसलमान हो गए सन। ਅੱਛਾ यानी एक वाहिद पिंड सी सिखां दे इलाके च जिथे मस्जिदां सन, मस्जिद बनाई थी अब्बा जी रहमतुल्लाह ने आप, ਅੱਛਾ अजाना देनियां, ਹੂੰ तजदां पढ़नियां। ते ਸਹੀ ये जेहड़े सन साडे दादगा ढेरी ਹਾਂਜੀ है मुनव्वर के ਅੱਛਾ अल्लाह दे तमांज, ਹੂੰ ये नमाज नूज वाले पासे नहीं सी जांदे। ਇਹ ਮਨਵਰ ਮੰਜ ਗਏ हाँ ਅੱਛਾ ते इन्हां दी ना ਅਸੀਂ ਪਿੰਡ ਵਾਲੇ ਜਿਹੜੇ ਨਾ ਅੱਛਾ ਇਸ ਤੋਂ ਕਿ ਖੋਡਿਆ ਇੱਥੇ ਨਜ਼ਦੀਕ ਹੂੰ ਚੂਹਾ ਨਿਕਲਿਆ ਵਿੱਚੋਂ। ਅੱਛਾ ਉਹ ਕਾਕਾ, ਹਾਂਜੀ ਕਾਕਾ ਸਾਰਾ ਤਕੀਆ ਕਲਾਮ ਹੈ, ਅੱਛਾ ਅੱਛਾ ਤੇ ਆ ਖੁੱਡ ਬੰਦ ਕਰ ਦਿਓ। ਹੂੰ ਤਾਇਆ ਜੀ ਅੱਬਾ ਜੀ ਇਹ ਤਾਂ ਚੂਹਾ ਆ। ਹੂੰ ਉਹਨੇ ਕਿਹਾ ਪੁੱਤ ਸੱਪ ਖੁੱਡ ਨਹੀਂ ਬਣਾਉਂਦਾ। ਅੱਛਾ ਸੱਪ ਜਿਹੜਾ ਨਾ ਇਹਨਾਂ ਬਿੱਲਾਂ ਦੇ ਵਿੱਚੋਂ ਬਾਹਰ ਨਿਕਲਦਾ, ਖੁੱਡਾਂ ਚੋਂ ਨਿਕਲਦਾ ਬਾਹਰ। ਹੂੰ ਪਤਾ ਨਹੀਂ ਕਿੰਨੇ ਕੁ ਬੰਦੇ ਕਤਲ ਕੀਤੇ। ਜਿਹੜੇ ਬੰਦੇ ਦਾ ਸਿਰ ਹਿਲਦਾ ਸੀ ਨਾ, ਚਾਚਾ ਦਿੱਤਾ ਕਹਿੰਦਾ ਸੀ ਇਹਨੂੰ ਵੱਢ ਦਿਓ। ਉਹਨਾਂ ਦੀ ਵਾਕਈ ਬੜੀ ਉੱਥੇ ਵੀ ਦਹਿਸ਼ਤ ਰਹੀ ਹੈ। ਅਸੀਂ ਉਹਨਾਂ ਦੇ ਪਿੰਡ ਮੰਜ ਸੀ ਹਾਂਜੀ ਤੇ ਉਹਨਾਂ ਦੀ ਵੀ ਅਸੀਂ ਸਟੋਰੀ ਸੁਣੀ, ਉਹ ਵੀ ਉੱਥੇ ਵੀ ਉਹਨਾਂ ਦੇ ਮੈਂ ਅਰਜ਼ ਕਰਨਾ ਨਾ, ਉਹਨੂੰ ਕੱਢ ਦਿੱਤਾ ਇਹ ਸਾਡੇ ਵੱਡਿਆਂ ਨੇ। ਅੱਛਾ ਇਹ ਅੱਛਾ ਉਰੋਂ ਆ ਗਏ ਸੀ ਅੰਮ੍ਰਿਤਸਰ ਦੇ ਨੇੜੇ ਆ ਗਏ। ਅੰਮ੍ਰਿਤਸਰ ਦੇ ਵਿੱਚ ਵੀ ਮੰਜ ਪਿੰਡ ਇਹਨਾਂ ਨੇ ਬਣਾ ਲਿਆ। ਹਾਂਜੀ ਤੇ ਅਸੀਂ ਉਦੋਂ ਬਣਾ ਲਿਆ। ਅੱਛਾ ਇਹਦਾ ਹੁਣ ਇਹ ਤੁਹਾਨੂੰ ਦੱਸਣ ਲੱਗਾ ਇੱਕ ਹਾਂਜੀ ਚਾਚਾ ਜੀ ਰਹਿਮਤੁल्लाह अलैह ਦੀ ਗੱਲ। ਪਿੰਡ ਆਏ ਨੇ, ਆਉਂਦੇ ਸਨ ਹਰਪਾਲ ਭੱਟੀ, ਵੰਡਾਲਾ ਵਿਰਕਾਂ, 43 ਜਣਿਆਂ ਦੀ ਦੁਸ਼ਮਣੀ ਸੀ ਇਹਨਾਂ ਦੀ, ਅੱਛਾ ਚਾਚੇ ਦਿੱਤੇ ਦੀ। ਹੂੰ ਤੇ ਇਧਰੋਂ ਦੀ ਲਹਿੰਦੇ ਪਾਸੇ ਦੀ ਹੋ ਕੇ ਨਾ ਅੱਛਾ ਅੱਛਾ ਇਹ ਆਉਂਦੇ ਸੀ। ਸਹੀ ਸਹੀ ਤੇ ਮੈਂ ਕੋਲ ਬੈਠਾ ਥੋੜਾ ਜਿਹਾ ਏਦਾਂ ਹੀ ਫਰਾਲ ਤੁਸੀਂ ਵਗੈਰਾ। ਤੇ ਚਾਚਾ ਜੀ ਨੇ ਕਿਹਾ ਭਾਈ ਕੋਈ ਕੰਮ ਹੋਇਆ ਤਾਂ ਦੱਸੀ। ਹਾਂ ਸਾਲਾ ਨਾ ਹੋਵੇ ਤਾਂ ਹੂੰ ਅਸੀਂ ਕੋਈ ਬਦਮਾਸ਼ ਆ, ਅੱਛਾ ਫਿਰ ਸਾਨੂੰ ਕੀ ਕੰਮ ਹੋਣਾ। ਹੂੰ ਕੰਮ ਤਾਂ ਉਹਨੇ ਕਿਹਾ ਵਾ ਕਿ ਕੋਈ ਬੰਦਾ ਤਾਂ ਕੋਈ ਤੰਗ ਕਰਦਾ ਹੋਵੇ, ਅੱਛਾ ਅੱਛਾ ਸਾਨੂੰ ਦੱਸੋ। ਬਾਹਰ ਇਹ ਹੈ ਨਬੀ ਪਾਕ ਦਾ ਸਦਕਾ 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ, ਹਾਂਜੀ ਸਾਡੇ ਡੇਰੇ ਤੇ ਹਾਂਜੀ ਕੋਈ ਚੌਧਰੀ ਦੂਸਰਾ ਬਦਮਾਸ਼ ਨਹੀਂ ਆਇਆ। ਸਹੀ 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 ਅੱਛਾ ਉਹ ਮੈਂ ਤੁਹਾਨੂੰ ਅਸਲ ਗੱਲ ਸੁਣਾਉਣ ਲੱਗਾ ਸੀ ਇੱਕ, ਪਤਾ ਨਹੀਂ ਤਾਰੀਖ ਦੇ ਵਿੱਚ ਹੈ ਵੀ ਕਿ ਨਹੀਂ, ਮੈਂ ਸੁਣੀ ਆ ਦੇਖੀ ਨਹੀਂ, ਮੇਰੀ ਹੋਸ਼ ਤੋਂ ਪਹਿਲੇ ਦੀ ਗੱਲ ਹੈ। ਸਹੀ ਇੱਕ ਈਸਾਈ ਸੀ ਰੱਖਿਆ ਚਾਚੇ ਦਿੱਤੇ ਨੇ, ਹਾਂਜੀ ਉਹਨੇ ਸ਼ਾਦੀ ਕੀਤੀ, ਅੱਛਾ ਹਸੈਨ ਆ ਗਈ। ਤੇ ਹੁਸਨ ਹੁੰਦਾ ਜਵਾਨੀ ਦਾ, ਹਾਂਜੀ ਰੰਗ ਦਾ ਨਹੀਂ ਹੁੰਦਾ, ਸ਼ਕਲ ਦਾ ਨਹੀਂ ਹੁੰਦਾ, ਜਵਾਨੀ ਦਾ ਹੁਸਨ ਹੁੰਦਾ। ਸਹੀ ਉਹ ਇਹਨਾਂ ਦੇ ਵਿੱਚੋਂ ਕੋਈ ਬੱਚਾ ਸੀ, ਹੂੰ ਉਹ ਸੈਨ ਨੂੰ ਆਕੂ ਰੱਖਣ ਲੱਗ ਪਿਆ। ਸਹੀ ਉਹਨੇ ਆਪਣੇ ਬੰਦੇ ਨੂੰ ਆਖਿਆ, ਹੂੰ ਉਹਨੇ ਕਿਹਾ ਫਲਾਣਾ ਚੌਧਰੀ ਜਿਹੜਾ ਨੇ ਮੇਰੇ ਅੱਖਾਂ ਕੱਢ ਕੇ ਦੇਣਾ। ਅੱਛਾ ਉਹਨੇ ਕਿਹਾ ਬੰਦੋਬਸਤ ਕਰ ਲੈਂਦੇ ਆ। ਹੂੰ ਉਹ ਗਿਆ ਜਾ ਕੇ ਚਾਚੇ ਨੂੰ ਸਲਾਮ ਕੀਤਾ, ਹੂੰ, ਚਾਚਾ ਜੀ ਮੈਂ ਚਲੇ ਜਾਣਾ। ਉਹਨੇ ਕਿਹਾ ਤੂੰ ਵੀ ਚਲੇ ਜਾਣਾ। ਉਹਨੇ ਕਹਿਣਾ ਮੈਂ ਕੰਮ ਕਰਨ ਆਇਆ, ਜਨਾਨੀਆਂ ਪੜਾਉਣ ਨਹੀਂ ਆਇਆ। ਏਦਾਂ ਹੀ ਪੰਜਾਬੀ ਚ ਗੱਲ। ਅੱਛਾ ਉਹਨੇ ਕੀ ਹੋਇਆ? ਉਹਨੇ ਕਿਹਾ ਏਦਾਂ ਤੇਰਾ ਫਲਾਣਾ ਮੁੰਡਾ ਜਿਹੜਾ ਨਾ ਮੇਰੀ ਜਨਾਨੀ ਹਲ ਵਹਿੰਦਾ ਹੈ। ਹੂੰ ਉਹਨੇ ਕਿਹਾ ਅੱਛਾ ਚੱਲ ਮੈਂ ਕਰ ਲਾਂ ਬੰਦੋਬਸਤ। 2-4 ਦਿਨ ਗੁਜ਼ਰੇ ਨੇ ਤੇ ਚਾਚਾ ਜੀ ਬਲਕੋਨੀ 'ਚ ਬੈਠੇ ਨੇ ਅੱਛਾ ਤੇ ਪੁੱਤਰ ਜਿਹੜਾ ਹੈ ਨਾ ਉਹ ਘੋੜੀ ਬੰਨਣ ਡਿਆ ਖੁੰਡੇ ਤੇ, ਹੂੰ ਉੱਥੋਂ ਗੋਲੀ ਮਾਰ ਕੇ ਤੇ ਮੁੰਡਾ ਮਾਰ ਦਿੱਤਾ। ਆਪਣਾ ਮੁੰਡਾ ਮਾਰ ਦਿੱਤਾ। ਸਾਡੇ ਮੰਜਾਂ 'ਚ ਜ਼ਨਾਹ ਨਹੀਂ ਹੈਗਾ, ਹੈ ਹੀ ਨਹੀਂ। ਅਸੀਂ ਜ਼ਨਾਹ ਨਹੀਂ ਕਰਦੇ। ਵਾਹ ਜੀ ਵਾਹ। ਕਤਲ ਕਰਨਗੇ, ਡਕੈਤੀ ਕਰਨਗੇ, ਚੋਰੀ ਵੀ ਨਹੀਂ ਕਰਨਗੇ। ਹੂੰ ਇਹ ਨਾ ਰੱਬ ਕਰੀਮ ਦੀ ਤਰਫੋਂ ਕੁਛ। ਸਹੀ ਸਹੀ ਸਹੀ। ਹਾਂ ਤੇ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਉੱਥੇ? ਹਾਂ ਉੱਥੇ ਜੀ ਬਗਿਆੜੀ ਮੇਰੇ ਨਾਨਕੇ ਸੀ। ਹੂੰ ਰਾਸਗੋਆ ਸੀ, ਉੱਥੇ ਮੇਰੀ ਇੱਕ ਮਾਸੀ ਵਿਆਹੀ ਸੀ। ਸਹੀ ਕੋੜਾ ਬਾਹਾ ਸੀ, ਹਾਂਜੀ ਉੱਥੇ ਸਾਡੀ ਇੱਕ ਉਹ ਵੀ ਮਾਸੀ ਲੱਗਦੀ ਸੀ। ਵੈਸੇ ਉਹ ਦੂਰੋਂ ਪਾਲੋਂ ਨੇ ਮੇਰੇ ਮਾਮਾ ਅੱਬਾ ਜੀ ਦਾ ਨਾ ਭਾਂਜਾ ਲੱਗਦਾ ਸੀ ਜਿਹਦੇ ਨਾਲ ਵਿਆਹੀ ਸੀ। ਅੱਛਾ ਉਹ ਸੀ ਪੰਡੋਰੀ ਪਿੰਡ। ਅੱਛਾ ਪੰਡੋਰੀ ਪਿੰਡ ਸੀ। ਅੱਛਾ ਉਹ ਵੀ ਸਿੱਖਾਂ ਮੁਸਲਮਾਨਾਂ ਰਲਿਆ ਸੀ। ਪੰਡੋਰੀ ਦੀ ਇੱਕ ਜਿਹੜੀ ਸੀ ਨਾ ਉਹ ਸਾਡੀ ਮੇਰੀ ਤਾਈ ਸੀ, ਹਾਂਜੀ ਤੇ ਇੱਕ ਜਿਹੜੀ ਸੀ ਇੱਧਰ ਵਿਆਹੀ ਸੀ, ਉਹਨੂੰ ਅਸੀਂ ਮਾਸੀ ਸਾਦੇ ਸੀ।
ਅੱਛਾ ਅੱਛਾ ਤੇ ਮੋਹਾ ਉੱਥੇ ਮੇਰੀ ਵੱਡੀ ਤਾਈ ਜਿਹੜੀ ਨਾ ਇੱਕੋ ਹੀ ਤਾਈ ਸੀ, ਅੱਛਾ ਉਹਦੇ ਪੇਕੇ ਮੋਹੇ ਸੀ। ਅੱਛਾ ਅੱਛਾ ਤੇ ਟਿਕਾਲੇ ਮੇਰੀ ਫੁੱਫੀ ਗਈ ਸੀ। ਅੱਛਾ ਤੇ ਸਰਾਈ ਉਹ ਜਿਹੜਾ ਸੀ ਨਾ ਮੇਰਾ ਮਾਮਾ ਮੋਹੇ ਵਾਲਾ, ਅੱਛਾ ਉਹਦੇ ਨਾਨਕੇ ਸੀ। ਤੇ ਗੀਗਰ ਨਾਲ ਵੀ ਰਿਸ਼ਤੇਦਾਰੀ ਸੀ? ਗੀਗਰ ਨਾਲ ਵੀ ਰਿਸ਼ਤੇਦਾਰੀ ਬਹੁਤ ਸੀ। ਇਹ ਮੇਰੀ ਮਾਂ ਦੇ ਨਾਨਕੇ ਸੀ। ਅੱਛਾ। ਤੁਹਾਡਾ ਪਿੰਡ ਜਿਹੜਾ ਨਾ ਹਿੰਦੁਸਤਾਨ ਚ, ਸਾਡਾ ਪਿੰਡ ਖਰਦੇਰਾ ਸੀ ਨਾ। ਆਹੋ, ਤੇ ਗੀਗਰ ਨਾਲ ਵੀ ਸਾਰੇ ਰਿਸ਼ਤੇਦਾਰ ਸੀ, ਖਰਦੇ ਦੀ ਵੀ ਰਿਸ਼ਤੇਦਾਰੀ ਸੀ ਸਾਰੀ। ਅੱਛਾ ਅੱਛਾ ਤੇ ਉਹਨਾਂ ਦਾ ਮੈਨੂੰ ਇੰਨਾ ਇਲਮ ਨਹੀਂ। ਸਹੀ। ਤੇ ਕਿਉਂਕਿ ਤਾਇਆ ਜੀ ਰਹਿਮਤੁल्लाह ਅਲੈਹ ਇਲਾਕੇ ਦੇ ਨਵਾਬ ਸਨ। ਸਹੀ। ਤੁਸੀਂ ਅੰਦਾਜ਼ਾ ਕਰੋ ਕਿ ਜਿਸ ਵੇਲੇ 2 ਆਨੇ ਦਿਹਾੜੀ ਸੀ ਮਜ਼ਦੂਰ ਦੀ, 8 ਆਨੇ ਦਿਹਾੜੀ ਸੀ ਮਿਸਤਰੀ ਦੀ। ਅੱਬਾ ਜੀ ਰਹਿਮਤੁल्लाह ਅਲੈਹ ਦੀ 60 ਰੁਪਇਆ ਮਹੀਨਾ ਤਨਖਾਹ ਸੀ। ਅੱਛਾ। ਇੰਜੀਨੀਅਰ ਸਨ ਇਹ ਉਸ ਵੇਲੇ, ਉਸ ਵਕਤ ਪਾਕਿਸਤਾਨ ਬਣਨ ਤੋਂ ਬਾਅਦ, ਮਤਲਬ 17-18 ਚ। ਅੱਛਾ। 1917-18 ਚ ਬਾਹਰਲੇ ਮੁਲਕਾਂ ਚ ਮਰਦੇ ਬਗਦਾਦ ਅੰਗਰੇਜ਼ ਦਾ ਸੀ ਨਾ ਸਾਰਾ ਇਲਾਕਾ, ਮਿਸਰ ਦੇ ਵਿੱਚ ਇੱਧਰ ਸਾਰੇ ਜਾਂਦੇ ਰਹੇ ਨੇ। ਤੇ ਪੈਸੇ ਭੇਜਦੇ ਸੀ ਵੱਡੇ ਭਾਈ ਨੂੰ। ਪੈਸਿਆਂ ਦੀ ਇਹ ਕੈਫੀਅਤ ਸੀ, ਇੱਕ ਦਫਾ ਅੱਬਾ ਜੀ ਰਹਿਮਤੁल्लाह ਅਲੈਹ ਨੇ 100 ਰੁਪਇਆ ਡਾਕਖਾਨੇ ਭੇਜਿਆ। ਗੜਦੀਵਾਲ ਡਾਕਖਾਨਾ ਸੀ ਸਾਡਾ। ਅੱਛਾ। ਤੇ ਕੋਟਮੋਟ ਟਾਂਡਾ ਦਾ ਸਾਡਾ ਰੇਲਵੇ ਸਟੇਸ਼ਨ ਸੀ। ਗੜਦੀਵਾਲ ਭੇਜੇ ਨੇ ਪੈਸੇ, ਤੇ ਡਾਕੀਆ ਜਾ ਕੇ ਦੱਸਿਆ, ਉਹਨੇ ਕਿਹਾ ਜੀ ਖਾਨ ਸਾਹਿਬ ਤੁਹਾਡਾ 100 ਰੁਪਇਆ ਆਇਆ। ਅੱਛਾ। ਉਹਨੇ ਕਿਹਾ ਲੈ ਆਉਣਾ ਸੀ। ਉਹਨੇ ਕਹਿੰਦੇ ਮੈਂ ਨਹੀਂ ਲਿਆ ਸਕਦਾ। ਫਿਰ ਅੱਬਾ ਜੀ ਰਹਿਮਤੁल्लाह ਅਲੈਹ ਨੇ 50 ਰੁਪਏ ਭੇਜਣੇ ਤਾਏ ਦੇ ਨਾਂ ਤੇ, 50 ਵੱਡੇ ਭਾਈ ਦੇ ਨਾਂ ਤੇ। ਅੱਛਾ ਅੱਛਾ, ਐਡੀ ਵੱਡੀ ਰਕਮ ਸੀ ਉਸ ਵੇਲੇ। 100 ਰੁਪਇਆ ਐਡੀ ਵੱਡੀ ਰਕਮ ਸੀ। ਸਹੀ ਸਹੀ ਸਹੀ। ਨੇ ਚਲੋ। ਅੱਛਾ, ਆਪਣਾ ਜਿਹੜਾ ਇਲਾਕਾ ਸੀ ਉਹਦੇ ਵਿੱਚ ਹਿੰਦੂ ਰਾਜਪੂਤ ਵੀ ਰਹਿੰਦੇ ਸੀ? ਹਾਂ, ਇਹ ਬੜੀ ਬਾਤ ਹੈ। ਇਹ ਮਗਰਬੀ ਪੰਜਾਬ ਤੇ ਮਸ਼ਰਕੀ ਪੰਜਾਬ ਇਹ ਵੰਡ ਹੈ। ਅੱਛਾ। ਇੱਥੇ ਦਾ ਜਿਹੜਾ ਬਾਰਡਰ ਤਾਂ ਇੱਧਰ, ਇਹਦੇ ਜਿਹੜੇ ਸਨ ਸਿੱਖ, ਉਹ ਜੱਟ ਸਿਖਾਉਂਦੇ ਸਨ ਆਪਣੇ ਆਪ ਨੂੰ। ਜੱਟ? ਜੱਟ। ਅੱਛਾ। ਇਹ ਜਿਹੜੇ ਨੇ ਵਿਰਕ, ਚੀਮੇ, ਚੱਠੇ, ਚੱਦਰ, ਬੇਸਿਕਲੀ ਨਾ ਇਹ ਸਾਡਾ ਰਸਾਲਾ ਨਿਕਲਦਾ ਰਾਜਪੂਤ ਲਾਹੌਰੋਂ। ਇਹ ਸਾਰੀ ਰਾਜਪੂਤਾਂ ਦੀਆਂ ਗੋਤਾਂ ਨੇ। ਅੱਛਾ। ਹਾਂ, ਇਹ 360 ਗੋਤ ਹੈ ਰਾਜਪੂਤ ਦੀ। ਤੇ ਜਿਹੜੇ ਸਨ ਮਸ਼ਰਕੀ ਪੰਜਾਬ ਚ, ਉਹ ਸਾਰੇ ਰਾਜਪੂਤ, ਉਹ ਨਹੀਂ ਸੀ ਜੱਟ ਪਾਉਂਦੇ, ਜੱਟ ਨਹੀਂ ਸੀ ਪਾਉਂਦੇ, ਉਹ ਰਾਜਪੂਤ ਸਨ। ਅੱਛਾ। ਉੱਥੇ ਕੋਈ ਜੱਟ ਜੂਟ ਦਾ ਨਾਂ ਨਹੀਂ ਸੀ। ਜੱਟ ਸਿਰਫ ਨਾ ਇਲਾਕੇ ਦੀ ਬੋਲੀ ਹੈ। ਤੇ ਜਿੰਨੇ ਵੀ ਹਨ 360 ਗੋਤ, ਤੁਸੀਂ ਹਿਸਾਬ ਲਾ ਲਓ ਕਿੱਥੇ ਤੱਕ ਬਣੇਗੀ। ਬਹੁਤ ਜ਼ਿਆਦਾ। ਹਾਂ, ਰਸਾਲਾ ਬਣਾਓ ਉਹ, ਮੈਂ ਦੇਖੇ ਬਹੁਤ। ਹਾਂ। ਨਹੀਂ, ਹਿੰਦੂ ਰਾਜਪੂਤ ਜਿਹੜੇ ਸੀ ਉਹ ਵੀ ਉਹਨਾਂ ਦੀ ਵਾਹਵਾ ਆਬਾਦੀ ਸੀ ਉੱਧਰ ਆਪਣੇ ਪਿੰਡਾਂ ਦੇ ਵਿੱਚ, ਇਹ ਸਾਰੇ ਮੁਸਲਮਾਨ ਹੀ ਸਨ। ਜਿਹੜਾ ਸੀ ਮਿਰਜ਼ਾਪੁਰ, ਹਾਂਜੀ, ਇਹ ਤੇ ਹਿੰਦੂਆਂ ਦੇ 5-6 ਘਰ ਸੀ। ਅੱਛਾ। ਤੇ ਦੱਸਿਆ ਨਾ ਕਿ ਥੋੜੇ ਥੋੜੇ ਸਨ ਸਾਡੇ, ਜਿਹੜੇ ਮੇਰੇ ਨੇੜੇ ਨੇੜੇ। ਅੱਛਾ ਅੱਛਾ। ਲਾਂਭੇ ਹੋਣਗੇ ਤਾਂ ਉਹਦਾ ਨਹੀਂ ਮੈਨੂੰ ਪਤਾ। ਜ਼ਿਆਦਾਤਰ ਜਿਹੜਾ ਹਿੰਦੂ ਰਾਜਪੂਤ ਰਾਜਸਥਾਨ ਵਾਲੀ ਸਾਈਡ ਤੇ ਉਧਰ ਹੀ ਸਾਰਾ। ਇਹ ਸਾਡੇ ਸਿੱਖ ਸਨ ਜਿਹੜੇ ਸੀ ਨਾ, ਸਿੱਖ ਇਹ ਵੀ ਰਾਜਪੂਤ ਸਨ। ਮੇਰੀ ਭੈਣ ਵਿਆਹੀ ਸੀ, ਰਾਓਵਾਲ ਪਿੰਡ ਸੀ ਇੱਕ, ਰਾਓਵਾਲ। ਅੱਛਾ ਅੱਛਾ। ਹੁਣ ਅੱਜ ਕੱਲ ਉਹ 52 ਚ ਬੈਠੇ ਨੇ। ਅੱਛਾ। ਮੇਰਾ ਭਰਾ ਜਿਹੜਾ ਸੀ ਉਹ ਵਿਆਹ ਬੁੱਲੋਵਾਲ। ਇਹ ਮੈਂ ਸਾਰੇ ਪਿੰਡ ਵੇਖੇ ਨੇ ਆਪ ਜਾ ਕੇ। ਅੱਛਾ, ਸਾਰੇ ਮਤਲਬ ਇੰਜ ਕਰ ਨਿਕਲ ਜਾਣਾ ਹੈ ਜੀ, ਬਾਜੀ ਨੂੰ ਮਿਲ ਆਉਣਾ, ਸਾਲਾ ਰਾਹ ਚ ਆਉਂਦਾ ਸੀ। ਅੱਛਾ। ਹਾਂਜੀ। ਹਾਂ, ਤੇਰੇ ਭਾਈ ਅਫਜ਼ਲ ਦਾ ਪਿੰਡ, ਇੱਥੇ ਮੇਰੀ ਫੁੱਫੀ ਸੀ ਨਾ। ਨੈਣੋਵਾਲ ਪਿੰਡ ਸੀ ਇੱਕ, ਮੇਰੀ ਫੁੱਫੀ ਉੱਥੇ ਸੀ। ਤੇ ਸ਼ਹਿਰ ਜਿਹੜਾ ਹੁਸ਼ਿਆਰਪੁਰ ਉਹ ਦੇਖਿਆ ਸੀ? ਹਾਂ, ਦੇਖਿਆ, ਉਹ ਦੇਖਿਆ। ਹੁਸ਼ਿਆਰਪੁਰ ਸ਼ਹਿਰ ਦੇਖਿਆ, ਟਾਂਡਾ ਬਹੁਤ ਦੇਖਿਆ। ਕਿਉਂਕਿ ਟਾਂਡੇ ਦਾ ਮਸਲਾ ਇਹ ਸੀ ਕਿ ਸਾਡੀ ਜ਼ਮੀਨ ਮਿਲੀ ਸੀ, ਇੱਕ ਮਰਬਾ ਮਿਲਿਆ ਸੀ ਮੇਰੇ ਮਾਮੂ ਜਿਹੜੇ ਸਰਾਈ ਦੱਸਿਆ ਨਾ ਪਿੰਡ, ਉਹ ਸੀ ਫੌਜੀ ਹਵਾਲਦਾਰ, ਉਹਨਾਂ ਨੂੰ ਮਿਲਿਆ ਸੀ ਨਾਲੇ ਡਾਲੇ ਮਰਬਾ। ਅੱਛਾ। ਉਸ ਵੇਲੇ ਪਾਕਿਸਤਾਨ ਬਣਨ ਤੋਂ ਪਹਿਲਾਂ। ਤੇ ਜਿਹੜੀ ਸੀ ਨਾ ਤੁਹਾਡੇ ਅਜ਼ਮਤੇ ਉਹਦੇ ਜੜ੍ਹਾਂ ਵਾਲੇ ਆਈ ਹੈ, ਇਹਨਾਂ ਨੂੰ ਮਰਬਾ ਮਿਲਿਆ ਸੀ ਪੀਰ ਮਹਲ ਦੇ ਨਾਲ ਪਿੰਡ ਹੈ 27 ਅਲਫ। ਉੱਥੇ ਸਾਡਾ ਸਵੇਰ ਆਉਣ ਜਾਣ ਬਾਈ ਰੇਲ ਹੀ ਹੁੰਦਾ ਸੀ। ਅੱਛਾ ਅੱਛਾ। ਹਾਂ, ਤੇ ਫਿਰ ਇੱਧਰ ਹੀ ਬਹੁਤਾ ਹੁੰਦਾ ਸੀ। ਤੇ ਹੁਸ਼ਿਆਰਪੁਰ ਜਿਹੜੇ ਸੌਦੇ ਲੈਂਦੇ ਸੀ ਨਾ ਅੱਬੂ ਜਾਂ ਤਾਇਆ ਜੀ, ਉਹ ਫਿਰ ਹੁਸ਼ਿਆਰਪੁਰ ਜਾ ਕੇ ਲੈਂਦੇ ਸੀ। ਸਹੀ ਹੋ ਗਿਆ। ਹਰਿਆਣਾ ਜਿਹੜਾ ਸੀ ਸਾਰਾ ਥਾਣਾ ਸੀ, ਲੇਕਿਨ ਉੱਥੇ ਏਡੀਆਂ ਖਾਸ ਦੁਕਾਨਾਂ ਨਹੀਂ ਸੀ ਹੈਗੀਆਂ। ਸਹੀ ਸਹੀ। ਹਾਂ। ਅੱਛਾ ਬਾਬਾ ਜੀ, ਹੁਣ ਇਹ ਦੱਸੋ
आपस च कोई दुश्मनियां तो नहीं सुनी उस वेले? हाँ, बड़ी अच्छी बात है। मैं अपनी अखां दे नाल जेहड़ी मेरे मुंह ते लगियां ने, हाँ जी। 2 दफा अपने पिंड ते जेहड़े मंजां साधे सी मंझगढ़, हम्म। ਇਹਦੇ ਤੇ जथे चढ़दे वेखे ने। अच्छा। 40 50 सिख हम्म। कुहाड़ियां छबियां लैके सानू, किन्ने कुछ सी, 2 3 बंदे बालग सी, भाई सुल्तान सी, एक चिराग सी, 1 2 होर सन। अच्छा अच्छा। 8 10 घरां च किन्ने को, बाकी असीं बच्चे सी। ਸਾਡੇ ਪਿੰਡ ਦੇ ਜਥੇ ਚੜ੍ਹਦੇ ਰਹੇ ਨੇ ਇਸ ਵਜ੍ਹਾ ਤੋਂ ਕਿ ਸਾਡੇ ਇੱਕ ਬੰਦਾ ਸੀ, ਅੱਲਾਹ ਤਾਲਾ ਉਸੇ ਰਹਿਮਤ ਕਰੇ, ਮੈਂ ਤਾਂ ਹੁਣ ਨਾਂ ਵੀ ਭੁੱਲ ਗਿਆ, ਸਰਦਾਰ ਖਾਂ ਕਹਿੰਦੇ ਸੀ ਜਾਂ ਇਕਬਾਲ ਖਾਂ ਕਹਿੰਦੇ ਸੀ। ਅੱਛਾ। ਉਹਨੂੰ ਗਾਈ ਖਾਣ ਦਾ ਬੜਾ ਸ਼ੌਕ ਸੀ। ਅੱਛਾ। ਉਹ 4 6 ਮਹੀਨੇ ਬਾਅਦ ਨਾ ਗਾਈ ਜ਼ਿਬਾ ਕਰ ਲੈਂਦਾ ਸੀ। ਹੁਣ ਇੰਨਾ ਪਿੰਡ ਤੇ ਹੁਣ ਸਾਹੋ ਕਹਿੰਦਾ ਤੇ ਉਹ ਗੁਰਮੂਲੇ ਦਾ ਵਿਸ ਤਾਂ ਨਹੀਂ ਨਾ ਹੈਗਾ, ਇਸੇ ਤਰ੍ਹਾਂ ਹੀ ਨਾਲ ਹੀ। ਹਾਂ, ਤੇ ਉਹ ਪਤਾ ਲੱਗ ਜਾਣਾ ਉਹਨਾਂ ਫਿਰ, ਤੇ ਦੋਨੋਂ ਦਫੇ ਅੱਲਾਹ ਪਾਕ ਆਪਣੇ ਹਬੀਬ ਦੇ ਸਦਕੇ ਸਾਨੂੰ ਬਚਾ ਲਿਆ। ਪਹਿਲੀ ਦਫਾ ਤੇ ਇਹ ਆ ਕਿ ਮਿਰਜ਼ਾਪੁਰ ਪੁਲਿਸ ਆਈ ਸੀ ਕਿਸੇ ਹੋਰ ਕੰਮ ਵਾਸਤੇ, ਸਾਡੇ ਪਿੰਡ ਚੋਂ ਬੰਦਾ ਗਿਆ, ਉਹਨੇ ਕਿਹਾ ਜੀ ਮੰਝਾਂ ਨੂੰ ਢਾਹ ਦੇਣ ਲੱਗੇ ਨੇ ਸਿੱਖ। ਅੱਛਾ। ਇੱਕੋ ਇਕੱਲਾ ਹੀ ਬੰਦਾ ਪੁਲਿਸ ਵਾਲਾ, ਬੰਦੂਕ ਉਹਦੇ ਕੋਲ ਨਹੀਂ ਗਈ, ਉਹ ਆਇਆ ਤੇ ਉਹਨੂੰ ਦੇਖ ਕੇ ਨੱਸ ਗਿਆ। ਦੂਸਰੀ ਦਫਾ ਫਿਰ ਚੜੇ ਨੇ, ਇਹ 45 46 ਦੀ ਬਾਤ ਹੈ। ਅੱਛਾ। ਉਦੋਂ ਮੈਂ ਤਕੜਾ ਸੀ, ਫਿਰ ਮੈਂ ਦੇਖ ਕੇ ਆਇਆ ਬਾਹਰ, ਉਦੋਂ ਵੀ ਉਹ ਨੱਸ ਗਏ ਨੇ ਕਿਸੇ ਵਜ੍ਹਾ ਤੋਂ, ਮਤਲਬ ਕੋਈ ਅੱਲਾਹ ਪਾਕ ਸਬਬ ਬਣਾ ਕੇ ਆਉਂਦੇ ਸੀ ਕਿ ਸਾਡੀ ਗਾਂ ਦੀ ਬੇਰੁਖੀ ਹੁੰਦੀ ਹੈ, ਹਾਂ, ਤੇ ਇਹਨਾਂ ਨੂੰ ਵੜ ਦਿਓ। ਅੱਛਾ। ਹਾਂ, ਉਹਨਾਂ ਨੂੰ ਉਹ ਸਾਸੀ ਉਹਨਾਂ ਦੇ ਟਾਰਗੇਟ ਤੇ ਸੀ। ਮੈਂ ਤੁਹਾਨੂੰ ਦੱਸਦਾ ਵੀ ਅਸੀਂ ਉੱਠੇ ਵੀ ਕਿਸ ਤਰ੍ਹਾਂ ਆ। ਅਸੀਂ, ਉਹਨਾਂ ਨੇ ਕਹਿੰਦੇ ਸੀ ਕਿ ਮੰਝਾਂ ਦਾ ਕੋਈ ਬੱਚਾ ਜਿਹੜਾ ਨੇ ਪਾਕਿਸਤਾਨ 'ਚ ਨਹੀਂ ਜਾਣ ਦੇਣਾ। ਅੱਛਾ। ਜਾਣ ਹੀ ਨਹੀਂ ਦੇਣਾ, ਸਾਰੇ ਇੱਥੇ ਵੜਦੇ ਨੇ। ਉਹਨਾਂ ਨਾਲ ਪਹਿਲਾਂ ਹੀ ਲੱਗਦੀ ਸੀ ਉਹ ਗਾਂ ਦੀ ਵਜ੍ਹਾ ਤੋਂ। ਡਰਦੇ ਨਹੀਂ ਸੀ, ਅਸੀਂ ਉਹ ਇਹ ਬਸ ਉਹ ਬੰਦਾ ਏਦਾਂ ਸੀ। ਅਸੀਂ ਫਿਰ ਨਾ, ਮੈਨੂੰ ਪਤਾ ਦੂਸਰੀ ਦਫਾ ਚੜਿਆ ਨਾ ਜਿਸ ਵੇਲੇ, ਤੇ ਮੈਂ ਫਿਰ ਆ ਕੇ ਨਾ ਮਾਂ ਦੀ ਝੋਲੀ ਜਾ ਕੇ ਬਹਿ ਗਿਆ। ਅੱਛਾ। ਬਾਹਰ ਵਿਹੜੇ ਦੇ ਵਿੱਚ ਪੰਜ ਕਹਿਣ ਕਿ, ਮੈਂ ਕਿਹਾ ਉਹ ਕਹਿੰਦੇ ਕੁਛ ਨਹੀਂ ਹੁੰਦਾ। ਫਿਰ ਅਸੀਂ ਨਾ ਰਾਣਾ ਸਾਹਿਬ ਉਹਨੇ ਜੁੱਤੀਆਂ, ਉਹ ਜੁੱਤੀਆਂ ਲਾ ਕੇ ਸਿੱਟ ਗਏ। ਅੱਛਾ। ਕਈਆਂ ਨੇ ਦੱਬ ਦਿੱਤੀਆਂ ਸੀ ਰੇਤ ਦੇ ਵਿੱਚ, ਤੇ ਉਹ ਕਿੰਨੇ ਜੋੜੇ ਜੁੱਤੀਆਂ ਦੇ ਨਿੱਕੇ ਨਿੱਕੇ ਸੀ ਨਾ। ਅੱਛਾ। ਵੱਡਿਆਂ ਨੂੰ ਤਾਂ ਲੋੜ ਕੋਈ ਨਹੀਂ, ਜੁੱਤੀਆਂ ਲੱਭ ਕੇ ਲੈ ਜੇ ਅਸੀਂ। ਅੱਛਾ ਅੱਛਾ। ਹਾਂ, ਨਾਲ ਕੇ ਜਾਣਾ। ਅੱਛਾ। ਆਪਣੇ ਉਸ ਇਲਾਕੇ ਦੇ ਵਿੱਚ ਸਕੂਲ ਕਿਹੜੀ ਜਗ੍ਹਾ ਤੇ ਹੁੰਦਾ ਸੀ? ਹਾਂ, ਇਹ ਚਟਾਲੇ ਮਿਡਲ ਸਕੂਲ ਸੀ। ਅੱਛਾ। ਮਿਰਜ਼ਾਪੁਰ ਪ੍ਰਾਇਮਰੀ ਸਕੂਲ ਸੀ, ਟਾਂਡਾ ਔਲਮੋੜ ਹਾਈ ਸਕੂਲ ਸੀ। ਅੱਛਾ ਅੱਛਾ। ਤਿੰਨਾਂ ਪਿੰਡਾਂ 'ਚ ਇਹ ਸਕੂਲ ਸੀ। ਤੁਸੀਂ ਬਚਪਨ 'ਚ ਪੜ੍ਹਦੇ ਰਹੇ ਉੱਥੇ? ਮੇਰੇ ਵੱਡੇ ਭਾਈ ਪਹਿਲਾਂ ਸੁਲਤਾਨ ਮਹਿਮੂਦ ਪੜ੍ਹੇ ਨੇ ਮਿਰਜ਼ਾਪੁਰ, ਫਿਰ ਚਟਾਲੇ ਗਏ ਨੇ, ਫਿਰ 9ਵੀਂ ਜਮਾਤ 'ਚ ਔਲਮੋੜ ਟਾਂਡਾ ਦਾਖਲ ਹੋਏ ਨੇ। ਮੇਰੇ ਭਾਈ ਅਬਦੁਲ ਸਤਾਰ ਖਾਂ ਇਹ ਤੀਸਰੀ 'ਚ ਪੜ੍ਹਦੇ ਸਨ। ਅੱਛਾ। ਤੇ ਮੈਂ ਸੀ ਚੋਖਾ ਲਾੜਨਾ ਤਾਏ ਦਾ। ਅੱਛਾ। ਮੈਨੂੰ ਭੇਜਦੇ ਸਨ ਸਕੂਲੇ, ਮੈਂ ਤਖਤੀ ਲਿਖ ਲੈਂਦਾ ਸੀ। ਅੱਛਾ। ਪਹਿਲੀ ਜਮਾਤ ਦਾ ਕਾਇਦਾ ਮੈਨੂੰ ਆਉਂਦਾ ਸੀ, ਦੂਸਰੀ ਜਮਾਤ ਦਾ ਹਿਸਾਬ ਮੈਨੂੰ ਆਉਂਦਾ ਸੀ, ਸਕੂਲੇ ਨਹੀਂ ਸੀ ਜਾਂਦਾ ਮੈਂ। ਸਹੀ ਸਹੀ। ਹਾਂ। ਤੁਹਾਡੇ ਪਿੰਡ ਦੇ ਵਿੱਚ ਚੂੜੇ ਚਮਾਰ ਵੀ ਰਹਿੰਦੇ ਸੀ? ਕੋਈ ਦੂਸਰੀ ਬਰਾਦਰੀ ਹੈ ਹੀ ਨਹੀਂ ਸੀ, ਕੰਮ ਵਾਲਾ ਵੀ ਕੋਈ ਨਹੀਂ ਸੀ ਰੱਖਿਆ, ਕੋਈ ਸ਼ੈ ਨਹੀਂ ਸੀ। ਸਾਡੇ ਨਾ ਮਿਰਜ਼ਾਪੁਰ ਤੋਂ ਚੂੜੇ ਆਉਂਦੇ ਸਨ। ਅੱਛਾ। ਬਲਕਿ ਇੱਕ ਬੜੀ ਵਧੀਆ ਬਾਤ ਹੈ, ਸਾਡੇ ਘਰ ਦੇ ਵਿੱਚ ਅਸੀਂ ਉਹਨੂੰ ਖਾਂਦੇ ਸੀ, ਬੈਦੁਲਖਾ ਜਿਹਨੂੰ ਕਹਿੰਦੇ ਨਾ, ਸੇਧਖਾਨੇ ਚ ਸਾਡੇ ਸੀ ਉਹਨੂੰ। ਅੱਛਾ। ਕਨਾਲੀ ਰੱਖੀ ਹੁੰਦੀ ਸੀ, ਇੱਟਾਂ ਰੱਖਣੇ, ਚੁੱਲ੍ਹਾ ਜਿਹਾ ਬਣਾ ਕੇ। ਸਾਡੀ ਬੀਬੀ, ਤੁਸੀਂ ਹਿਸਾਬ ਲਾ ਲਓ ਵੀ 1-2 ਕਿੱਲਿਆਂ ਚ ਆਬਾਦੀ ਹੈ, ਤੇ ਬਾਹਰ ਖੇਤ ਹੀ ਨੇ ਨਾ, ਸਾਡੀ ਬੀਬੀ ਕੋਈ ਬਾਹਰ ਨਹੀਂ ਸੀ ਜਾਂਦੀ ਰਵਾਜ ਵਾਸਤੇ। ਸਹੀ ਹੋ ਗਿਆ। ਉੱਥੇ ਉਹ ਚੂੜੀਆਂ ਹੁੰਦੀਆਂ ਸਨ ਉੱਥੇ ਸਾਰੇ ਘਰਾਂ 'ਚ। ਸਹੀ। ਤੇ ਕੰਮ ਕਰਨ ਵਾਲੇ ਵੀ ਚੂੜੇ ਆਉਂਦੇ ਸਨ। ਸਹੀ ਹੋ ਗਿਆ। ਤੇ ਨਾਈ, ਧੋਬੀ, ਇਹ ਸਾਰੇ ਮਿਰਜ਼ਾਪੁਰ। ਅੱਛਾ, ਮਿਰਜ਼ਾਪੁਰ ਆਉਂਦੇ ਸੀ। ਮਿਰਜ਼ਾਪੁਰ ਇੰਨਾ ਹੀ ਸੀ ਫਾਸਲਾ ਜਿਵੇਂ ਤੁਹਾਡਾ ਮਤਲਬ 5 ਅੱਬਾ ਜੀ ਦੀ ਆਵਾਜ਼ ਚਲੇ ਜਾਂਦੀ ਸੀ ਮਿਰਜ਼ਾਪੁਰ। ਅੱਛਾ, ਨੇੜੇ ਹੀ ਸੀ ਫਿਰ। ਇਹ ਜਿਸ ਦਿਨ ਅਸੀਂ ਉੱਥੋਂ ਆਏ ਆ ਨਾ ਉੱਠ ਕੇ, ਕਦਾ ਮੇਰੇ ਬਹਿਨੋਈ ਦਾ ਜਿਹੜਾ ਸੀ ਨਾ, ਰਾਓਵਾਲ ਦਾ, ਮੇਰੀ ਭੈਣ ਵਿੱਚ ਵਿਆਹੀ ਸੀ, ਜਿਹੜੇ 52 ਚ ਬੈਠੇ ਨੇ, ਉਹਨਾਂ ਦੀ ਫੁੱਫੀ ਗਈ ਸੀ ਉੱਥੇ। ਅੱਛਾ। ਕਦਾ ਸਿੱਖਾਂ ਦਾ ਅਨੁਸਾਰ ਉਹਨਾਂ ਨੇ ਉੱਥੇ ਕਿਹਾ ਵੀ ਚਲੋ ਤੁਹਾਨੂੰ ਪਾਕਿਸਤਾਨ ਛੱਡ ਗਈ। ਉਹਨਾਂ ਨੂੰ ਕਿਹਾ? ਮੁਸਲਮਾਨਾਂ ਨੂੰ, ਜਿਹੜੇ ਉਸ ਕਜ਼ਾਏ ਦੇ ਮੁਸਲਮਾਨ ਸਨ। ਅੱਛਾ। ਤੁਹਾਨੂੰ ਪਾਕਿਸਤਾਨ ਛੱਡ ਗਏ। ਉਹਨਾਂ ਨੇ ਸਾਰਾ ਤਿਆਰ ਕੀਤਾ, ਸਮਾਨ ਸਮੂਨ ਬੰਨਿਆ, ਬੱਚਿਆਂ ਨੂੰ ਕੱਪੜੇ ਕੁਪੜੇ ਪਵਾਏ। ਜਿਸ ਵੇਲੇ ਸਾਡੇ ਉੱਥੇ ਜ਼ਮੀਨ ਦੀ ਇਹ ਕੈਫੀਅਤ ਸੀ ਕਿ 4 ਸਾਲ ਜ਼ਮੀਨ ਨਾ ਵਾਹੋ, ਉਹ ਟਾਹਲੀ ਦਾ ਜੰਗਲ ਬਣਦਾ ਸੀ। ਅੱਛਾ। ਟਾਹਲੀ ਇੰਨੀ ਉਗਦੀ ਸੀ ਨਾ, ਜਿਹਦਾ ਹਿਸਾਬ ਕੋਈ ਨਹੀਂ। ਜਿਸ ਵੇਲੇ ਪਿੰਡੋਂ ਬਾਹਰ ਨਿਕਲੇ ਨਾ,
ਸਿੱਖ ਪੈ ਗਏ, ਸਾਰਿਆਂ ਨੂੰ ਵੱਢ ਦਿੱਤਾ। ਅੱਛਾ, ਹੁਣ ਸਾਰਿਆਂ ਨੂੰ ਮਾਰ ਦਿੱਤਾ? ਉਹਨਾਂ ਸਾਰਿਆਂ ਨੂੰ ਕਤਲ ਕਰ ਦਿੱਤਾ। ਉਹਨੇ ਦੋ ਬੰਦੇ ਜਿਹੜੇ ਨਾ, ਇੱਕ ਭਾਈ ਅਬਦੁਲ ਸਾਹਿਬ ਦਾ ਹਾਣੀ ਸੀ, ਰਫੀਕ ਸੀ ਉਹਦਾ ਨਾਂ, ਇੱਕ ਵੱਡਾ ਸੀ, ਉਹਦੀ 18-19 ਸਾਲ ਸੀ, ਉਹਦਾ ਨਾਂ ਸਦੀਕ ਸੀ। ਅੱਛਾ। ਉਹ ਸਦੀਕ ਜਿਹੜਾ ਸੀ ਉਹਨੂੰ ਤਾਂ ਕੁਹਾੜੀਆਂ ਮਾਰੀਆਂ ਨੇ ਤੇ ਗਰਦਨ ਤੇ, ਅੱਛਾ, ਮਰਿਆ ਨਹੀਂ। ਰਫੀਕ ਜਿਹੜਾ ਸੀ ਇਹ ਲਾਸ਼ਾਂ ਦੇ ਥੱਲੇ ਆ ਗਿਆ। ਰਫੀਕ ਹੁਣ ਕਿਉਂਕਿ ਸਾਡੀ ਰਿਸ਼ਤੇਦਾਰ ਸੀ, ਰਫੀਕ ਰਾਤ ਨੂੰ ਨੱਸ ਕੇ ਤੇ ਸਾਡੇ ਘਰ ਆ ਗਿਆ। ਅੱਛਾ। ਉਸ ਦਿਨ 6 ਸਿੱਖ, ਹੁਣ ਸੈਣੀ ਸਿੱਖ ਸਾਦੇ ਸਨ, ਉਹ ਨਾ ਕੜਾ ਪਾਉਂਦੇ ਸਨ। ਅੱਛਾ। ਦਾੜੀ ਨਹੀਂ ਸੀ ਰੱਖਦੇ, ਆ ਨਾ ਕੇਸ ਨਹੀਂ ਸੀ ਰੱਖਦੇ। ਉਸ ਦਿਨ ਉਹ ਜਿਹੜਾ ਸੀ ਨਾ ਗਾਈ ਕਰਦਾ, ਉਹਦੇ ਘਰ ਮਹਿਮਾਨ ਆਏ, ਡਿਊਟੀਦਾਰ ਸੀ ਨਾ, ਚੋਰ ਡਾਕੂ ਸੀ ਨਾ ਉਹ ਵੀ। ਅੱਛਾ। ਇਹ ਵੀ ਚੋਰ ਡਾਕੂ ਸੀ। ਉਹ ਫਿਰ ਬਾਜੀ ਨੇ ਉਹਨਾਂ ਨੂੰ, ਉਹ ਤਾਇਆ ਜੀ ਨੇ ਸਾਰਿਆਂ ਨੇ ਨਵਾ ਧਵਾ ਕੇ ਨਾ ਰਫੀਕ ਨੂੰ, ਉਹਦੇ ਕੱਪੜੇ ਜਿਹੜੇ ਸੀ ਖੂਨ ਨਾਲ ਲਿਬੜੇ, ਉਹ ਮਸਜਿਦ ਦੇ ਅੱਗੇ ਖੂਹੀ ਸੀ, ਬੇਆਬਾਦ ਹੋ ਗਈ ਸੀ, ਉਹਦੇ ਵਿੱਚ ਤੇ ਅਬਦੁਲ ਸਾਹਿਬ ਦੇ ਕੱਪੜੇ ਪਵਾਏ ਤੇ ਸਦੀਕ ਤੇ ਚੌਥੇ ਪੰਜਵੇਂ ਦਿਨ ਸਵੇਰੇ ਬਾਜੀ ਫਜਰ ਵਾਸਤੇ ਉੱਠੇ ਨੇ ਜਿਸ ਵੇਲੇ, ਤੇ ਮੇਰੇ ਬਾਅਦ ਤੇ ਬੰਦਾ ਹੀ ਕੋਈ ਨਾ। ਅੱਛਾ। ਆਵਾਜ਼ਾਂ ਦਿੱਤੀਆਂ, ਫਿਰ ਆਪ ਗਏ ਨੇ, 4-5 ਪੈਲੀਆਂ ਦਾ ਸੀ, ਉੱਜੜ ਗਏ। ਫਿਰ ਚਲਾ ਗਿਆ ਸੀ ਮਿਰਜ਼ਾਪੁਰ, ਸਾਰਾ ਉੱਜੜ ਗਿਆ। ਸਾਡਾ ਪਿੰਡ ਉਹਨੇ ਰੱਖਿਆ ਸੀ ਇਸ ਤੋਂ ਕਿ ਇਸ ਪਿੰਡ ਦਾ ਬੱਚਾ ਕੋਈ ਨਹੀਂ ਜਾਣ ਦੇਣਾ ਪਾਕਿਸਤਾਨ ਚ। ਅੱਛਾ। ਸਾਰੇ ਕਤਲ ਕਰ ਦੇਣੇ। ਤੇ ਨਬੀ ਪਾਕ ਦੇ ਸਦਕੇ ਨਾਲ ਸਾਡੇ ਨਾਲ ਇਹ ਹੋਇਆ ਕਿ ਪਾਕਿਸਤਾਨ ਬਣਨ ਤੋਂ 10 ਸਾਲ ਬਾਅਦ ਤੱਕ ਤਿੱਬੀ ਮੌਤ ਵੀ ਕੋਈ ਨਹੀਂ ਮਰਿਆ। ਕਤਲ ਕਰਨ ਤੇ ਵੱਖਰੀ ਜਾਈ ਨਾ, ਉਹ ਜਿਹੜੇ 10-15-20 ਹੈ ਸਨ ਸਾਡੇ ਬੰਦੇ, ਤੇ ਬਈ ਮੌਤ ਵੀ 54-55 ਦਾ ਕੋਈ ਨਹੀਂ ਹੋਇਆ। ਵਾਹ ਜੀ ਵਾਹ, ਇੰਨੀ ਰੱਬ ਨੇ ਮਿਹਰਬਾਨੀ ਕੀਤੀ। ਤੇ ਜਦੋਂ ਤੁਸੀਂ ਵੇਖਿਆ ਕਿ ਉਹ ਲੋਕ ਚਲੇ ਗਏ ਨੇ, ਹਾਂਜੀ, ਅਸੀਂ ਫਿਰ ਨਾ ਡੰਗਰ ਜਿਹੜੇ ਸੀ ਉਹਨਾਂ ਨੂੰ ਖੋਲ ਦਿੱਤਾ। ਇੱਕ ਭੈਣਾਂ ਦੋਵਾਂ ਦੀ ਸ਼ਾਦੀ ਕਰਨੀ ਸੀ। ਅੱਛਾ। ਉਹਦਾ ਸਮਾਨ ਸਮੂਨ ਦੇਖਦਾ ਬਣਾਇਆ ਸੀ, ਤੇ ਉਹਨਾਂ ਵਾਸਤੇ ਨਾ ਬੱਕਰਾ ਰੱਖਿਆ ਸੀ। ਅੱਛਾ। ਉਹ 1.5 ਮਣ ਦਾ ਹੋਣਾ। ਵੱਡੇ ਭਾਜੀ ਨੇ ਉਹਦਾ ਵੀ ਰੱਸਾ ਖੋਲ ਦਿੱਤਾ, ਦਾਣੇ ਦੀ ਛੋਲੇ ਦੀ ਢੇਰੀ ਨਾ ਵਿਹੜੇ ਚ ਲਾ ਛੱਡ ਕੇ, ਸਾਰਾ ਸਮਾਨ ਛੱਡ ਕੇ। ਇੱਕ ਟਾਰਚ ਸੀ, ਇੱਕ ਮੇਰਾ ਖਿਆਲ ਬਾਲਟੀ ਸੀ, ਕੋਈ ਏਦਾਂ 2-4 ਸਮਾਨ ਜਿਹੜੇ ਨੇ। ਤੇ ਸਿੱਖ ਬੜੇ ਚੰਗੇ ਸਨ ਨਾ ਹਿੰਦੂ। ਅੱਬਾ ਜੀ ਰਹਿਮਤੁल्लाह ਅਲੈਹ ਨੇ ਬੈਂਕ 'ਚ ਪੈਸੇ ਰੱਖੇ ਸੀ, ਹਿੰਦੂਆਂ ਦਾ ਬੈਂਕ ਹੁੰਦੇ ਸਨ। ਅੱਛਾ। ਪਾਕਿਸਤਾਨ ਬਣਨ ਤੋਂ ਮਹੀਨਾ ਡੂਢ ਪਹਿਲਾਂ ਅੱਬਾ ਜੀ ਗਏ ਨੇ, ਉਹਨੇ ਕਿਹਾ ਖਾਨ ਸਾਹਿਬ ਆ ਨਾ ਧੀਆਂ ਧਿਆਣੀਆਂ ਦਾ ਜ਼ੇਵਰ ਤੇ ਪੈਸੇ ਲੈ ਜਾਓ। ਅੱਛਾ। ਤੇ ਨੂੰਹ ਦਾ ਛੱਡ ਦਿਓ ਬਸ਼ੱਕ, ਨੂੰਹ ਦਾ ਛੱਡ ਦਿਓ ਬਸ। ਤੇ ਉਹ ਅੱਬਾ ਜੀ ਨੂੰ ਪੈਸੇ ਵੀ ਦੇ ਦਿੱਤੇ ਉਹਨਾਂ ਨੇ, ਬਹੁਤ ਪੈਸੇ ਸੀ ਅੱਬਾ ਜੀ ਕੋਲ ਉਸ ਵੇਲੇ, 1000 ਰੁਪਏ ਸੀ, ਜ਼ੇਵਰ ਵੀ ਦੇ ਦਿੱਤਾ। ਉਹ ਫਿਰ ਚਟਾਲਿਆ ਜਿਹੜੀ ਸਾਡੀ ਫੁੱਫੀ ਸੀ ਨਾ, ਉਹਦਾ ਬੇਟਾ ਸੀ ਗੁਲਾਮ ਮੁਹੰਮਦ, ਅੱਲਾਹ ਤਾਲਾ ਉਸੇ ਰਹਿਮਤ ਕਰੇ। ਉਹਨੇ ਜਿਸ ਤਰ੍ਹਾਂ ਕੁਰਾਨ ਜੀ ਬਣਾਈ ਦਾ ਨਾ, ਏਦਾਂ ਉਹ ਜ਼ੇਵਰ ਪਾ ਕੇ ਨਾ ਗਲ 'ਚ, ਫਿਰ ਅਸੀਂ ਉਹਨੂੰ ਸਿੱਖਾਂ ਨੇ ਵੱਢ ਦਿੱਤਾ ਸੀ। ਹੋਇਆ ਹੈ ਕਿ ਅਸੀਂ ਜਿਸ ਵੇਲੇ ਆਏ ਆ ਨਾ ਉੱਜੜ ਕੇ, ਚਟਾਲੇ ਆਏ ਆ, ਚਟਾਲਿਓਂ ਅੱਗੇ ਫਿਰ ਹਰਿਆਣੇ ਆਏ ਆ, ਫਿਰ ਉਦੋਂ ਹੁਸ਼ਿਆਰਪੁਰ ਗਏ ਆ। ਹੁਸ਼ਿਆਰਪੁਰ ਉਸ ਗੁਲਾਮ ਮੁਹੰਮਦ ਸਾਡੇ ਭਾਈ ਦਾ ਨਾ ਸਾਲਾ ਟਰੱਕ ਲੈ ਕੇ ਆਇਆ। ਹੁਸ਼ਿਆਰਪੁਰ ਕੈਂਪ ਕਿੱਥੇ ਕੁ ਲੱਗਾ ਸੀ? ਅਸੀਂ ਨਹੀਂ ਦੇਖਿਆ। ਅੱਛਾ, ਕੈਂਪ 'ਚ ਨਹੀਂ ਬੈਠੇ? ਕੈਂਪ 'ਚ ਬੈਠੇ ਨਹੀਂ, ਮੈਂ ਦੱਸਦਾ ਨਾ ਕਿ ਅਸੀਂ ਹਲੇ ਸਟੇਸ਼ਨ ਦੇ ਨੇੜੇ ਸੀ। ਤੇ ਉਹ ਨਾ ਆ ਤੁਹਾਨੂੰ ਖੂਨ ਚਿੱਟੇ ਹੋਣ ਦੀ ਸੁਣਾਉਣ ਲੱਗਾ। ਉਹ ਗੁਲਾਮ ਮੁਹੰਮਦ ਦਾ ਸਾਲਾ ਟਰੱਕ ਲੈ ਕੇ ਆਇਆ, ਵਿੱਚ ਬੱਚੇ ਦੱਬੇ ਆ ਉਹਨੇ ਰੱਖੇ। ਅੱਛਾ। ਉਹ ਜਲੰਧਰ ਭਾਈ ਸਾਡਾ ਕਹਿਣ ਲੱਗਾ ਤੇ ਅੱਬਾ ਜੀ ਨੂੰ, ਮਾਮਾ ਜੀ ਮਾਮੀ ਨੂੰ ਤੇ ਛੋਟੇ ਮੁੰਡੇ ਜਿਹੜੇ ਰਹਿੰਦੇ ਹੋ, ਇਹਨਾਂ ਨੂੰ ਵਿੱਚ ਬਿਠਾ ਦਿਓ। ਅੱਛਾ। ਅਸੀਂ ਵਿੱਚ ਬਹਿ ਗਏ, ਪਿੱਛੇ ਰਹਿ ਗਏ ਵੱਡੇ ਭਾਈ ਤੇ ਛੋਟੀ ਹਮਸ਼ੀਰਾ। ਅੱਛਾ। ਤੇ 2 ਜਿਹੜੀਆਂ ਭੈਣਾਂ ਦੀ ਸ਼ਾਦੀ ਕਰਨੀ ਸੀ ਨਾ, ਤੇ ਜਿਹੜੀ ਭਰਜਾਈ ਸੀ ਇਹ ਜਵਾਨ ਸਨ ਨਾ, ਇਹਨਾਂ ਨੂੰ ਵੱਡੇ ਭਾਜੀ 2 ਮਹੀਨੇ ਪਹਿਲਾਂ ਲਾਹੌਰ ਸਾਡਾ ਇੱਕ ਫੁੱਫੀਦਾਰ ਭਾਈ ਸੀ ਡਰਾਈਵਰ ਰੇਲਵੇ 'ਚ, ਉਹਨੂੰ ਮਕਾਨ ਮਿਲਿਆ ਸੀ। ਫੁੱਫੀਦਾਰ ਭਾਈ ਵੀ ਸੀ, ਉਹਦੇ ਘਰ ਜਿਹੜੀ ਤਾਏ ਦੀ ਧੀ ਵੀ ਸੀ। ਉੱਥੇ ਛੱਡ ਗਿਆ ਸੀ, ਕੁੜੀਆਂ ਚੁੱਕ ਲੈਂਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ। ਜਿਸ ਵੇਲੇ ਆਇਆ ਨਹੀਂ ਸੀ ਜਲੰਧਰ, ਉਹ ਬੇਈਮਾਨ ਹੋ ਗਿਆ ਟਰੱਕ ਵਾਲਾ। ਸਕੀ ਭੈਣ ਨੂੰ ਲਾਤਾ ਉੱਥੇ, ਭਾਂਜੀਆਂ ਨੂੰ ਲਾਤਾ, ਬਹਿਨੋਈ ਨੂੰ ਲਾਤਾ। ਅਸੀਂ ਵੱਡੇ ਭਾਜੀ ਨੂੰ ਬੁਖਾਰ ਚੜਿਆ ਤੇ ਇੱਕ ਬੰਦਾ ਚਾਹ ਬਣਾਉਂਦਾ ਸੀ, ਤੇ ਮਾਂ ਜੀ ਨੇ ਕਿਹਾ ਵੀ ਤੂੰ ਟਕੇ ਦੀ ਚਾਹ ਆ, ਤੇ ਕਿੰਨੇ? ਉਹਨੇ ਕਿਹਾ ਮੈਂ ਤਾਂ ਰੁਪਈਆ ਲੈਣਾ।
ਮਾਂ ਜੀ ਨੇ ਕਿ ਭਾਵੇਂ ਦੋਹਾਂ ਦੀ ਦੇ ਮੇਰੇ ਇਹਨਾਂ ਨੇ ਕੀਤਾ ਜੇ ਚਟਾਲੇ ਆਏ ਨਾ ਜੀ ਉਹ ਜਿਹੜੀ ਰਕਮ ਸੀ ਜਿੰਨੀ ਵੀ ਐਸੀ ਮਾਂ ਜੀ ਦੇ ਸੀਨੇ ਤੇ ਸੁਲਤਾਨ ਦੇ ਸੀਨੇ ਦੇ ਵੱਡੇ ਭਾਈ ਦੇ ਅੱਬਾ ਜੀ ਦੇ ਇੱਥੇ ਨਾ ਗੁੱਸਣੀ ਦੇ ਪਾ ਕੇ ਨਾ ਜਿਵੇਂ ਢਿੱਡ ਦੇ ਨਾਲ ਬੰਨੇ। ਅੱਛਾ ਰਕਮ ਜੀ ਬਹੁਤ ਜ਼ਿਆਦਾ ਸੀ। ਸਹੀ ਸੋਨਾ ਜਿਹੜਾ ਸੀ ਭਾਈ ਗੁਲਾਮ ਨੂੰ ਦਿੱਤਾ। ਅੱਛਾ ਉਹਦਾ ਜੀ ਸਿਰਫ ਇੱਕ ਬੱਚਾ ਆਇਆ ਜੇ ਉਹ ਕੋਲ ਬੈਠਾ ਹੈ ਕਿਹਨਾਂ ਦਾ? ਭਾਈ ਗੁਲਾਮ ਮੁਹੰਮਦ ਦਾ। ਅੱਛਾ ਉਹ ਆਪ ਵੀ ਉੱਥੇ ਸ਼ਹੀਦ ਹੋਏ? ਸਾਰੇ ਰਾਜ ਪੂਰਾ ਟੱਬਰ ਹੀ। ਅੱਛਾ ਫਿਰ ਮੈਂ ਤੇ ਸੋਨਾ ਵੀ ਚਲਾ ਗਿਆ? ਉਹ ਸਭ ਕੁਝ ਹੀ ਖਤਮ ਹੋ ਗਿਆ। ਫਿਰ ਮੈਂ ਇੱਕ ਚੀਜ਼ ਹੋਰ ਦੇਖੀ ਜਿਹੜੀ ਅਜੀਬ। ਇੱਕ ਬੱਚੀ ਮਾਲੂਮ ਹੁੰਦੀ ਸੀ ਕਿ ਬਹੁਤ ਵੱਡੇ ਘਰ ਦੀ ਕਿਉਂਕਿ ਲਿਬਾਸ ਤੋਂ ਬੰਦਾ ਪਛਾਣਿਆ ਜਾਂਦਾ। ਹਾਂਜੀ ਉਹਦੇ ਕੋਲ ਦੋ ਬੇਟੇ। ਅੱਛਾ ਇੱਕ ਉਹਨੇ ਕੁੱਛੜ ਚੁੱਕਿਆ ਇੱਕ ਉਂਗਲ ਆਇਆ ਯਾਨੀ ਇੱਕ 3 ਸਾਲਾਂ ਦਾ ਇੱਕ 4-6 ਮਹੀਨੇ ਦਾ। ਅਸੀਂ ਆਉਣ ਡਏ ਮਾਂ ਜੀ ਦੇ ਨਾਲ ਲਾਵਾਰਸ ਜੀ ਹੋ ਗਏ। ਅੱਬਾ ਜੀ ਪਿੱਛੇ ਰਹਿ ਗਏ ਭਾਈ ਵੱਡੇ ਪਿੱਛੇ ਰਹਿ ਗਏ ਕੁੜੀਆਂ ਭੈਣਾਂ ਇੱਥੇ ਆ ਗਈਆਂ ਸੀ ਲਾਹੌਰ। ਅਸੀਂ ਹੌਲੀ ਹੌਲੀ ਨਾ ਤੁਰੇ ਮਾਂ ਜੀ ਵੀ ਜ਼ਰਾ ਵਡੇਰੇ ਸਨ ਹੌਲੀ ਹੌਲੀ ਤੁਰਦੇ ਸੀ ਅਸੀਂ ਵੀ ਤੁਰਦੇ ਸੀ। ਅੱਛਾ ਮੈਂ ਅੱਖਾਂ ਨਾਲ ਦੇਖਿਆ ਮੈਨੂੰ ਰੋਣ ਆਉਂਦਾ ਹੈ। ਉਸ ਕੁੜੀ ਨੇ ਰੇਸ਼ਮੀ ਰੁਮਾਲ ਮੁੰਡੇ ਨੇ ਦਿੱਤਾ ਸੀ ਉਹ ਲੱਕੜੀਆਂ ਕੱਢ ਕੇ ਨਾ ਦੋ ਤੇ ਉਹ ਛਾਂ ਕੀਤੀ ਹੈ ਜਿਹੜਾ ਕੁੱਛੜ ਚੁੱਕਿਆ ਬਾਹਰ ਸੀ ਨਾ। ਹਾਂਜੀ ਉਹਨੂੰ ਉੱਥੇ ਨਹੀਂ ਪਾਪਾ ਉੱਥੇ ਲੰਮਾ ਪਾਤਾ ਉਹ ਛੱਡ ਕੇ ਆ ਗਈ ਉਹਨੂੰ। ਅੱਛਾ ਆਪਣੇ ਬੱਚਿਆਂ ਨੂੰ ਛੱਡ ਕੇ ਆ ਗਈ? ਆਪਣੇ ਬੱਚੇ ਨੂੰ ਛੱਡ ਕੇ ਆ ਗਈ ਉਹ। ਓਏ ਹੋਏ ਉਹ ਯਾਰ ਉਂਗਲੀ ਤੋੜਦਾ ਸੀ ਨਾ ਕਿਉਂ ਛੱਡ ਕੇ ਗਏ? ਜਿੰਨਾ 4 ਦਿਨਾਂ ਦੀ ਭੁੱਖੀ ਸੀ ਬੱਚਾ ਰੋਂਦਾ ਸੀ ਦੁੱਧ ਆਉਂਦਾ ਨਹੀਂ ਸੀ। ਇਹ ਗੱਲ ਹੈ ਨਾ ਕਿ ਮਾਵਾਂ ਨੇ ਪੁੱਤ ਨਹੀਂ ਸੰਭਾਲੇ ਉਸ ਅੱਖਾਂ ਨਾਲ ਵੇਖਿਆ ਮੈਂ ਉਹ ਆਹੀ ਚੀਜ਼ ਹੈ। ਵੱਡੇ ਭਾਜੀ ਅਬਦੁਲਸਾਰ ਰਾਤ ਵਿੱਚ ਰੇੜੀਆਂ ਸਮਾਨ ਪਿਆ ਦੂਸਰਾ ਤੀਸਰਾ ਚੀਟੀਆਂ ਇਹੋ ਜਿਹੇ ਖੇਡਾਂ ਵਾਲੀਆਂ ਚੁੱਕਣ ਲੱਗੇ ਨਾ ਮਾਂ ਜੀ ਕਹਿਣ ਲੱਗੇ ਨਹੀਂ ਅਸੀਂ ਆਪ ਪਹੁੰਚੇ ਤੇ ਬੜੀ ਗੱਲ ਹੈ। ਅੱਛਾ ਕਿਸੇ ਚੀਜ਼ ਨੂੰ ਹੱਥ ਨਾ ਲਾਈ ਕਿਸੇ ਚੀਜ਼ ਨੂੰ। ਅੱਗੇ ਅਸੀਂ ਆਏ ਹਾਂ ਤੇ ਮਾਂ ਜੀ ਦੀ ਭਤੀਜੀ ਲੱਗਦੀ ਸੀ ਉਹ ਬਗਿਆੜੀ ਦੀ ਸੀ। ਅੱਛਾ ਮਹਿਲਾਂ ਵਾਲੇ ਉਹਨੂੰ ਸਾਦੇ ਸੀ ਮਿਰਜ਼ਾਪੁਰ ਰਹਿੰਦੀ ਸੀ। ਉਹਨੇ ਸਾਨੂੰ ਨਾ ਉਹਦੀ ਸੜਕ ਤੋਂ ਲੰਘਦਿਆਂ ਦੇਖ ਲਿਆ। ਹਾਂਜੀ 18-20 ਮੀਲ ਅਸੀਂ ਆਏ ਹਾਂ 3 ਦਿਨਾਂ 'ਚ। ਅੱਛਾ 18-20 ਮੀਲ? ਹਾਂ ਮੀਲ ਉਹ 3 ਦਿਨਾਂ 'ਚ? 3 ਦਿਨਾਂ ਕੋ ਹੁਸ਼ਿਆਰਪੁਰੋਂ ਲੱਗ ਕੇ ਆਪਣਾ ਜਲੰਧਰੋਂ ਲੱਗ ਕੇ ਤੇ ਅੰਮ੍ਰਿਤਸਰ ਜਿਹੜਾ ਕੈਂਪ ਤਬਾਹ ਹੋਇਆ ਸੀ ਉੱਥੇ ਤੱਕ ਅਸੀਂ ਆਏ ਹਾਂ। ਚਲੋ ਬਹਾਰ ਉਹ ਸਾਨੂੰ ਸੱਦ ਕੇ ਲਿਆਈ। ਉਹਨੇ ਸਾਨੂੰ ਰੋਟੀ ਪਾਣੀ ਪੁੱਛਿਆ। ਉੱਥੇ ਇੱਕ ਮਾਂ ਸਾਡੀ ਚਾਚੀ ਤਾਈ ਲੱਗਦੀ ਸੀ ਉਹ ਆਪਣੇ ਮੁੰਡੇ ਦਾ ਨਾਂ ਲੈ ਕੇ ਨਾ ਅੱਧਾ ਮੀਲ ਇੱਧਰ ਨੂੰ ਜਾਂਦੀ ਹੈ ਅੱਧਾ ਮੀਲ ਇੱਧਰ ਨੂੰ ਜਾਂਦੀ ਹੈ ਆਵਾਜ਼ਾਂ ਮਾਰਦੀ ਹੈ ਫਰਾ ਲਿਆ ਆਪਣੇ ਬੱਚੇ ਨੂੰ ਲੱਭਦੀ ਫਿਰਦੀ ਹੈ। ਜਵਾਨ ਮੁੰਡਾ। ਅੱਛਾ 2 ਦਿਨ ਗੁਜ਼ਰੇ ਤੇ ਉਹ ਜਿਹੜਾ ਬੰਦਾ ਗਾਈਆਂ ਹਲਾਲ ਕਰਦਾ ਸੀ ਨਾ ਉਹਦਾ ਟੱਬਰ ਵੀ ਉੱਥੇ ਸੀ। ਅੱਛਾ ਉਹ ਮਿਲਣ ਆਇਆ ਇਹਨੂੰ ਮਹਿਲਾਂ ਵਾਲੀ ਨੂੰ ਮਾਂ ਦੀ ਭਤੀਜੀ ਨੂੰ। ਉਹਨੇ ਜਿਸ ਦੇਖਿਆ ਨਾ ਮਾਂ ਨੂੰ ਸਾਨੂੰ ਉਹਨੇ ਕਿਹਾ ਭੈਣ ਮੈਂ ਤੇ ਚਾਚੀ ਨੂੰ ਤੇਰੇ ਕੋਲ ਨਹੀਂ ਰਹਿਣ ਦੇਣਾ ਤੁਸੀਂ ਤਾਂ ਸਾਡੇ ਸ਼ਰੀਕ ਹੋ। ਤੁਸੀਂ ਸਾਡੇ ਸ਼ਰੀਕ ਹੋ। ਹਾਂ ਤੁਸੀਂ ਮੈਂ ਉਹ ਸਾਨੂੰ ਲੈ ਗਿਆ ਉੱਥੇ ਰੋਟੀ ਪਾਣੀ ਸਭ ਕੁਝ ਖਵਾਇਆ ਪਿਆ। ਜਨਾਨੀ ਉਹਦੀ 6 ਫੁੱਟ ਜਵਾਨ ਸੀ ਸੋਹਣੀ ਆਪ ਵੀ ਜਵਾਨ ਸੀ ਬੱਚੇ ਵੀ ਸੀ। ਤੇ ਦੂਸਰੇ ਦਿਨ ਜਾਂ ਤੀਸਰੇ ਦਿਨ ਕਾਨਵਾਈ ਨਿਕਲੀ ਹੈ ਟਰੱਕਾਂ ਦੀ। ਅੱਛਾ ਫੌਜੀ ਆਪਣੇ ਬੱਚਿਆਂ ਨੂੰ ਨਾ ਲੈ ਕੇ ਜਾਣ ਰਹੇ ਨੇ ਪਾਕਿਸਤਾਨ ਆਉਣ ਰਹੇ ਨੇ ਹਿੰਦੁਸਤਾਨ। ਇੱਕ ਸੈਯਦ ਤੁਹਾਡੀ ਉਮਰ ਦਾ ਮਤਲਬ ਇਹ 22-24 ਸਾਲ ਦਾ ਉਹਦੀ ਫੈਮਿਲੀ ਇੱਕ ਟਰੱਕ ਤੇ ਉਸ ਬੰਦੇ ਨੇ ਨਾ ਉਹ ਜਿਹੜਾ ਸਾਡੇ ਤਾਏ ਦਾ ਪੁੱਤ ਸੀ ਉਹਨੇ ਹੱਥ ਦਿੱਤਾ ਉਹਨੇ ਖਿਲਾਇਆ ਉਹਨੇ ਕਿਹਾ ਜੀ ਆਹ ਮੇਰੀ ਚਾਚੀ ਹੈ ਇਹਦਾ ਕੋਈ ਟੱਬਰ ਅੱਗੇ ਨਿਕਲ ਗਿਆ ਤੇ ਕੋਈ ਪਿੱਛੇ ਰਹਿ ਗਿਆ ਤੇ ਆਹ ਬੱਚੇ ਨੇ 2 ਛੋਟੇ ਇਹਨਾਂ ਨੂੰ ਲਾਹੌਰ ਲੈ ਜਾਓ। ਅੱਛਾ ਚੁੱਕ ਕੇ ਬਿਠਾ ਲਿੱਤਾ ਵਿੱਚ। ਜਿਸ ਵੇਲੇ ਆਪਣੀ ਮਾਂ ਨੂੰ ਬਿਠਾਉਣ ਲੱਗਾ ਨਾ ਉਹ ਸਾਨੂੰ 3 ਨੂੰ ਬਿਠਾ ਲੈਣਾ ਤੇ ਉਸ ਸ਼ਾਹ ਨੇ ਨਾ ਧੱਕਾ ਮਾਰਿਆ ਉਹਨੂੰ। ਹਾਂ ਇਹਨੂੰ ਨਹੀਂ ਬਿਠਾਉਣਾ ਜੇ ਉਹ ਥੱਲੇ ਨਾ ਹੁੰਦਾ ਸਰਦਾਰ ਖਾਂ ਜਾਂ ਚਿਰਾਗ ਖਾਂ ਜੋ ਵੀ ਨਾਂ ਸੀ ਤੇ ਉਹ ਮਰ ਜਾਣਾ ਸੀ ਮਾਈ ਨੇ। ਅੱਛਾ ਸਾਨੂੰ ਬਿਠਾ ਲਿਆ ਤੇ ਫਿਰ ਬਾਰਿਸ਼ ਜਿਹੜੀ ਜਿਹਦੇ ਨਾਲ ਅੰਮ੍ਰਿਤਸਰ ਰੁੜਿਆ ਕੈਂਪ ਉਹ ਬਾਰਿਸ਼ ਹੋਈ ਸਾਨੂੰ ਵਾਘੇ ਬਾਰਡਰ ਤੇ। ਅੱਛਾ ਮੈਨੂੰ ਪਤਾ ਕਿ ਮੈਂ ਇਹਨਾਂ ਦਾ ਪਾਣੀ ਜਿਹੜਾ ਨਾ ਇਹ ਸੀ। ਫਿਰ ਉਹਨੇ ਜਿਹੜਾ ਕੈਂਪ ਲੱਗਾ ਸੀ ਬਿਲਕੁਲ ਦਰਿਆ ਦੇ ਨਾਲ ਸੀ? ਦਰਿਆ ਉਥੋਂ 2-3 ਕੋਹ ਸੀ। ਅੱਛਾ ਪਾਣੀ ਬਹੁਤ ਰਾਣਾ ਸਾਹਿਬ ਬਾਹਰ ਨਿਕਲਿਆ ਕਿ ਉੱਥੇ ਨੇੜੇ ਕਰਕੇ ਬਿਆਸਾ ਤੇ ਇਹ ਦੋ ਦਰਿਆ ਸੀ ਇਕੱਠੇ ਹੁੰਦੇ ਸਨ। ਅੱਛਾ ਬਿਆਸਾ ਸੀ ਨਾ ਪਰਾਂ। ਹਾਂ ਚਲੋ ਬਾਹਰ ਉਹ ਬਿਆਸਾ ਨੂੰ ਕਹਿੰਦੇ ਨੇ ਬੇਆਸਾ। ਖੁਸ਼ੀ ਪੈ ਤਾਂ ਸਾਰਾ ਸਾਲ ਵਗਦਾ ਰਹੇ ਖੁਸ਼ੀ ਪੈ ਤਾਂ ਸਾਰਾ ਸਾਲ ਸੁੱਕਾ ਰਹੇ। ਅੱਛਾ ਹਾਂ ਇਹ ਹੁਣ ਬਿਆਸਾ ਰਲਦਾ ਸੀ ਤੁਹਾਨੂੰ ਆ ਕੇ ਸਾਹੀਵਾਲ ਦੇ ਕੋਲ
ਪਿੱਛੇ ਰੱਖਦਾ ਸੀ। ਹੂੰ। ਅੱਛਾ, ਉਹ ਜਿਸ ਵੇਲੇ ਦਮੋਰੀਏ ਪੁਲ ਕੋਲ ਆਏ ਨਾ ਸਾਡੀ ਗੱਡੀ, ਹਾਂਜੀ। ਤੇ ਵੱਡੇ ਭਾਜੀ ਨੇ ਦੇਖਿਆ ਸੀ ਲਾਹੌਰ ਅੱਗੇ, ਅੱਛਾ। ਮੇਰਾ ਮਤਲਬ ਮੇਰੇ ਤੋਂ ਵੱਡਾ ਸੀ। ਉਹਨੇ ਰੌਲਾ ਪਾਤਾ, ਉਹਨੇ ਕਿਹਾ ਸ਼ਾਹ ਜੀ ਸਾਨੂੰ ਇੱਥੇ ਲਾ ਦਿਓ, ਸ਼ਾਹ ਜੀ ਸਾਨੂੰ ਇੱਥੇ ਲਾ ਦਿਓ। ਉਹਨੇ ਸਾਨੂੰ ਦਮੋਰੀਏ ਪੁਲ ਤੇ ਲਾ ਦਿੱਤਾ। ਉੱਥੋਂ ਅਸੀਂ, ਕਿਉਂਕਿ ਸਾਡਾ ਬਹਿਨੋਈ ਵੀ ਸੀ ਤੇ ਭੈਣ ਵੀ ਸੀ ਉਹ, ਅਸੀਂ ਫਿਰ ਉੱਥੋਂ ਨਿਕਲ ਕੇ ਨਾ ਰੇਲਵੇ ਲਾਈਨ ਤੋਂ ਪੈ ਕੇ ਰੇਲਵੇ ਕੁਆਟਰ ਜਿਹੜੇ ਸੀ ਉੱਥੇ ਆ ਗਏ। ਤੇ ਅੱਬਾ ਜੀ ਰਹਿਮਤੁल्लाह अलैह ਮੰਜੀ ਤੇ ਲੱਗੇ। 18 ਦਿਨ ਬਾਅਦ ਅਸੀਂ ਆਏ ਜੀ ਪਾਕਿਸਤਾਨ। ਤੇ ਅੱਬਾ ਜੀ ਨੇ ਕੋਈ ਕੈਂਪ ਨਹੀਂ ਛੱਡਿਆ। ਮੇਰੇ ਸਾਰਾ ਡੱਬਾ ਬਾਹਰ ਹੋ ਗਏ। ਉਹਨਾਂ ਨੂੰ ਆਏ ਸੀ ਕਿ ਮੇਰੇ ਬੱਚੇ ਪਤਾ ਨਹੀਂ ਕਿੱਥੇ ਨੇ, ਕਿੱਥੇ ਸਵੇਰੇ ਚਲੇ ਨਾ ਕੈਂਪ 'ਚ, ਜਿੱਥੇ ਜਿੱਥੇ ਲੋਕੀ ਆਉਂਦੇ ਨੇ। ਹਾਂ, ਫਿਰ ਉਹ ਅਸੀਂ ਆਏ ਤੇ ਬਾਬਾ ਜਵਾਨ ਹੋ ਗਿਆ। ਅੱਛਾ, ਜਦੋਂ ਉਹਨਾਂ ਨੇ ਵੇਖਿਆ ਕਿ ਹੈ ਨੇ। ਹਾਂ, ਫਿਰ ਅਸੀਂ 8-10 ਦਿਨ ਉੱਥੇ ਰਹੇ ਹਾਂ। ਅੱਛਾ। ਉਸ ਤੋਂ ਬਾਅਦ ਉਹੀ ਜਿੱਥੇ ਤੇਰੇ ਦਾਦੀ ਦੀ ਭੈਣ ਅਜ਼ਮਤ ਹੈ, ਹਾਂਜੀ, ਸਾਹੀਵਾਲ, ਉੱਥੇ ਮੇਰੀ ਭੈਣ ਵੀ ਸੀ ਨਾ। ਅੱਛਾ। ਠਾਰ ਹੀ ਲੱਭਣੀ ਸੀ ਕੋਈ। ਸਹੀ। ਉੱਥੇ ਅਸੀਂ ਫਿਰ ਗੱਡੀ 'ਚ ਬਹਿ ਕੇ ਪੀਰ ਮੱਲ ਗਏ ਆ। ਹਾਂਜੀ। ਪੀਰ ਮੱਲ ਤਾਂਗੇ 'ਚ ਬਹਿ ਕੇ 27 ਅਲਫ ਗਏ ਆ। ਅੱਛਾ। ਤੇ ਉੱਥੇ 28 ਦੇ ਵਿੱਚ ਉੱਥੇ ਜਿਹੜੀ ਨਾ ਤੁਹਾਡੀ ਜਿਹੜੀ ਗੁਗੇਰਾ ਬ੍ਰਾਂਚ ਹੈ ਨਾ ਜੀ, ਹਾਂਜੀ, ਗੁਗੇਰਾ ਬ੍ਰਾਂਚ ਹਾਫਜ਼ਾਬਾਦ ਦੇ ਕੋਲ ਨਹਿਰ ਨਿਕਲਦੀਆਂ ਨੇ, ਰਖ ਬ੍ਰਾਂਚ, ਜੰਗ ਬ੍ਰਾਂਚ ਤੇ ਗੁਗੇਰਾ ਬ੍ਰਾਂਚ, ਉੱਥੇ ਜਾ ਕੇ ਟੈਲ ਬਣ ਜਾਂਦੀ। ਅੱਛਾ। ਉਹਦੇ 3 ਹਿੱਸੇ ਹੋ ਜਾਂਦੇ ਨੇ। ਸਹੀ ਸਹੀ। ਇੱਕ ਹਿੱਸਾ ਜਿਹੜਾ ਸੀ 27 ਅਲਫ ਨੂੰ ਜਾਂਦਾ ਸੀ, ਇੱਕ 28 ਨੂੰ ਜਾਂਦਾ ਸੀ, ਇੱਕ ਅੱਗੇ ਪਤਾ ਨਹੀਂ ਕਿਹੜਾ 29 ਸੀ ਕਿ 26 ਸੀ। ਅੱਛਾ। ਸਾਨੂੰ ਫਿਰ ਉਹ ਜ਼ਮੀਨ ਪੈ ਗਈ ਉੱਥੇ। ਆਪਣੀ ਪਿੱਛੇ ਜ਼ਮੀਨ ਕਿੰਨੀ ਛੱਡ ਕੇ ਆਏ ਸੀ? 90 ਪੈਲੀਆਂ ਤੇ ਛੱਡਿਆ ਨਾ ਡੱਲੇ ਵਾਲੀ, ਜਿੱਥੋਂ ਅਸੀਂ ਉੱਜੜ ਕੇ ਆਏ ਸੀ। ਅੱਛਾ। ਇੱਥੇ ਜਿਹੜੀਆਂ ਸੀ ਨੇ 9 ਦੂਣਾ 18 ਮਰਬੇ ਦੇ ਕਰੀਬ ਸੀ ਇੱਥੇ ਵੀ। ਅੱਛਾ, ਇੱਥੇ ਵੀ ਮਰਬੇ ਦੇ ਕਰੀਬ 90 ਉਹ ਸੀ। ਹਾਂ, ਤੇ ਇਹ ਨਾ ਇੱਥੇ ਸਾਨੂੰ ਜੀ ਪ੍ਰਤੀ ਮਿਲੀਆਂ ਜ਼ਮੀਨਾਂ ਪਹਿਲਾਂ। ਅੱਛਾ। ਕਿੰਨੇ ਜੀ ਉਹ ਸੀ। ਅੱਛਾ। ਉਹ ਸਾਨੂੰ ਜ਼ਮੀਨ ਮਿਲ ਗਈ ਹਮਸ਼ੀਰਾ। ਹਾਂ, ਉਹ 8-10 ਪੈਲੀਆਂ ਮਿਲ ਗਈਆਂ। ਨਹਿਰ ਦਾ ਪਾਣੀ ਲੱਗਦਾ ਸੀ। ਭੈਣ ਇੱਥੇ ਮੰਗੀ ਸੀ, ਬਹਿਨੋਈ ਨੇ ਆ ਕੇ ਨਾ, ਕਣਕ ਦਾ ਮੌਸਮ ਆਇਆ, ਕਣਕ ਬੀਜ ਦਿੱਤੀ। ਅੱਛਾ। ਕਣਕ ਸਿੱਟਾ ਨਿਕਲ ਆਇਆ ਕਣਕ ਨੂੰ। ਸਹੀ। ਮਾਮੂ ਮੇਰੇ ਅੱਲਾਹ ਤਾਲਾ ਉਹਨਾਂ ਤੇ ਰਹਿਮਤ ਕਰੇ, ਗੁਲਾਮ ਗੌਸ ਖਾਂ, ਇਹ ਬਗਿਆੜੀ ਦੇ ਸਨ। ਇਹ ਸਾਨੂੰ ਲੱਭਦੇ ਫਿਰਦੇ ਸੀ। ਬਗਿਆੜੀ ਵੀ ਸੁਣਿਆ ਬੜਾ ਹਮਲਾ ਹੋਇਆ ਸੀ, ਕੋਈ ਬੰਦਾ ਨਹੀਂ ਬਚ ਕੇ ਆਇਆ ਉਹਨਾਂ ਦੇ। ਮੇਰੇ ਨਾਨਕੇ ਸਾਰੇ ਵੱਡੇ ਗਏ। ਨਾਨਕੇ ਸੀ ਉੱਥੇ? ਨਾਨਕੇ ਮੇਰੇ ਨਾਨਕੇ ਸੀ। 4 ਨੰਬਰਦਾਰੀਆਂ ਸੀ ਰਾਣਾ ਸਾਹਿਬ, 4 ਪੱਤੀਆਂ ਕਹਿੰਦੇ ਨੇ ਤੈਨੂੰ। ਹਾਂਜੀ। ਇੱਕ ਪੱਤੀ ਦਾ 1 ਨੰਬਰਦਾਰ। ਹਾਂਜੀ ਹਾਂਜੀ। 4 ਪੱਤੀਆਂ ਸਨ, ਸਾਰੇ ਵੜ ਦਿੱਤੇ। ਬੜਾ ਵੱਡਾ ਹਮਲਾ ਹੋਇਆ ਸੀ ਬਹੁਤ। ਮੈਂ ਤਾਂ ਹੁਣ ਵੀ ਰੋਣਾ। ਉਸ ਪਿੰਡ ਦੀ ਇੱਕ ਮਾਂ ਹੈ, ਉਹ ਅੱਜ ਵੀ ਸਿੱਖਾਂ ਦੇ ਘਰ ਹੈ, ਤੇ ਉਹਦੇ ਫੈਸਲਾਬਾਦ ਦੇ ਭਰਾ ਬੈਠੇ ਨੇ, ਤੇ 75 ਸਾਲ ਬਾਅਦ ਉਹਨਾਂ ਦੀ ਆਪਸ ਵਿੱਚ ਮੁਲਾਕਾਤ ਹੋਈ, ਲੇਕਿਨ ਉਹ ਮਾਂ ਨਾਲ ਗੱਲ ਨਹੀਂ ਕਰਨ ਦਿੰਦੇ, ਕਿਉਂਕਿ ਫੜ ਕੇ ਰੱਖੀ ਸੀ ਨਾ ਉਹਨਾਂ ਨੇ ਅੱਗੇ। ਵਿੱਚ ਇੱਕ ਮੈਂ ਗੱਲ ਛੱਡ ਗਿਆ, ਜਦੋਂ ਜਿਸ ਵੇਲੇ ਨਿਕਲੇ ਆ ਨਾ। ਹਾਂਜੀ। ਮੈਂ ਤੁਹਾਨੂੰ ਦੱਸਦਾ ਪਿਆ ਅਸੀਂ ਉੱਥੇ ਆ ਗਏ ਹਾਂ ਦਮੋਰੀਏ ਪੁਲ ਤੇ। ਹਾਂਜੀ। ਪਿੱਛੇ ਇੱਕ ਗੱਲ ਰਹਿ ਗਈ ਹੈ। ਮੈਂ, ਮਾਂ ਜੀ ਤੇ ਭਾਜੀ ਅਸੀਂ ਆਉਣ ਡਏ ਸੀ, ਇੱਕ ਕੁੜੀ ਹੋਵੇਗੀ 18-19 ਸਾਲ। ਹਾਂਜੀ। ਸਿਰ ਤੇ ਉਹਨੇ ਕੋਈ ਸ਼ੈ ਰੱਖੀ ਸੀ। ਅੱਛਾ। ਜਲੰਧਰ ਦੇ ਵਿੱਚੋਂ ਨਿਕਲਣ ਡਏ ਤੇ ਗੁਰਦੁਆਰਾ ਆ ਗਿਆ ਸਿੱਖਾਂ ਦਾ, ਸਿੱਖ ਬੈਠੇ ਨੇ ਉੱਥੇ। ਫਟਾ ਲਗਾ ਅੱਗੇ ਉਹਦੇ ਗਲੀ ਆਈ ਹੈ, ਉੱਥੋਂ 5-6 ਸਿੱਖ ਨਿਕਲੇ ਨੇ, ਕੁੜੀ ਨੂੰ ਚੁੱਕ ਕੇ ਲੈ ਗਏ। ਮੇਰੇ ਅੱਖਾਂ ਨਾਲ ਵੇਖ, ਕੁੜੀ ਨੂੰ ਚੁੱਕ ਕੇ ਲੈ ਗਏ। ਇੰਨਾ ਮੈਨੂੰ ਰੋਣਾ ਆਇਆ ਹੈ ਜੀ, ਅੱਖੀਂ ਵੇਖੀ ਹੈ ਨਾ ਗੱਲ। ਅੱਛਾ, ਅਸੀਂ ਉਹ ਫਿਰ ਨਾ ਮਾਮਾ ਜੀ ਨੂੰ ਪਤਾ ਲੱਗ ਗਿਆ ਮੇਰੀ ਭੈਣ ਉੱਥੇ ਆ। ਉਹ ਫਿਰ ਇਹਨੇ ਸੁਨੇਹਾ ਭੇਜਿਆ, ਅਸੀਂ ਆ ਗਏ। ਸਾਨੂੰ ਘੋੜੀ ਭੇਜੀ ਸ਼ੇਖੂਪੁਰੇ ਲੈਣ ਵਾਸਤੇ। ਸਾਨੂੰ ਤਜਰਬਾ ਨਹੀਂ ਸੀ ਘੋੜੀ ਦਾ। ਘੋੜੀ ਨੇ ਰਾਤ ਨੂੰ ਨਾ ਆਪਣੀ ਲਗਾਮ ਕੱਟ ਲਈ, ਉਹ ਨੱਸ ਗਈ। ਅੱਛਾ। ਹਾਂ, ਸਵੇਰ ਨੂੰ ਫਿਰ ਅਸੀਂ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਤਾਂਗਿਆਂ ਤੁੰਗਿਆਂ ਤੇ ਆਏ ਆ ਇੱਥੇ। ਫਿਰ ਸਾਨੂੰ ਜ਼ਮੀਨ ਪੈ ਗਈ। ਤੇ ਮਾਮਾ ਜੀ ਰਹਿਮਤੁल्लाह अलैह ਨੇ ਇੱਕ ਕੰਮ ਕੀਤਾ ਸੀ ਪਿੰਡ 'ਚ, ਸਭ ਤੋਂ ਵਧੀਆ ਮਕਾਨ ਜਿਹੜਾ ਸੀ ਨਾ, ਉਹ ਆਪਣੀ ਭੈਣ ਵਾਸਤੇ ਰੱਖਿਆ ਸੀ। ਯਾਨੀ ਸਾਡੇ ਵਾਸਤੇ। ਵਾਹ ਜੀ ਵਾਹ। ਸਿੱਖ ਬਣਾਉਂਦੇ ਹੀ ਚਲੇ ਗਏ ਸੀ ਉਹਨੂੰ। ਚੁਬਾਰੇ ਦਾ ਮੱਥਾ ਅੱਧਾ ਲਿਪਿਆ, ਪਲਸਤਰ ਹੋਇਆ ਸੀ ਦੀਪੇਪੁਰ ਪਿੰਡ ਦੇ ਵਿੱਚ। ਦੀਪੇਪੁਰ ਪਿੰਡ। ਅੱਛਾ। ਸਭ ਤੋਂ ਵਧੀਆ ਮਕਾਨ ਸਾਡਾ ਸੀ। ਤੇ ਅਸੀਂ ਆਏ ਹਾਂ 3 ਸਾਲ ਬਾਅਦ। ਅੱਛਾ। 47 ਦੀ ਬਜਾਏ ਨਾ 50-52 ਚ ਕਿਤੇ ਅਸੀਂ ਆਏ ਹਾਂ। ਫਿਰ ਅੱਬਾ ਜੀ ਨੇ ਬਸ ਇਸ ਪਿੰਡ ਦੇ ਵਿੱਚ
ਦੂਸਰਾ ਲੋਕਲ ਲੋਕ ਵੀ ਰਹਿੰਦੇ ਸੀ ਉਸ ਵੇਲੇ? ਲੋਕਲ ਇੱਕ ਘਰ ਕਸ਼ਮੀਰੀਆਂ ਦਾ ਸੀ, ਅੱਛਾ ਇੱਕ ਘਰ ਰਾਈਆਂ ਦਾ ਸੀ, ਅੱਛਾ ਅੱਛਾ 2-3 ਘਰ ਘੁਮਿਆਰਾਂ ਦੇ ਸਨ। ਸਹੀ। ਔਰ ਉਹਨਾਂ ਨੇ ਹੁਣ ਤੱਕ ਟਿਲ ਨੋ ਹਾਂਜੀ ਸਾਨੂੰ ਪਿੰਡ ਦੇ ਪਾਕਿਸਤਾਨ ਦੇ ਵਸਨੀਕ ਨਹੀਂ ਸਮਝਿਆ। ਉਹਨਾਂ ਨੇ ਹਾਲੇ ਵੀ ਆਪਣੀ ਟੋਲੀ ਜਿਹੜੀ ਹੈ ਨਾ ਲੈ ਲਈਏ ਲਹਿਦਾ ਹੀ ਬਣਾਈ। ਇਹ ਹਰ ਪਿੰਡ ਦੇ ਵਿੱਚ ਕਿਸੇ ਨੇ ਵੀ ਤਸਲੀਮ ਨਹੀਂ ਕੀਤਾ ਮਹਾਜਰਾਂ ਨੂੰ, ਚਾਹੇ ਇਧਰੋਂ ਸਿੱਖ ਉਧਰ ਗਏ ਨੇ ਨਾ, ਉਧਰ ਵੀ ਜਿਹੜੇ ਲੋਕਲ ਸਨ ਨਾ ਉਹਨਾਂ ਨੂੰ ਤਸਲੀਮ ਨਹੀਂ ਕੀਤਾ, ਤੇ ਸਾਡੇ ਜਿਹੜੇ ਇੱਥੇ ਨੇ ਉਹ ਅੱਜ ਵੀ ਉਹਨਾਂ ਨੂੰ ਮਹਾਜਰ ਪਨਾਹਗੀਰ ਉਹ ਇਹ ਲਕਬ ਦਿੰਦੇ ਨੇ ਉਹਨਾਂ ਨੂੰ। ਇਹ ਹੁਣ ਲੇਕਿਨ ਫਿਰ ਵੀ ਮਹਾਜਰਾਂ ਨੇ ਤਰੱਕੀ ਉਹਨਾਂ ਨਾਲੋਂ ਜ਼ਿਆਦਾ ਕਰ ਲਈ। ਇੱਕ ਆਪਣੇ ਘਰ ਛੱਡ ਕੇ ਆਏ, ਉੱਜੜ ਕੇ ਆਏ, ਹਰ ਚੀਜ਼ ਉੱਥੇ ਸਿੱਟ ਕੇ ਆਏ, ਤੇ ਇਹਨਾਂ ਲੋਕਾਂ ਨੇ ਜਿੱਥੇ ਲੁੱਟ ਮਾਰ ਕਰਕੇ ਆਪਣਾ ਬਣਾਇਆ ਸੀ ਨਾ। ਅੱਛਾ ਜੀ, ਉਹ ਜਿਹੜਾ ਸੀ ਨਾ ਮਕਾਨ ਸਾਨੂੰ ਮਿਲਿਆ, ਮਾਮਾ ਜੀ ਜਿਹੜਾ ਉਸ ਵੇਲੇ ਚੌਧਰੀ ਸੀ ਮੁਹੰਮਦ ਖਾਂ 43 ਵਿਰਕਾਂ ਦਾ, ਉਸ ਤੋਂ ਬਾਅਦ ਭਰਾ ਹੋਇਆ ਰਹਿਮਤ, ਉਸ ਤੋਂ ਬਾਅਦ ਨਜ਼ੀਰ ਜਿਹੜਾ ਹੁਣ ਮਰਿਆ 5-7 ਸਾਲਾਂ ਨੂੰ। ਅੱਛਾ ਅੱਛਾ ਮੰਦਾ ਜਿਹੜਾ ਸੀ, ਮੈਂ ਕਿਉਂਕਿ ਮਾਮੇ ਲੰਬੜਦਾਰ ਆ ਫਿਰਦਾ ਸੀ, ਛੋਟਾ ਜਿਹਾ ਸੀ, ਉਹਨੂੰ ਵੀ ਮਾਮਾ ਹੀ ਸਰਦਾ ਸੀ। ਸਹੀ। ਤੇ ਸਾਡੇ ਘਰ ਤੇ ਸਟੋਰ ਰੱਖਿਆ ਆ, ਮੰਜੀਆਂ ਬਿਸਤਰੇ, ਇੱਕ ਛੋਟਾ ਜਿਹਾ ਕਮਰਾ ਸੀ ਉਹ ਗੋਲਣਾ ਭਰਿਆ ਆਇਆ ਸੀ। ਅੱਛਾ ਅੱਛਾ ਤੇ ਉਹ ਸਾਨੂੰ ਉਹਨੇ ਵਿਹਲਾ ਕਰਦਾ, ਮੰਜੀਆਂ ਬਿਸਤਰੇ ਵਾਫਰ ਮੰਗਦਾ। ਬਾਹਰ ਨਿਕਲਣ ਲੱਗਾ ਨਾ ਮਕਾਨ ਚੋਂ, ਮੈਂ ਕਿਹਾ ਮਾਮਾ ਮੈਨੂੰ ਮੱਝ ਦੇ ਜਾ। ਅੱਛਾ ਸ਼ਾਮ ਨੂੰ ਮੱਝ ਆ ਗਈ। ਵਾਹ ਜੀ ਵਾਹ। ਅਸੀਂ ਪਤਾ ਨਹੀਂ 12 ਸੂਏ ਚੋਈ ਜਾਂ ਇਸ ਤਰ੍ਹਾਂ। ਫਿਰ ਹਵੇਲੀ ਵੀ ਉਹਨੇ ਦੇ ਦਿੱਤੀ 2 ਕਨਾਲ ਦੀ। ਵਾਹ। ਤੇ ਅਲਹਮਦੁਲਿਲਾ ਮੇਰੇ ਆਕਾ ਦਾ ਸਦਕਾ ਹੈ ਕਿ ਉਹ 48 ਆਏ ਜਿਹੜੇ ਨੇ ਰਹਿਮਤ ਅੱਬਾ ਜੀ ਦੀ ਹਵੇਲੀ ਦੇ ਅੱਗੋਂ ਨਹੀਂ ਸੀ ਲੰਘਦਾ। ਅੱਛਾ। ਅੱਬਾ ਜੀ ਦੀ ਦਹਿਸ਼ਤ ਸੀ। ਸਹੀ ਸਹੀ। ਨਜ਼ਾਰਾਂ ਦੇਣੀਆਂ, ਸਾਜਦਾਂ ਪੜ੍ਹਨੀਆਂ। ਮੈਂ ਦੱਸਿਆ ਨਾ ਕਿ ਸਾਡੇ ਵੱਡਿਆਂ ਨੂੰ ਵਲੀ ਅੱਲਾ ਮਿਲ ਗਿਆ ਸੀ ਕੋਈ, ਉਹਨੇ ਸਾਨੂੰ ਇਸ ਪਾਸੇ ਹੀ ਲਾਤਾ, ਦੀਨ ਵਾਲੇ ਪਾਸੇ। ਤੁਸੀਂ ਪੁੱਛਿਆ ਸੀ ਮੇਰੇ ਕੋਲੋਂ, ਰਾਜਪੂਤੀ ਤੋਂ ਕੱਢ ਦਿੱਤਾ? ਰਾਜਪੂਤੀ ਹਿੰਦੁਸਤਾਨ ਦੇ ਕੱਢ ਦਿੱਤਾ। ਅੱਛਾ। ਹਾਂ, ਯਾਨੀ ਅੱਬਾ ਜੀ ਰਹਿਮਤੁल्लाह अलैह ਦੱਸਦੇ ਹੁੰਦੇ ਸੀ ਕਿ ਮੈਂ ਬਾਲਗ ਹੋਇਆ ਤੇ ਮੈਂ ਨਮਾਜ਼ ਸ਼ੁਰੂ ਕੀਤੀ ਹੋਈ। ਅੱਛਾ। ਤੇ ਮਾਂ ਜੀ ਵੀ ਮਸਲੇ ਤੇ ਹੁੰਦੀ। ਅਸੀਂ ਵੀ ਨਾ ਆਪਣੇ ਬਜ਼ੁਰਗਾਂ ਕੋਲ, ਆਪਣੀ ਦਾਦੀ ਨਾਲ ਸੁਣਦੇ ਹੁੰਦੇ ਸੀ, ਜਦੋਂ ਪਾਕਿਸਤਾਨ ਆ ਗਏ ਸੀ, ਇੱਥੇ ਆਉਂਦੇ ਹੁੰਦੇ ਸੀ, ਤੇ ਨਿੱਕੇ ਨਿੱਕੇ ਤੁਸੀਂ ਨਮਾਜ਼ ਪੜ੍ਹਦੇ ਹੁੰਦੇ ਸੀ। ਤੇ ਦਾਦੀ ਮਾਂ ਕਹਿੰਦੇ ਅਸੀਂ ਪੁੱਛਦੇ ਹੁੰਦੇ ਕਿ ਇਹ ਬੱਚਿਆਂ ਨੂੰ ਛੋਟੇ ਛੋਟੇ ਲਾ ਦਿੱਤਾ। ਹਾਂ, ਸਾਓ ਕੀ ਬਹੁਤ ਜਾਂਦੇ ਰਹੇ ਆ, ਕਿਉਂਕਿ ਉਹ ਮਾਸੀ ਦੀ ਜਿਹੜੀ ਜ਼ਮੀਨ ਸੀ ਨਾ ਅਜਮਦੇ ਦੀ, 9 ਪੈਸੇ ਤੁਹਾਡੇ ਕੋਲ ਸੀ ਨਾ ਇੱਥੇ, ਤੇ ਆਪਾਂ ਨੇ ਆਉਣਾ ਤੇ ਮੈਂ ਵੀ ਨਾਲ ਆਉਣਾ। ਇਹ ਜਿਹੜੀ ਤੇਰੀ ਖਾਲਾ ਹੈਗੀ ਹੈ ਗਦਾ ਵਾਲੀ, ਇਹ ਮੇਰੇ ਨਾਲ ਛੋਟੀ ਆ। ਅੱਛਾ ਅੱਛਾ। ਹਾਂ, ਤੇ ਮਾਸੀ ਜਿਹੜੀ ਨੂੰ ਕੋਈ ਕੰਮ ਨਹੀਂ ਸੀ ਕਰਦੀ, ਕਿਉਂਕਿ ਖਾਲੂ ਕੋ ਸੀ ਨਾ, ਕੰਮੀ ਸਾਰੇ ਕੰਮ ਕਰਨੇ, ਰੋਟੀ ਹਾਂਡੀ ਜੋ ਕੋਈ। ਮਾਸੀ ਨੇ ਭਾਂਡਾ ਵੀ ਨਹੀਂ ਤੋੜਾ, ਪਤਾ ਨਹੀਂ ਰਿਜ਼ਕ ਕਿੱਥੋਂ ਆਉਂਦਾ ਸੀ ਤੇ ਕਿਵੇਂ ਉਹ ਖਾਂਦੇ। ਬਾਹਰ ਬੰਦੇ ਹਰ ਵੇਲੇ ਬੈਠੇ ਰਹਿੰਦੇ ਸੀ। ਡੇਰਾ ਬੜਾ ਚੱਲਦਾ ਰਿਹਾ, ਬਹੁਤ ਡੇਰਾ ਚੱਲਦਾ। ਪਹਿਲਾਂ ਆ ਕੇ ਬੈਠੇ ਨੇ ਨਸ਼ਹਿਰੇ ਬੈਠੇ ਸੀ, ਦੱਸਦੇ ਸੀ। ਹਾਂ, ਨਸ਼ਹਿਰੇ ਬੈਠੇ ਨੇ। ਉਹ ਹੁਣ ਹੈਗੀ ਸੀ ਮੁਤਲਬੀ ਸ਼ਾਹ ਦੇ ਭਰਾ ਕੋਲ ਜਗ੍ਹਾ, ਉਹਦੇ ਵਿੱਚ ਖੂਹੀ ਸੀ। ਏਦਾਂ ਕਰਕੇ ਮਕਾਨ ਮਾਮੇ ਦਾ ਵੀ, ਮੁਖਤਾਰ ਹੋਣਾ ਦਾ ਵੀ, ਤੇ ਇੱਕਦਮ ਇਹਨਾਂ ਦਾ। ਫਿਰ ਉਹ ਜਦੋਂ ਦੇਖੀ ਨਾ ਕੋਠੀ, ਇਹ ਕੋਠੀ ਵਾਸਤੇ ਆਏ ਸੀ। ਬੀਬੀਆਂ ਨੇ ਕਿਹਾ ਉਹਨਾਂ ਨੂੰ ਕਿ ਉੱਥੇ ਅਸੀਂ ਪੱਕੇ ਮਕਾਨ ਕੋਠੀਆਂ ਛੱਡ ਗਏ, ਤੁਸੀਂ ਤੇ ਤੁਹਾਨੂੰ ਕੱਚੇ ਜਿਹੇ ਬਾਹਰ ਤੇ ਪੋਚਾ ਮਾਰਦੇ ਮਰ ਜਾਣਗੇ। ਹਾਂ, ਉਹਨਾਂ ਨੇ ਕਹਿੰਦੇ ਉਸ ਥਾਣੇਦਾਰ ਦੀ ਕੋਠੀ ਉੱਥੇ। ਹਾਂ, ਉਹ ਕੋਠੀ ਲਈ ਹੈ। ਤੇ ਪਿਛਲਾ ਪਾਸਾ ਜਿਹੜਾ ਸੀ ਨਾ, ਉਹ ਦੂਸਰੇ ਰਾਜਪੂਤ ਜਿਹੜੇ ਸੀ ਨਾ, ਉਹਨਾਂ ਨੇ ਮੰਨ ਲਿਆ ਸੀ। ਪਿਛਲੀ ਬੈਠਕ ਜਿਹੜੀ ਸੀ, ਅਗਲਾ ਹਿੱਸਾ ਤੁਹਾਡਾ ਸਾਰਾ ਸੀ। ਹੁਣ ਤਾਂ ਪਤਾ ਨਹੀਂ ਕੀ ਬਣਿਆ ਉਹਦਾ। ਬਸ ਹੁਣ ਵਿਹਲੀ ਹੈ ਜੀ ਇਸ ਟਾਈਮ, ਉੱਜੜ ਗਈ। ਹਾਂ, ਉਸ ਸੱਪ ਠੂਏ ਬਿੱਛੂ। ਹੁਣ ਅਸੀਂ ਉਹਨੂੰ ਵੇਖੀ ਦਾ ਨਾ, ਅਸੀਂ ਕਹਿੰਦੇ ਇਹਦੇ ਵਾਸਤੇ ਇੱਥੇ ਆਏ ਸੀ, ਤੇ ਹੁਣ ਉਹਦੇ ਵਿੱਚ ਕੋਈ ਵੀ ਨਹੀਂ ਦਿੰਦਾ ਪਿਆ। ਹਾਂ, ਉਹ ਬੰਦੇ ਬੜੇ ਆ ਯਾਰ। ਅੱਛਾ ਨਹੀਂ, ਹੁਣ 75 ਸਾਲ ਹੋ ਗਏ, 76 ਸਾਲ ਪਾਕਿਸਤਾਨ ਬਣੇ ਨੂੰ, ਆਪਣਾ ਉਹ ਪਿੰਡ ਯਾਦ ਆਉਂਦਾ? ਹਾਂ, ਜਿੱਧਰੋਂ ਬੜੀ ਸੋਚਣ ਵਾਲੀ ਗੱਲ ਹੈ, ਕਿਉਂਕਿ ਯਾਦ ਇਸ ਤਰੀਕੇ ਨਾਲ ਆਉਂਦਾ ਹੈ ਕਿ ਤਾਇਆ ਜੀ ਰਹਿਮਤੁल्लाह अलैह ਨਵਾਬ ਸਨ ਇਲਾਕੇ ਦੇ। ਇੱਥੇ ਹੁਣ ਸਾਡੇ ਨਵਾਬ ਕੋਈ ਨਹੀਂ ਹੋਇਆ। ਇੱਥੇ ਆ ਕੇ ਨਵਾਬੀਆਂ ਖਤਮ ਹੋ ਗਈਆਂ, ਨਵਾਬੀਆਂ ਖਤਮ ਹੋ ਗਈਆਂ। ਮੇਰੇ ਨਵਾਬ ਨੇ। ਨਹੀਂ, ਉਹ ਤੇ ਵਾਕਈ ਇਹਨੂੰ ਤੁਸੀਂ ਦੇਖੋ ਤਹਿਸੀਲ ਨਸ਼ਹਿਰੇ ਚ ਡਾਕਟਰ ਸਾਹਿਬ ਦਾ ਮਾਸ਼ਾਅੱਲਾ ਨਾਂ ਆ। ਹੁਣ ਇੱਕ ਹੋਰ ਤੁਹਾਨੂੰ ਦੱਸਦਾ ਇਹਦੀ, ਇਹ ਤੁਹਾਡਾ ਬੋਰਡ ਜਿਹੜਾ ਹੈ ਨਾ, ਗੁਜਰਾਂਵਾਲੇ, ਉਹਦਾ ਮੈਂਬਰ ਆ। ਇਹਦੀ ਮੀਟਿੰਗ ਹੁੰਦੀ ਹੈ ਕਿਵੇਂ? ਇੱਕ ਇਹ ਆ, ਇੱਕ ਬੀਬੀ ਹੈ ਗੁਜਰਾਂਵਾਲੇ ਸ਼ਹਿਰ ਦੀ, ਇੱਕ ਬੀਬਾ ਹੈ ਸਿਆਲਕੋਟ ਦਾ, ਇੱਕ ਬੀਬਾ ਹੈ ਗੁਜਰਾਤ ਦਾ। ਇਹ 4 ਮੈਂਬਰ ਨੇ। ਬਕਾਇਦਾ ਇਹਨਾਂ ਨੂੰ TADA ਦਿੰਦੇ ਨੇ। ਬੋਰਡ ਦਾ ਜਿਹੜਾ ਵੀ ਕੰਮ ਹੁੰਦਾ ਨਾ, ਫਿਰ
ਨਸ਼ਹਿਰੇ ਵਿਰਕਾਂ ਹਾਂਜੀ ਮੁਲਤਾਨੋਂ, ਇਹ ਮੇਰੇ ਬੇਟੇ ਵਾਸਤੇ ਮੈਂ ਗੱਲ ਕਰ ਰਿਹਾ, ਸਹੀ ਮੁਲਤਾਨੋਂ ਡੇਰਾ ਗਾਜ਼ੀ ਖਾਨ ਤੋਂ ਮੁਜ਼ੱਫਰਗੜ੍ਹ ਤੋਂ ਪਰਚੇ ਚੈੱਕ ਹੋਣ ਵਾਸਤੇ 9ਵੀਂ 10ਵੀਂ ਦੇ ਸਹੀ ਨਸ਼ਹਿਰੇ ਆਉਂਦੇ ਨੇ, ਇਹ ਇੰਚਾਰਜ ਉਹਨਾਂ ਦਾ। ਸਹੀ ਸਹੀ ਮਾਸ਼ਾਅੱਲਾ, ਤੁਸੀਂ ਆਪਣੇ ਬੱਚਿਆਂ ਨੂੰ ਪੂਰੀ ਤਾਲੀਮ ਦਿੱਤੀ ਦੁਨੀਆ ਇਹ ਹਾਂ, ਹੁਣ ਇੱਥੇ ਇੱਕ ਨੀਵੀਂ ਗੱਲ ਜਿਹੜੀ ਹੈ ਨਾ, ਉਹ ਦੱਸਿਆ ਨੇ ਮਾਂ ਦੇ ਨਾਲ ਏਦਾਂ ਪੈ ਜਾਂਦੇ ਨੇ ਜਾਂ ਘੁੱਟਦੇ ਨੇ। ਇਹ ਸਾਰਾ ਕੰਮ ਜਿਹੜਾ ਨਾ, ਮੇਰਾ ਤੇ ਰਾਣਾ ਸਾਹਿਬ ਇਹ ਰਿਹਾ ਕਿ 29 ਸਾਲ ਨੌਕਰੀ ਕੀਤੀ ਹੈ ਮੈਂ। ਅੱਛਾ, ਤੁਸੀਂ ਕਾਹਦੇ 'ਚ ਨੌਕਰੀ ਕੀਤੀ? ਮੈਂ ਟੈਲੀਫੋਨ ਦੇ ਮਹਿਕਮੇ 'ਚ ਸੀ। ਅੱਛਾ, ਟੈਲੀਫੋਨ ਦੇ। ਹਾਂਜੀ। ਇਹ 3000 ਤੁਹਾਨੂੰ ਦੱਸਿਆ ਨਾ ਬੰਦਾ ਚੁਣਿਆ ਗਿਆ ਸੀ ਪਾਕਿਸਤਾਨ ਚੋਂ। ਅੱਛਾ, ਜਿਹਨਾਂ ਚੋਂ ਅਸੀਂ ਤਕਰੀਬਨ 180-90 ਜਿਹੜੇ ਸੀ ਕੁਝ ਲਾਹੌਰੀਏ। ਅੱਛਾ, ਇਹ ਤੇ ਅੱਲਾਹ ਤਾਲਾ ਦੇ ਨਾਮ ਹੁੰਦੇ ਨੇ। ਮੈਂ ਬਾਬਾ ਜੀ ਦੀ ਗੱਲ ਕੀਤੀ ਕਿ ਬਾਬਾ ਜੀ ਨੇ ਮੈਨੂੰ ਸਭ ਕੁਝ ਦੱਸਿਆ ਨਾ, ਪਹਿਲਾਂ ਤੁਹਾਨੂੰ ਦੱਸ ਬੈਠਾ ਆ, ਇੱਕੋ ਜਿਹਾ ਕਰ ਦਿੱਤਾ। ਇੱਕ ਅਫਸਰ ਆਇਆ ਵੱਡਾ, ਉਹਦਾ ਇਲਾਕਾ ਸੀ ਸਾਹੀਵਾਲ ਤੋਂ ਲੈ ਕੇ ਤੇ ਖਾਦੀਆਂ ਤੱਕ। ਅੱਛਾ ਅੱਛਾ, ਟੈਲੀਫੋਨ ਦੇ ਮਹਿਕਮੇ ਦਾ। ਮੈਂ ਬੱਚਾ ਸੀ, ਮੈਨੂੰ ਕਹਿੰਦਾ ਰਾਣਾ ਸਾਹਿਬ, ਮੈਨੂੰ ਜਾਣਦਾ ਸੀ ਕਿਉਂ ਮੈਂ ਗੁਜਰਾਤ 1.5 ਸਾਲ ਰਿਹਾ ਸੀ। ਤੇ ਉਹਦੇ ਭਣੇਵੇਂ ਤੇ ਪੁੱਤਰ ਗੱਲਾਂ ਕਰਦੇ ਸੀ ਘਰ ਜਾ ਕੇ। ਇੱਕ ਉਹ ਮੁੰਡਾ ਹੈਗਾ ਹੈ, ਉਹ ਕਿਸੇ ਅਫਸਰ ਦੀ ਗੱਲ ਨਹੀਂ ਮੰਨਦਾ। ਅੱਛਾ, ਤੁਹਾਡਾ ਕਹਿੰਦਾ ਮੇਰਾ ਨਾਮ ਨਹੀਂ ਲੱਗਦਾ। ਅੱਛਾ, ਹੈ ਵੀ ਇਸੇ ਤਰ੍ਹਾਂ ਸੀ। ਮੇਰੇ ਉਸਤਾਦ ਨੇ ਮੈਨੂੰ ਪੜ੍ਹਾਇਆ ਸੀ ਕਿ ਕੋਈ ਅਫਸਰ ਵਰਬਲ ਆਰਡਰ ਕਰਦਾ ਨਾ ਮੂੰਹ ਜ਼ਬਾਨੀ, ਕਿਆ ਟੈਲੀਫੋਨ ਲਾ ਦਿਓ, ਨੋ ਸਰ, ਇਹ ਟੈਲੀਫੋਨ ਕੱਟ ਦਿਓ, ਨੋ ਸਰ, ਲਿਖ ਕੇ ਦੇ। ਇਹ ਅਫਸਰ ਬਾਅਦ ਚ ਮੁੱਕ ਜਾਂਦੇ ਨੇ। ਅੱਛਾ, ਬੜੀ ਮੇਰਾ ਮਸ਼ਹੂਰ ਹੋਇਆ ਸੀ। ਉਹ ਬੰਦਾ ਆਇਆ, ਅੱਲਾਹ ਤਾਲਾ ਉਸ ਤੇ ਰਹਿਮਤ ਕਰੇ, ਮੈਨੂੰ ਕਹਿੰਦਾ ਲਿਆਓ ਚੈੱਕ ਕਰੋ ਆਪਣਾ। ਮੈਂ ਕਿਹਾ ਜੀ ਮੈਂ ਸੀਨੀਅਰ ਬੰਦਾ ਉਹ ਆ, ਦਾੜੀ ਮੁਬਾਰਕ ਰੱਖੀ, ਟੋਪੀ ਲਈ, ਸਿਰ ਤੋਂ ਰੁਮਾਲ ਲਿਆਇਆ, ਨਾਂ ਨਹੀਂ ਲੈਂਦਾ, ਚੁਗਲੀ ਹੁੰਦੀ ਹੈ। ਅੱਛਾ ਅੱਛਾ, ਉਹਦੇ ਵੱਲ ਦੇਖ ਕੇ ਕਹਿਣ ਲੱਗਾ ਯਾਰ ਇਹਦੀ ਤਾਂ ਅੱਖ ਹੀ ਬੜੀ ਖਰਾਬ, ਇਹਦੇ ਕੋਲ ਚਾਰਜ ਲੈਗਾ। ਮੈਂ ਕਿਹਾ ਮੇਰੇ ਉਸਤਾਦ ਨੂੰ ਜਾਣਦੇ? ਕਹਿੰਦੇ ਹਾਂ। ਮੈਂ ਕਿਹਾ ਉਹਨੇ ਕਿਹਾ ਸੀ ਕਿ ਵਰਬਲ ਆਰਡਰ ਕਰੇ ਕੋਈ ਅਫਸਰ, ਉਸੇ ਵੇਲੇ ਜਵਾਬ ਦੇ, ਲਿਖ ਕੇ ਭੇਜ ਦੇ, ਚਾਰਜ ਲੈ ਲੈਣਾ। ਤੂੰ ਹੈ ਵੀ ਇਸ ਤਰ੍ਹਾਂ ਸੀ, ਪੜ੍ਹਦੇ ਰਹਿਣਾ। ਉਹ ਜਿਹੜਾ ਸੀ ਨਾ ਟੋਪੀ ਆ ਗਾੜੀ ਆ, ਪੈਸੇ ਪੂਸੇ ਲੈ ਲੈਣਾ ਸੀ ਨਮਾਜ਼ ਪੜ੍ਹਨ ਤੋਂ ਬਾਅਦ। ਨਮਾਜ਼ ਵੀ ਕੁਰਾਨ ਵੀ ਪੜ੍ਹਦਾ ਸੀ। ਕਿਉਂਕਿ ਐਵੇਂ ਦੇ ਜਿਹੜੇ ਹੁੰਦੇ ਨੇ ਰਿਸ਼ਵਤ ਵਾਲੇ ਕਈ ਲੋਕ ਹੁੰਦੇ ਨੇ, ਸਾਡੇ ਵੀ ਦਫ਼ਤਰ ਇੱਕ ਵਾਰੀ ਇੰਜ ਵਾਕਿਆ ਹੋਇਆ, ਕਹਿੰਦਾ ਯਾਰ ਪੈਸੇ ਇੱਥੇ ਰੱਖ ਦੋ, ਮੈਂ ਨਮਾਜ਼ ਪੜ੍ਹ ਕੇ ਆਇਆ। ਹਾਂ, ਏਦਾਂ ਸੀ। ਅੱਛਾ, ਫਿਰ ਉਹਨੇ ਜੀ ਰਾਣਾ ਸਾਹਿਬ ਇੱਕ ਚਿੱਠੀ ਭੇਜੀ ਮੈਨੂੰ 5-7 ਦਿਨਾਂ ਬਾਅਦ। ਦਿਲਬਰ ਖਾਨ son of Barkat deputed as incharge in all small exchange in my region. In all small exchange. ਜ਼ਿਲ੍ਹੇ ਛੱਡ ਕੇ ਗੁਜਰਾਂਵਾਲਾ ਆ, ਗੁਜਰਾਤ ਆ ਜਾਂ ਲਾਹੌਰ ਆ, ਜਿਹੜੇ ਛੋਟੇ ਕਸਬੇ ਸ਼ਹਿਰ ਨਾ, ਉਹ ਮੇਰੇ ਕੋਲ ਚਿੱਠੀ ਆ ਗਈ। ਸਾਰਾ ਜਿੱਥੇ ਮੈਂ ਜਾਂਦਾ ਸੀ ਬੜਾ ਮਜ਼ਾ ਆਇਆ। 69 ਚ ਬਾਬਾ ਜੀ ਦਾ ਉਰਸ ਹੋਇਆ, ਬਾਬੇ ਨਾਨਕ ਦਾ, 500 ਸਾਲਾ। ਅੱਛਾ, ਇੱਕ ਚਿੱਠੀ ਤੇ ਪਹਿਲਾਂ ਆਈ ਸੀ ਨਾ, ਉਦੋਂ ਸਾਡੀ ਡਿਵੀਜ਼ਨ ਹੁੰਦੀ ਸੀ ਲਾਹੌਰ, ਫਿਰ ਸਾਡੀ ਡਿਵੀਜ਼ਨ ਬਣ ਗਈ ਲੈਲਪੁਰ, ਫੈਸਲਾਬਾਦ ਨਹੀਂ ਸੀ ਹਾਲੇ ਬਣਿਆ। ਉਹ ਲੈਲਪੁਰ ਆ ਜਿਹੜਾ ਸੀ ਨਾ, ਉਹਨਾਂ ਚਿੱਠੀ ਭੇਜੀ। ਉਹ ਚਿੱਠੀ 'ਚ ਇਹ ਲਿਖਿਆ ਕਿ ਇਹਨੂੰ ਦਿਲਬਰ ਖਾਨ son of ਬਰਕਤ ਅਲੀ ਨੂੰ ਬਾਬੇ ਨਾਨਕ ਦੇ 500 ਸਾਲਾ ਉਰਸ ਦਾ ਨਾ ਇੰਚਾਰਜ ਬਣਾਇਆ ਜਾਂਦਾ ਹੈ। ਜਿਹੜੀਆਂ ਸਹੂਲੀਅਤ ਦੇਣੀਆਂ ਨੇ ਸਿੱਖਾਂ ਨੂੰ, ਇਸ ਬੰਦੇ ਦੇਣੀਆਂ ਨੇ। ਅੱਛਾ, ਵਾਹ ਜੀ ਵਾਹ। ਹਾਂ, ਉਹ ਅਸੀਂ ਫਿਰ 2 ਲਾਈਨਾਂ ਅੰਮ੍ਰਿਤਸਰ ਦੀਆਂ ਸਿੱਖਾਂ ਵਾਸਤੇ, ਇੱਧਰੋਂ ਜਾਣ ਵਾਸਤੇ, ਤੇ 2 ਅੰਮ੍ਰਿਤਸਰ ਵਾਲੇ ਨੇ ਸਾਨੂੰ ਬਾਬੇ ਨੇ ਲਿਖਾਣੇ ਦੇ। ਅੱਛਾ, ਇਹਨਾਂ ਨਨਕਾਣਾ ਸਾਹਿਬ ਇਸ ਤਰ੍ਹਾਂ ਸੀ ਜਿਵੇਂ ਤੁਹਾਡੇ ਘਰ ਦੇ ਕੀ ਉਹਨੂੰ ਕਹਿੰਦੇ ਬਰਚੀ ਖਾਨੇ ਨਹੀਂ ਹੁੰਦੇ, ਟਾਂਗੇ, ਘੋੜੇ, ਲਿੱਦ, ਕੋਈ ਸ਼ੈ ਪੂਰੇ ਸ਼ਹਿਰ 'ਚ ਹੈ ਨਹੀਂ ਸੀ। ਬੀਬੀਆਂ ਸਿੱਖਣੀਆਂ ਜਿਹੜੀਆਂ ਸੀ ਸਟੇਸ਼ਨ ਤੋਂ ਉਤਰਦੀਆਂ ਸਨ, ਜੁੱਤੀ ਲਾ ਕੇ ਕੱਚ ਦੇ ਲੈਂਦੀਆਂ ਸਨ। ਇਹ ਜਿਵੇਂ ਪੱਕੇ ਫਰਸ਼ ਤੇ ਨਹੀਂ ਤੁਰੀਦਾ, ਇੰਨੇ ਬੰਦੇ ਸੀ ਲਾਏ ਸਨ ਸਫਾਈ ਕਰਨ ਵਾਸਤੇ, ਗਿਣੇ ਨਹੀਂ ਸੀ ਜਾਂਦੇ। ਬੁੱਚੇ ਕੀ ਤੋਂ ਵੀ ਮੰਗਵਾਏ, ਵਾਲ ਬਟਨ ਤੋਂ ਮੰਗਵਾਏ, ਬਾਹਰ ਜੜਾਂ ਵਾਲੇ ਤੋਂ ਮੰਗਵਾਏ। ਨਨਕਾਣਾ ਸਾਹਿਬ ਦੇ ਨਾ ਬਾਬਾ ਜੀ ਦਾ ਉਰਸ ਸਾਨੂੰ ਉਹਨਾਂ ਨੇ ਜੀ ਫਿਰ ਨਾ ਰਾਣਾ ਸਾਹਿਬ ਪਵਾਤੀਆਂ ਵੱਡੀਆਂ ਜੁੱਤੀਆਂ, ਬੂਟ ਨਾ ਲੌਂਗ ਬੂਟ, ਉਹ ਪਵਾ ਕੇ ਫਿਰ ਸਾਰਾ ਨਾ ਅੰਦਰ ਬਾਬਾ ਜੀ ਦਾ ਉਹ ਦਿਖਾ ਲਿਆ ਉਹਨਾਂ ਨੇ। ਦਰਬਾਰ ਤੇ ਉਹਨਾਂ ਦਾ ਉੱਥੇ ਆ ਨਾ ਲਾਹੌਰ ਦੇ ਕੋਲ ਜਿਹੜਾ ਖੋਲਿਆ, ਜਿਹੜਾ ਕਰਤਾਰਪੁਰ, ਇੱਥੇ ਬਾਬਾ ਜੀ ਦੇ 5 ਗੁਰਦੁਆਰੇ।
ਮੁਕਤਸਰ ਵਾਲਿਆਂ ਨੂੰ ਪਤਾ, ਉਹ ਦੇਖਿਆ ਉਹ ਗ੍ਰੰਥ ਸਾਹਿਬ ਹਾਂਜੀ ਤੇ ਬਾਕੀ ਸਾਰੇ ਉਹਨਾਂ ਨੇ ਦੇਖਿਆ। ਉੱਥੇ ਬਕਾਇਦਾ ਇੱਕ ਤਲਾਅ ਹੈ, ਇੱਕ ਖੂਹ ਹੈ, ਜਿਵੇਂ ਅਸੀਂ ਆਵੇ ਦਮਦਲ ਲਿਆਉਂਦੇ ਆ ਨਾ, ਹਾਂਜੀ ਇਸ ਤਰ੍ਹਾਂ ਖੂਹ ਦਾ ਪਾਣੀ ਲੈ ਕੇ ਜਾਂਦੇ ਨੇ। ਸਹੀ ਸਹੀ ਜਿਹੜਾ ਤਲਾਅ ਹੈ ਉੱਥੇ ਇਸ਼ਨਾਨ ਕਰਦੇ ਨੇ ਸਹੀ ਹੋ ਗਿਆ ਸਿੱਖਣੀਆਂ ਸਿੱਖ ਸਾਰੇ ਰਲ ਕੇ, ਸਹੀ ਤੇ ਬੜਾ ਇੰਜੋਏ ਕੀਤਾ। ਇਹ ਉਹ ਜਿਹੜੀ ਚਿੱਠੀ ਦਿੱਤੀ ਸੀ ਨਾ ਬਾਬੇ ਨੇ, ਹਾਂਜੀ ਇਹ ਸਾਰਾ ਉਹਦਾ ਹੀ ਦਫੈਰ ਸੀ। ਵਾਹ ਜੀ ਵਾਹ। ਤੇ ਇੱਥੇ ਹੁਣ ਤੁਹਾਡੇ ਕੋਲ ਆਏ ਆ, ਇੱਥੇ ਮੈਂ ਆਪਣੀ ਮਰਜ਼ੀ ਕਰਦਾ ਸੀ। ਇੱਥੇ ਮੈਨੂੰ ਲੱਗਦਾ ਇਹਨਾਂ ਨੇ ਵੱਡਾ ਅਫਸਰ ਦੁਸ਼ਹਿਰੇ ਨਹੀਂ, ਪਹਿਲਾਂ ਉੱਥੋਂ ਨਾ ਵਾਰਬਲਟਨ ਨੂੰ ਮੈਂ ਤਬਦੀਲ ਹੋ ਕੇ ਨਾ, ਅੱਛਾ ਹਾਂ ਇਹ ਵੀ ਮੈਂ ਤੁਹਾਨੂੰ ਕੋਈ ਕਹਾਣੀ ਸੁਣਾ ਦਾਂ ਛੋਟੀ ਜਿਹੀ। ਸਾਡਾ ਇੱਕ ਸੁਪਰਡੈਂਟ ਸੀ, ਅੱਲਾਹ ਤਾਲਾ ਉਸੇ ਰਹਿਮਤ ਕਰੇ, 17ਵੀਂ 18ਵੀਂ ਸਕੇਲ ਸੀ। ਕਹਿੰਦਾ ਜੀ ਮੈਂ ਆਪਣਾ ਭਤੀਜਾ ਭਰਤੀ ਕਰਾਉਣਾ, ਤੇ ਕੋਈ ਜਿਹੜਾ ਬੰਦਾ ਛੁੱਟੀ ਲੈ ਲਵੇ, ਲੌਂਗ ਲੀਵ, ਅੱਛਾ ਤੇ ਮੈਂ ਉਸ ਛੁੱਟੀ ਵੈਕੈਂਸੀ ਤੇ ਕਿਸੇ ਨੂੰ ਕੋਈ ਕਹਿਣੇ ਨਹੀਂ ਲੱਗਾ, ਨਾ ਜੜ੍ਹਾਂ ਵਾਲੇ ਚੋਂ, ਨਾ ਨਕਾਲੇ ਚੋਂ, ਨਾ ਬੁੱਚੇ ਕੀ ਚੋਂ, ਬਾਲ ਪੱਟਣ ਚੋਂ। ਕਿਉਂ ਉੱਥੇ ਬਹਿੰਦਾ ਸੀ ਜਿਹੜਾ, ਹੁਣ ਦਿਹਾੜੀ ਬਣਦੀ ਸੀ। ਅੱਛਾ ਜਿਹੜਾ ਦਫ਼ਤਰ ਬਹਿੰਦਾ ਸੀ ਨਾ, ਹੁਣ ਮੈਂ ਲੈਂਦਾ ਨਹੀਂ ਸੀ। ਅੱਛਾ ਮੈਨੂੰ ਜਿਸ ਵੇਲੇ ਕਿਹਾ ਨਾ, ਅੱਲਾਹ ਤਾਲਾ ਉਸੇ ਰਹਿਮਤ ਕੁਰੈਸ਼ੀ ਸਾਹਿਬ ਪਤਾ ਨਹੀਂ ਕਿੱਥੇ, ਮੈਂ ਕਹੀ ਮੈਨੂੰ ਦੇ ਦਿਓ 4 ਮਹੀਨੇ ਛੁੱਟੀ ਦੇ। ਨਾਲ ਉਹਨੇ ਮੈਨੂੰ ਵਾਅਦਾ ਕੀਤਾ, ਛੁੱਟੀ ਖਤਮ ਹੋਣ ਤੋਂ ਬਾਅਦ ਜਿਹੜਾ ਸਟੇਸ਼ਨ ਤੁਸੀਂ ਚਾਹੋਗੇ ਨਾ ਉਹ ਤੁਹਾਨੂੰ ਮਿਲ ਜਾਏਗਾ। ਅੱਛਾ ਮੈਂ ਕਿਹਾ ਠੀਕ ਹੈ। ਛੁੱਟੀ ਮਿਲ ਗਈ, ਛੁੱਟੀ ਖਤਮ ਹੋ ਗਈ, ਮੈਨੂੰ ਆਰਡਰ ਆ ਗਏ ਗੁਜਰਾਂਵਾਲੇ ਦੇ। ਇੱਕ ਤਾਂ ਅੰਚਾਰੇ ਦੇ ਨਾਂ ਤੇ ਆਏ ਨਾ, ਇੱਕ ਦਿਲਬਰ ਖਾਨ ਦੇ ਨਾਂ ਤੇ ਵੱਖਰੇ ਆਏ। ਦਿਨ ਗੁਜ਼ਰ ਗਏ 6। ਬੰਦੇ ਦੀਆਂ ਗੱਲਾਂ ਯਾਦ ਰਹਿੰਦੀਆਂ ਨਾਲ ਸਾਹਿਬ। ਹਾਂਜੀ ਇੱਕ ਮੇਰਾ ਦੋਸਤ ਸੀ, ਅੱਲਾਹ ਤਾਲਾ ਉਸੇ ਰਹਿਮਤ ਕਰੇ, ਚੌਧਰੀ ਸ਼ਾਹ ਮਹਿਮੂਦ ਗੁੱਜਰ ਸੀ, 6 ਫੁੱਟ ਤੋਂ ਉੱਤੇ ਕੱਦ ਸੀ, ਮੇਰਾ ਡਿਊਟੀਦਾਰ ਸੀ, ਅੱਲਾਹ ਤਾਲਾ ਉਸੇ ਰਹਿਮਤ ਕਰੇ। ਉਹ ਇੰਚਾਰਜ ਲੱਗਾ ਸੀ ਗੁਜਰਾਂਵਾਲੇ। ਅੱਛਾ ਮੈਨੂੰ ਉਹਨੇ ਟੈਲੀਫੋਨ ਕੀਤਾ, ਕਹਿੰਦੇ ਰਾਣਾ ਸਾਹਿਬ ਤੁਹਾਡੇ ਆਰਡਰ ਮੇਰੇ ਕੋਲ ਆਏ ਨੇ। ਮੈਂ ਕਿਹਾ ਮੇਰੇ ਕੋਲ ਵੀ ਆਏ ਨੇ, ਮੇਰੇ ਨਾਲ ਦੇ ਵੀ ਆਏ ਨੇ, ਤੇ ਇੰਚਾਰਜ ਹੋਣ ਦੀ ਅਸੀਂ ਵੀ ਆਏ ਨੇ। ਕਹਿੰਦੇ ਫਿਰ ਆਉਂਦਾ ਕੋਈ ਨਹੀਂ। ਮੈਂ ਕਿਹਾ ਤੁਹਾਡੇ ਤੇ ਚੱਲੀ ਸਿਆਸਤ ਹੈ। ਮੈਂ ਸਿਆਸਤ ਐਡੀ ਗਾਲ ਕੱਢੀ। ਉਹਨੇ ਕਿਹਾ ਤੇਰੇ ਨਾਲ ਉਂਗਲੀ ਕੋਈ ਨਹੀਂ ਕਰੇਗਾ, ਆਪਣੀ ਮਰਜ਼ੀ ਨਾਲ ਆ, ਆਪਣੀ ਮਰਜ਼ੀ ਨਾਲ ਜਾ। ਉਹ ਆ ਗਿਆ ਇੱਥੇ। ਇੱਕ ਬੰਦਾ ਸੀ ਅਲ ਰਾਸ਼ੀਵਾਲ ਮੁਰਤਸ਼ੀ, ਉਹ ਗਲਤ ਕੰਮ ਕਰਵਾਉਂਦਾ ਸੀ। ਮੈਨੂੰ ਵੀ ਇੱਕ ਦਿਨ ਉਹਨੇ ਕਿਹਾ, ਉਦੋਂ ਤਾਂ ਮੈਂ ਕਰ ਦਿੱਤਾ, ਦੂਸਰੇ ਦਿਨ ਕਿਹਾ ਮੈਂ ਫਿਰ ਕਰ ਦਿੱਤਾ, ਤੀਸਰੇ ਦਿਨ ਮੇਰੇ ਨਾਲ ਬੈਠਾ ਸੀ ਮਲਕ ਅਸ਼ਰਫ, ਅੱਲਾਹ ਤਾਲਾ ਉਸੇ ਰਹਿਮਤ ਕਰੇ, ਅਸਲਮ ਸੀ ਕਿ ਅਸ਼ਰਫ ਸੀ। ਕਹਿੰਦਾ ਰਾਣਾ ਸਾਹਿਬ ਤੁਸੀਂ ਇਹਦਾ ਕੰਮ ਕਰਦੇ ਨੇ, ਬਾਹਰ ਜਾ ਕੇ ਪੈਸੇ ਲੈਂਦਾ ਲੋਕਾਂ ਕੋਲ। ਅੱਛਾ ਤੁਹਾਨੂੰ ਨਹੀਂ ਸੀ ਪਹਿਲੇ ਪਤਾ? ਮੈਨੂੰ ਪਤਾ ਹੀ ਨਹੀਂ ਸੀ, ਭੋਲਾ ਭਾਲਾ ਸੀ ਨਾ ਉਹ। ਮੈਂ ਉਹਨੇ ਕਿਹਾ ਨਾ, ਮੈਂ ਨਾ ਕੀਤਾ। ਕਹਿੰਦਾ ਤੁਸੀਂ ਇੱਥੇ ਉੱਠ ਜਾਓ। ਮੈਂ ਕਿਹਾ ਮੈਂ ਨਹੀਂ, 1 ਵਜੇ ਤੱਕ ਮੇਰੀ ਡਿਊਟੀ ਆ, 1 ਵਜੇ ਬਾਅਦ ਜੋ ਮਰਜ਼ੀ ਕਰੀ। 1 ਵਜੇ ਉੱਠ ਕੇ ਮੈਂ ਚੌਧਰੀ ਸ਼ਾਹ ਮਹਿਮੂਦ ਹੋ ਗਿਆ। ਮੈਂ ਕਿਹਾ ਉਹ ਫਲਾਣੇ ਬੰਦੇ ਨੇ ਇਹ ਗੱਲ ਕੀਤੀ ਹੈ, ਇਹਦੀਆਂ ਗਾਲਾਂ ਕੱਢੀਆਂ ਉਹਨੇ। ਉਹਨੇ ਨਾ ਇੱਕ ਮੈਨੂੰ ਦਿੱਤੀ ਟੂਟੀ, ਆ ਕੰਨ 'ਚ ਨਹੀਂ ਲਾਉਂਦੇ, ਉਹਦੇ ਨਾਲ ਕਿੱਲੀ ਏਡੀ। ਉਹਨੇ ਕਿਹਾ ਤੂੰ ਨਾ ਹੇਠਾਂ ਆਬਜ਼ਰਵੇਸ਼ਨ ਰੂਮ ਹੈ, ਇਹਨਾਂ ਨੂੰ ਚੈੱਕ ਕਰਨ ਵਾਲਾ, ਜਦੋਂ ਮਰਜ਼ੀ ਆਇਆ ਕਰ, ਮਰਜ਼ੀ ਚਲੇ ਜਾਇਆ ਕਰ। ਮੈਨੂੰ ਉਹ ਦੇ ਦਿੱਤਾ। ਮੈਂ 1.5 ਸਾਲ ਇੱਥੇ ਰਿਹਾ। ਉਹ ਕਿੱਲੀ ਲਾਣੀ ਅੱਜ ਕਰਕੇ ਮਿਸਾਲ ਦੇ ਤੌਰ ਤੇ, ਬੰਦਾ ਕੋਈ ਕਰਨ ਲੱਗਾ ਨਾ ਹੇਰਾ ਫੇਰੀ, ਉਹ ਸੀ ਜ਼ਬਾਨ ਦੀ, ਕਿਸੇ ਨਾਲ ਬਾਰਗੇਨ ਕਰਦੇ ਨੇ ਜਿਹੜੇ ਉਹ। ਮੇਰਾ ਕਮਰਾ ਸੀ ਜਰਾ ਜਿਵੇਂ ਹੁਣ ਇਹਨਾਂ ਦਾ ਹੋਏਗਾ, ਦੂਰ ਥੋੜਾ ਦੂਰ ਸੀ। ਮੈਂ ਫਿਰ ਜਾਣਾ, ਉਸ ਬੰਦੇ ਨੂੰ ਫੜਨਾ, ਉਹਨੂੰ ਕਹਿਣਾ ਤੇਰੀ ਮਿਹਰਬਾਨੀ। ਮੈਂ 15-20 ਮਿੰਟ, ਅੱਧਾ ਘੰਟਾ ਆਇਆ। ਬਾਅਦ ਜੋ ਮਰਜ਼ੀ ਕਰਿਆ ਜੇ, ਮੈਨੂੰ ਕੀ। ਡਿਵੀਜ਼ਨ ਵਾਲਿਆਂ ਵੀ ਆਬਜ਼ਰਵੇਸ਼ਨ ਲਾਈ ਆ, ਦੂਸਰਿਆਂ ਨੇ ਵੀ ਲਾਈ ਆ, ਮੇਰੀ ਡਿਊਟੀ ਇੰਨੀ ਆ। ਤੁਸੀਂ ਮਾਸ਼ਾਅੱਲਾ ਆਪਣੀ ਜੌਬ ਵੀ ਜਿਹੜੀ ਨਾ ਪੂਰੀ ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ। ਇੱਥੇ ਮੈਂ ਫਿਰ ਬਣ ਗਈ, ਉਹ ਡਿਵੀਜ਼ਨ ਬਣ ਗਈ 75 'ਚ। ਤੇ ਮੈਂ ਜਾਣਾ ਸੀ ਨੌਸ਼ਹਿਰੇ। ਨੌਸ਼ਹਿਰੇ ਐਕਸਚੇਂਜ ਨਹੀਂ ਸੀ ਬਣੀ। ਸਰਵਰ ਸ਼ਹੀਦ ਹੋਇਆ ਇੱਕ 65 ਦੇ ਵਿੱਚ, ਉਹਦੀ ਜਨਾਨੀ ਸੀ, ਉਹਦੇ ਕੋਲ ਸੀ ਮਹਿਕਮਾ ਟੈਲੀਫੋਨ ਵਾਲਾ। ਜਮੀਲ ਮੰਝ ਤੁਹਾਡੇ ਪਿੰਡ ਵਾਲਾ, ਇਹ ਮੇਰਾ ਇੰਜ ਸੀ, ਛੋਟਾ ਭਰਾ ਹੈ। ਹਾਂ MP ਬਣਿਆ ਸੀ। ਇਹਨੂੰ ਰੋਜ਼ ਹੀ ਟੈਲੀਫੋਨ ਕਰ, ਭਾਜੀ ਉਹਨੂੰ ਆਖੋ ਹੈ। ਉਹ 2-4 ਮਹੀਨੇ 'ਚ ਐਕਸਚੇਂਜ ਲੱਗ ਗਈ ਇੱਥੇ। ਹਾਂ ਮੈਂ ਇੱਥੇ ਆ ਗਿਆ, ਤੇ ਫਿਰ ਮੈਂ 17 ਸਾਲ ਇੱਥੇ ਰਿਹਾ, ਨੌਸ਼ਹਿਰਾ ਵੇਖਾਂ। ਅਲਹਮਦੁਲਿਲਾ। ਰਿਟਾਇਰਮੈਂਟ ਵੀ ਇੱਥੇ ਹੋਈ? ਇੱਥੇ ਆ ਵੀ ਲਈ ਰਿਟਾਇਰਮੈਂਟ। ਰਿਟਾਇਰਮੈਂਟ ਨਾ
ਇਹਨੇ ਦਵਾਈ ਨਾ ਡਾਕਟਰ ਸਾਹਿਬ ਨੇ ਸਹੀ ਕਹਿੰਦੇ ਛੱਡੋ ਤੁਰੇ ਨੱਸੇ ਜਾਂਦੇ ਹੋ ਨੱਸੇ ਆਉਂਦੇ ਹੋ ਕੀ ਫਾਇਦਾ ਹੈਗਾ। ਸਹੀ ਸਹੀ ਤੇ ਬੜਾ ਇੰਜੋਏ ਕੀਤਾ। ਇਹ ਜਿਹੜੀ ਜਗ੍ਹਾ ਬਾਹਰ ਐਕਸਚੇਂਜ ਦੀ ਹੈ, ਇਹ ਰਿਸ਼ਵਤ ਦੀ ਗੱਲ ਕਰਨ ਲੱਗਾ। ਅੱਛਾ ਇਹ ਸੀ ਸਦੀਕ ਠੇਕੇਦਾਰ ਕੋਲ। ਸਹੀ ਮੇਰੇ ਕੋਲ ਪੈਸੇ ਸੀ 2 ਲੱਖ, 2 ਲੱਖ ਦੇ ਕਰੀਬ ਸੀ, 2.5 ਲੱਖ, 2,50,000 ਦੇ ਕਰੀਬ। ਕਹਿੰਦੇ ਜਗ੍ਹਾ ਲੈ ਲਾ। ਮੈਂ ਕਿਹਾ ਮੈਂ ਇੰਡੀਪੈਂਡੈਂਟ ਨਹੀਂ ਖਰੀਦ ਸਕਦਾ, ਮੈਂ ਜਾਵਾਂਗਾ ਹੈਡ ਆਫਿਸ। ਰੋਜ਼ਾਨਾ ਦਾ ਮਹੀਨਾ ਸੀ, ਇਹਨਾਂ ਨਾਲ ਗੱਡੀ 'ਚ ਬੈਠਾ ਲਾਹੌਰ ਗਏ ਆ। ਉੱਥੇ ਅਫਸਰ ਸਾਰੇ ਬਹਿ ਗਏ, ਮੈਂ ਵੀ ਬਹਿ ਗਿਆ। ਇਹਨੇ ਕੁ ਹੁਸ਼ਿਆਰੀ ਕੀਤੀ ਸੀ ਸਦੀਕ ਠੇਕੇਦਾਰ ਨੇ। ਅੱਛਾ ਜ਼ਮੀਨ ਦੀ ਜਿਹੜੀ ਅਸੈਸਮੈਂਟ, ਅਸਿਸਟੈਂਟ ਕਮਿਸ਼ਨਰ ਗੁਜਰਾਣੇ ਕੋ, ਉਹਦੇ ਇੱਥੇ ਨਹੀਂ ਸੀ ਏਸੀ ਹੁੰਦਾ ਸ਼ਹਿਰੇ, ਉਹਦੇ ਕਰਾਈ 400 ਰੁਪਏ ਮਰਲੇ ਦੇ ਹਿਸਾਬ ਨਾਲ। ਅੱਛਾ ਸ਼ਹਿਰੋਂ ਬਹੁਤ ਦੂਰ ਸੀ। ਤੇ ਕਹਿੰਦਾ ਜੀ 400 ਰੁਪਏ ਦੇ ਹਿਸਾਬ ਨਾਲ, ਨਹੀਂ 4,000 ਮਰਲੇ, 4,000 ਮਰਲੇ ਦਾ। ਅਫਸਰ ਮੈਨੂੰ ਕਹਿਣ ਲੱਗੇ ਦੱਸੋ ਜੀ ਰਾਣਾ ਸਾਹਿਬ ਤੁਸੀਂ। ਮੈਂ ਕਿਹਾ 4,000 ਦੀ ਹੈ ਹੀ ਨਹੀਂ, ਉਹ ਤਾਂ 3,000 ਵਾਲੀ ਹੈ। ਉਹਨੇ ਕੀਤਾ ਸੀ 4,000 ਦੇ ਵੇਚਾਂਗਾ ਤੇ 15 ਮਰਲੇ ਜਗ੍ਹਾ ਜਿਹੜੀ ਰਾਣੇ ਦਿਲਬਰ ਨੂੰ ਦੇ ਦਿਆਂਗਾ। ਅੱਛਾ ਹੈ ਸਹੀ ਪੈਸੇ ਮੈਂ ਲੈ ਲਾਂਗਾ 4 ਕਨਾਲ ਤੇ 15 ਮਰਲਿਆਂ ਦੇ, ਇਹਨਾਂ ਨੂੰ ਰਜਿਸਟਰੀ ਕਰ ਦਿਆਂਗਾ 4 ਕਨਾਲ ਤੇ 15 ਮਰਲੇ ਕੀ ਕਹਿੰਦੇ ਆ, ਰਿਸ਼ਵਤ ਹੀ ਕਹਿ ਸਕਦੇ ਤੁਸੀਂ। ਤੇ ਅਲਹਮਦੁਲਿਲਾ ਉਹ ਬਾਬਾ ਜਿਹੜਾ ਜਿਹਨੇ ਸਾਨੂੰ ਇੱਕੋ ਜਿਹਾ ਕੀਤਾ ਸੀ ਨਾ, ਹਾਂਜੀ, ਉਹ ਗੱਲ 'ਚ ਉਂਗਲੀ ਪਾ ਕੇ ਹਰਾਮ ਕੱਢ ਲੈਂਦਾ ਸੀ। ਸਹੀ ਸਹੀ ਤੇ ਉਹਨੇ, ਇਹਨਾਂ ਨੂੰ ਜ਼ਰੂਰਤ ਹੀ ਨਹੀਂ ਹੋਈ। ਠੇਕੇਦਾਰ ਸੀ ਨਾ ਬਾਦਰਾ ਸੀ। ਉਹ 3750 ਨੂੰ ਜੀ ਅਸੀਂ ਸੌਦਾ ਕੀਤਾ। ਅੱਛਾ ਹੁਣ ਤੁਹਾਡੀ ਐਕਸਚੇਂਜ ਦੀ ਜਗ੍ਹਾ ਜਿਹੜੀ ਹੈ ਨਾ, ਇਹ 4 ਕਨਾਲ ਤੇ 15 ਮਰਲੇ ਆ। ਅੱਛਾ ਸਹੀ ਸਹੀ ਤੁਹਾਡੇ ਫਿਰ ਮੈਂ ਠੇਕਾ ਕੀਤਾ 45 ਲੱਖ ਦਾ। ਸਹੀ ਤੇ ਉਹ ਠੇਕੇਦਾਰ ਸੀ ਗੋਜਰੇ ਦਾ। ਗੁਰਸੀ ਸਾਡਾ ਵੀ ਆਉਂਦਾ ਸੀ, ਉਹ ਇੱਦਾਂ ਦਾ ਸੀ। ਮੈਂ ਬਹਿ ਜਾਣਾ ਜਾ ਕੇ ਸਵੇਰੇ ਬਹਿ ਆਪ ਮੈਂ, ਉਹਨੇ ਜੀ 2 ਕੰਮ ਕੀਤੇ ਨੇ। ਇੱਕ ਤਾਂ ਲੈਂਟਰ ਜਿਹੜਾ ਪਾਇਆ ਨਾ ਉੱਤੇ, ਹਾਂਜੀ A1, ਸਹੀ। ਇੱਕ ਜਿਹੜੀ ਉਹ ਲਿਆ ਨੀਂਹ ਉੱਠ ਕੇ 8 ਫੁੱਟ ਤੋਂ, A1 ਡੈਂਪ ਤੋਂ ਉੱਤੇ ਨਾ ਉਹਨੇ ਸੀਮੈਂਟ ਲਾਇਆ, ਅੱਛਾ ਨਾ ਰੇਤ ਬਜਰੀ ਲਾਈ, ਕੰਧਾਂ ਵੀ ਉਦਾਂ ਹੀ ਬਣਾਈਆਂ। 8 ਏਕੜ ਦਾ 10 ਏਕੜ ਦਾ ਸੀਮੈਂਟ ਸਹੀ ਸਹੀ ਤੇ ਪਲਸਤਰ ਵੀ ਏਦਾਂ ਹੀ ਕੀਤਾ। ਮੈਂ ਕਿਹਾ ਕੰਜਰਾ ਇਹ ਕੀ ਕਰ ਰਿਹਾ। ਉਹਨੇ ਕਿ ਇਹ ਹੋ ਜਾਣੀਆਂ ਨੇ ਨੀਂਹ ਇਹਦੀ ਤੇ ਛਾਤੇ ਦੀ 100 ਸਾਲ ਦੀ ਗਰੰਟੀ ਹੈ, ਨਾ ਇਹਦੀ ਕੰਧ ਬੈਠੇਗੀ ਕੋਈ। ਫਿਰ ਬਾਅਦ ਦੇ ਵਿੱਚ ਅਫਸਰ ਆ ਗਏ ਚੈੱਕ ਕਰਨ ਵਾਸਤੇ, ਅੱਲਾ ਪਾਕ ਉਹਨਾਂ ਤੇ ਰਹਿਮਤ ਕਰੇ। ਮੈਨੂੰ ਬੇਟਾ ਜੀ ਯਾਦ ਨਹੀਂ ਭੁੱਲਦੀ ਉਹਨਾਂ ਦੀ। ਆਇਆ ਹੈ ਤੇ ਆ ਕੇ ਹੱਥ ਮਾਰਿਆ, ਰਾਣਾ ਸਾਹਿਬ ਨਹੀਂ। ਮੈਂ ਕੀ ਗੱਲ? ਕਹਿੰਦੇ ਇਹ ਦੀਵਾਰ ਜਿਹੜੀ ਏਦਾਂ ਹੋਣੀ ਚਾਹੀਦੀ, ਕੇਟੀ ਦਾ ਕੱਪੜਾ ਹੁੰਦਾ। ਮੈਂ ਕਿਹਾ ਸਵੇਰੇ ਹੋ ਜਾਏਗਾ, ਰੇਗ ਮਾਰ ਲਓ ਆਏ ਕੰਧਾਂ ਨੂੰ ਸਾਰੀਆਂ। ਫਿਰ ਡਿਸਟੈਂਪਰ ਕੀਤਾ। ਫਿਰ ਥੋੜਾ ਚਿਰ ਬਾਅਦ ਫਿਰ ਆਇਆ, ਦੇਖਦਾ ਦੂਸਰਾ ਰਿਹਾ। ਕਹਿੰਦੇ ਹੁਣ ਠੀਕ ਆ। ਕਹਿੰਦੇ ਰਾਣਾ ਸਾਹਿਬ ਤੁਸੀਂ ਦਫ਼ਤਰ ਨਹੀਂ ਬਹਿੰਦੇ। ਇਹ ਉਹਦੇ ਅਲਫਾਜ਼ ਮੇਰੇ ਦੌਰਾਨ ਲੱਗਾ। ਮੈਂ ਕਿਹਾ ਜੀ ਸਾਵਾ ਦਫ਼ਤਰ ਦਾ ਟਾਈਮ ਤਾਂ ਹੈਗਾ 8 ਵਜੇ ਤੋਂ ਲੈ ਕੇ 3:30 ਵਜੇ ਤੱਕ। ਤੇ ਤੁਸੀਂ ਬੜਾ, ਤੁਹਾਡੀ ਆਬਜ਼ਰਵੇਸ਼ਨ ਬੜੀ ਚੰਗੀ ਹੈ, ਤੁਹਾਡੀ CID ਬਹੁਤ ਚੰਗੀ। ਇਸਲਾਮਾਬਾਦ ਤੋਂ ਆਇਆ ਸੀ। ਅੱਛਾ ਏਡੀ CID ਤੁਹਾਡੀ, ਵਾਕਈ ਨਹੀਂ ਮੈਂ ਬਹਿੰਦਾ। ਤੁਸੀਂ ਇਹ ਮੈਨੂੰ ਦੱਸੋ ਕਿ ਮੇਰਾ ਰੈਵਨਿਊ ਜਿਹੜਾ ਉਹ ਕਿੰਨਾ ਹੈ? ਉਹਨੇ ਪੰਜਾਬ ਤੋਂ ਪਹਿਲੇ ਨੰਬਰ। ਮੈਂ ਕਿਹਾ ਤੁਹਾਨੂੰ ਰੈਵਨਿਊ ਚਾਹੀਦਾ ਹੈ ਜਾਂ ਇਹ ਆ ਕਿ ਮੈਂ 8 ਵਜੇ ਆ ਕੇ 3 ਵਜੇ ਉੱਠ ਕੇ ਚਲੇ ਜਾਵਾਂ? ਉਹਨੇ ਕਿਹਾ ਨਹੀਂ, ਰੈਵਨਿਊ ਚਾਹੀਦਾ। ਮੇਰਾ ਨਾਂ 4-5 ਦਫ਼ਤਰਾਂ ਦੇ ਵਿੱਚ, ਜਿਵੇਂ 10 ਨੰਬਰ ਨਹੀਂ ਥਾਣੇ 'ਤੇ ਲਿਖਦੇ, ਏਦਾਂ ਲਿਖਿਆ ਆਇਆ ਸੀ, ਦਿਲਬਰ ਖਾਨ ਸਾਨਾ ਬਰਕਤ ਅਲੀ। ਕੋਈ ਇਨਾਮ ਆਇਆ ਇਹਨੂੰ ਦੇ ਦਿਓ, ਤਨਖਾਹ ਸਪੈਸ਼ਲ ਮਿਲਣੀ ਇਹਨੂੰ ਦੇ ਦਿਓ, ਕੋਈ ਸ਼ੈ ਵੀ ਜਿਹੜੀ ਹੈ ਨਾ ਇਹਨੂੰ ਦੇ ਦਿਓ। ਕੰਮ ਆਪਣਾ ਇਮਾਨਦਾਰੀ ਨਾਲ ਕੀਤਾ। ਹਾਂਜੀ। ਫਿਰ ਇਸ ਤੋਂ ਇਲਾਵਾ ਇੱਕ ਹੋਰ ਮੇਰੀ ਰਿਸਪੈਕਟ ਬੜੀ ਕਰਦੇ ਸਨ। ਸ਼ਹਿਰ 'ਚ 17 ਟੈਲੀਫੋਨ ਲਵਾਏ ਮੈਂ। ਅੱਛਾ ਇਸ ਤਰੀਕੇ ਨਾਲ ਤੁਸੀਂ ਆਏ ਹੋ ਟੈਲੀਫੋਨ, ਤੁਹਾਡੀ ਪਸਲੀ ਨਹੀਂ ਹੈਗੀ ਟੈਲੀਫੋਨ ਦੀ। ਠੀਕ ਹੈ ਨਾ, ਬਸ 20-30 ਪੈ ਗਈਆਂ ਨੇ, ਕੀ ਕਰੋਗੇ? ਅੱਛਾ 20,000 ਰੁਪਏ ਦਾ ਲੱਗਣਾ ਤੇ ਵਿੱਚੋਂ ਆਖਣਾ ਟੈਲੀਫੋਨ ਲੱਗ ਹੀ ਜਾਣਾ। ਅੱਛਾ
ਆਪਣੇ ਜੂਨੀਅਰ ਨੂੰ ਪੁੱਛਣਾ, ਮੈਂ ਕਿਹਾ ਉਹ ਤੇਰੇ ਕੋਲ ਤਾਰ ਹੈਗੀ ਆ? ਮੰਡਲ ਇੱਕ ਪਿਆ 200 ਗਜ਼ ਦਾ ਮੰਡਲ ਦਾ। ਰਾਣਾ ਸਾਹਿਬ ਤੁਹਾਡੇ ਘਰ ਦੇ ਨਾਲ ਕੋਈ ਡੀਪੀ ਹੈਗੀ ਲੱਗੀ ਹੋਈ? ਹੈਗੀ ਆ। ਜਾ ਬਈ ਆ ਸੈੱਟ ਵੀ ਲੈ ਜਾ, ਤਾਰ ਵੀ ਲੈ ਕੇ ਤੇ ਟੈਲੀਫੋਨ ਚਾਲੂ ਕਰ। ਅੱਛਾ ਹੁਣ ਇਹ ਆ ਡਿਮਾਂਡ ਨੋਟ ਤੁਸੀਂ ਭਰਨਾ ਹੈ, ਕੋਈ ਪੈਸਾ ਨਹੀਂ, ਕੋਈ ਬਾਰਗੇਨਿੰਗ ਨਹੀਂ। ਹੈਡਾ ਫਿਰ ਫੋਨ ਕਰਨਾ, ਮੈਂ ਜੀ ਮੇਰਾ ਪੋਤਰਾ ਆਇਆ ਸੀ ਤੇ ਮੈਂ ਟੈਲੀਫੋਨ ਲਾਤਾ ਉਹਦਾ। ਯਾਰ ਨਾ ਕਰਿਆ ਕਰ ਇਹਦਾ, ਨਾ ਕਰਿਆ ਕਰ। ਮੈਂ ਕਿਹਾ ਹੁਣ ਮਜਬੂਰੀ ਹੈ, ਕੀ ਹੋ ਸਕਦਾ। ਮੈਂ ਪਿੰਡ ਦਾ ਰਹਿਣ ਵਾਲਾ ਤੇ ਮੇਰੇ ਲੱਗਦੇ ਲੱਗਦੇ। ਬਾਅਦ ਚ ਡਿਮਾਂਡ ਨੋਟ ਲਿਖਣਾ, ਬਾਅਦ ਚ ਐਡਵਾਈਸ ਨੋਟ ਲਿਖਣਾ। ਤੁਹਾਡੇ ਕੋਲ ਲੈਣਾ ਕੀ, ਮੇਰੇ ਸਟਾਫ ਨੇ 350 ਰੁਪਇਆ ਦਾ ਡਾਕ ਨੇ ਜਮਾ ਕਰਾਉਣਾ ਬਸ, ਤੇ ਸ਼ਨਾਖਤੀ ਕਾਰਡ। ਇਸ ਤਰ੍ਹਾਂ ਮੈਂ 17 ਟੈਲੀਫੋਨ ਲਾਏ। ਅੱਲਾਹ ਤਾਲਾ ਰਹਿਮਤ ਕਰੇ, ਮੱਟੂ ਭਾਈ ਕੇ ਨਸਰ ਮੱਟੂ, ਜ਼ਫਰ ਮੱਟੂ, ਉਹ ਮੈਨੂੰ ਕਹਿੰਦੇ ਟੈਲੀਫੋਨ ਲਾ ਦੇ। ਮੈਂ ਕਿਹਾ ਤੇਰੀ ਪਸਰੀ ਨਹੀਂ, 80,000 ਰੁਪਇਆ ਲੱਗਣਾ ਹੈ ਐਸਟੀਮੇਟ। ਤਾਰ ਪਾਉਣ ਦਾ ਖੰਭੇ ਲੱਗਣੇ ਨੇ, ਉਹ ਘੁੱਗੀਆਂ ਜਿਹੀਆਂ ਲੱਗਣੀਆਂ ਨੇ ਸੈਂਸੂਲਰ। ਹੈਡ ਆਫਿਸ ਮੈਂ ਗੱਲ ਕੀਤੀ ਵੱਡੇ ਅਫਸਰ ਨਾਲ, ਮੈਂ ਕਿਹਾ ਮੇਰਾ ਭਰਾ ਮੇਰੀ ਰਹਿ ਨਹੀਂ ਹੁੰਦੀ, ਮੇਰਾ ਗੁਜ਼ਾਰਾ ਨਹੀਂ ਹੁੰਦਾ, ਇਹਦੇ ਲਾ ਦੇ। ਇੱਕ ਬੰਡਲ ਮੇਰੇ ਕੋਲ ਸੀ, 2, ਇੱਕ ਬੰਡਲ ਮੈਂ ਮੰਗਿਆ ਏਮਨਾਬਾਦ ਜਿਹੜਾ ਇੰਚਾਰਜ ਲੱਗਾ ਸੀ ਉਹਦੇ ਕੋਲ। 300 ਮੀਟਰ ਤਾਰ ਲਾ ਕੇ ਟੈਲੀਫੋਨ ਰੱਖ ਦਿੱਤਾ। ਸਿਰਫ ਉਹ 350 ਹੀ ਹੈ। 350 ਉਹ 80,000 ਆਏਗਾ। फिर हाजी इशफाक अल्लाह ताला तंदुरुस्ती दे आए, पता नहीं कि फौत हो गया। हमारे डेरे पे भी होना चाहिए। बदौलत के कोल डेरा नहर दे उत्ते, उत्थे भी इदां लाता। कोई खंबे लाए, कोई दरख्तां दे उत्तों दी कोई इदां कर लाता। ਜਿਹੜਾ ਬਦਰ ਉੱਤੇ ਸੜਕ ਦੇ ਵਿੱਚ ਸਾਹਮਣੇ ਆਉਂਦਾ ਰੌਸ਼ਬਾਗ ਇੱਕ ਤਾਂ ਪੈਟਰੋਲ ਪੰਪ ਹੈ ਨਾ ਉਹਦਾ, ਪੈਟਰੋਲ ਪੰਪ ਦੇ ਪਿਛਲੇ ਪਾਸੇ ਨਾ ਡੇਰਾ ਆਇਆ ਨਹਿਰ ਦੇ ਉੱਤੇ, ਉੱਥੇ ਮੇਰਾ ਟੈਲੀਫੋਨ ਚੱਲਦਾ ਰਿਹਾ। ਅੱਛਾ ਫਿਰ ਭਾਈ ਗੌਸ ਅੱਲਾਹ ਤਾਲਾ ਉਸੇ ਰਹਿਮਤ ਕਰੇ, ਬਾਪ ਨਾਲੋਂ ਜ਼ਿਆਦਾ ਮੇਰੀ ਇੱਜ਼ਤ ਕਰਦਾ ਸੀ। ਚੇਅਰਮੈਨ ਸੀ ਡਿਸਟ੍ਰਿਕਟ ਕੌਂਸਲ ਦਾ। ਮੈਨੂੰ ਕਹਿੰਦਾ ਟੈਲੀਫੋਨ ਤੇਰੀ ਔਕਾਤ ਹੀ ਨਹੀਂ ਹੈਗੀ। ਮੈਨੂੰ ਜਿਹੜਾ ਤਰੀਕਾ ਦੱਸਿਆ ਸੀ ਨਾ ਵੱਡੇ ਅਫਸਰ ਨੇ, ਉਹਨੇ ਕਿਹਾ ਜਿਹੜਾ ਲੱਗਾ ਹੈ ਟੈਲੀਫੋਨ ਹੈ ਨਾ ਉਹਨੂੰ ਸ਼ਿਫਟ ਕਰਾ ਦਿਓ। ਉਹ ਸ਼ਿਫਟਿੰਗ ਤੇ ਪਤਾ ਨਹੀਂ 700 ਰੁਪਇਆ ਕਿੰਨਾ ਲੱਗਣਾ ਸੀ। ਬਹੁਤ ਮੱਤੇ ਵਾਲਾ ਟੈਲੀਫੋਨ ਮੰਡੀ ਤੋਂ ਸ਼ਿਫਟ ਕਰਕੇ ਨਾ ਮੱਤੇ ਰੋਡ ਦੇ ਉੱਤੇ ਲਾ ਦਿਓ। ਉਹ ਪਾਰਨਸਰ ਦਾ ਵੀ ਏਦਾਂ ਹੀ ਕੀਤਾ ਸੀ, ਹਾਜੀ ਇਸ਼ਫਾਕ ਦਾ ਵੀ ਏਦਾਂ ਹੀ ਕੀਤਾ ਸੀ। ਕਾਰਖਾਨੇ ਦਾ ਨੰਬਰ ਸ਼ਿਫਟ ਕਰ ਦਿਓ ਡੇਰੇ ਤੇ, ਮੰਡੀ ਦਾ ਨੰਬਰ ਸ਼ਿਫਟ ਕਰ ਦਿਓ ਗੁਜਰਾਂਵਾਲਾ ਰੋਡ ਤੇ। ਇਹਨੂੰ ਮੈਂ ਫਿਰ ਕਿਹਾ, ਮੈਂ ਕਿਹਾ ਵੀ ਏਦਾਂ ਨਹੀਂ, ਟੈਲੀਫੋਨ ਤੇ ਲੱਗ ਜਾਏਗਾ। ਮੇਰੇ 6 ਅਫਸਰ ਨੇ ਵੱਡੇ, ਉਹਨਾਂ ਨੂੰ ਲਾਇਸੈਂਸ ਚਾਹੀਦਾ। ਮੇਰੀ ਦਰਖਾਸਤਾਂ ਭੇਜ ਦਿਓ। ਉਹ 6 ਦੀ 12 ਮੋੜ ਨੇ ਲਾਇਸੈਂਸ ਬਣ ਕੇ ਉਹਦੇ ਟੈਲੀਫੋਨ ਆ ਗਏ। ਇਹ ਜੇਦੂ ਬੇਦੀ ਉਹਦੇ ਬਾਪ ਨਾਲ ਮੇਰੀ ਜ਼ਿਆਦਾ ਇੱਜ਼ਤ ਕਰਦੇ ਸੀ। ਅੱਲਾਹ ਤਾਲਾ ਉਹਨਾਂ ਤੇ ਰਹਿਮਤ ਕਰੇ। ਅੱਛਾ ਵਕਤ ਗੁਜ਼ਰਿਆ ਰਾਣਾ ਜੀ। ਹਾਂ, ਹੋਰ ਪੁੱਛਣੀ ਗੱਲ ਤੇ ਪੁੱਛ ਲਓ। ਬੜਾ ਕੁਛ ਤੁਸੀਂ ਮਾਸ਼ਾਅੱਲਾ ਦੱਸ ਦਿੱਤਾ, ਆਪ ਹੀ ਸਾਰਾ ਕੁਝ। ਹਾਂ, ਮੇਰੇ ਬੱਚੇ ਗ੍ਰੈਜੂਏਟ ਤੋਂ ਘੱਟ ਕੋਈ ਨਹੀਂ ਹੈਗਾ ਮਾਸ਼ਾਅੱਲਾ। ਸਾਰੇ ਬੱਚੇ ਤੁਹਾਡੇ ਮਾਸ਼ਾਅੱਲਾ ਅੱਲਾਹ ਤਾਲਾ। ਹੁਣ ਸਭ ਤੋਂ ਛੋਟਾ ਜਿਹੜਾ ਨਾ ਉਹ ਕਿਹੜਾ ਆ, ਮਲੇਸ਼ੀਆ 'ਚ ਵੀਜ਼ਾ ਆ ਗਿਆ, ਹੁਣ 15 ਨੂੰ ਜਾਣਾ ਉਹਨੇ ਇਨਸ਼ਾਅੱਲਾ। ਇਸ ਤੋਂ ਛੋਟਾ ਜਿਹੜਾ ਉਹ ਉੱਥੇ PhD ਕਰ ਰਿਹਾ, ਉਹ ਵੀ ਛੁੱਟੀ ਆਇਆ। ਉਹ ਇਕੱਠਿਆਂ ਦੋਨਾਂ ਭਰਾਵਾਂ ਨੇ ਜਾਣਾ। ਸਹੀ ਹੋ ਗਿਆ। ਅੱਲਾਹ ਤਾਲਾ ਤੁਹਾਨੂੰ ਇੱਜ਼ਤ ਦੇਵੇ। ਹਾਂ ਇਹ ਦੇਵੇ। ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਬੜੀਆਂ ਪੁਰਾਣੀਆਂ ਯਾਦਾਂ ਤੁਸੀਂ ਖੋਲੀਆਂ ਨੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।